ਜਿਹਦੀ ਚੁੰਮੀ ਲੈ ਲਵਾਂ ਨਾ, ਜੇ ਉਸੇ ਟਾਈਮ ਉਹ ਮੈਨੂੰ ਨਾ ਮਾਰੇ ਤੇ ਉਹਨੂੰ ਦਰਦ ਹੁੰਦੀ ਰਹੇਗੀ। ਵਿੱਚ ਤੱਕ ਉਹ ਗੱਲ ਕਫੌਤ ਕੀ ਦੀ ਸ਼ੁਰੂ ਹੋ ਗਈ ਕਿ ਯਾਰ ਉਹ ਬੰਦਾ ਬੜਾ ਅੱਛਾ ਸੀ ਯਾਰ, ਉਹਨੇ ਦੁਆ ਕਰਕੇ ਹਾਂਜੀ ਹਾਂਜੀ ਉਹਨੇ ਦੁਆ ਕਰਨੀ ਚਾਹੀਦੀ। ਕੀ ਭਿਆ ਸਾਜ ਜੀ। ਇੱਕ ਆ ਗਿਆ ਜੀ। अस्सलामुअलैकुम नाज़रीन, टी टाइम में खुश आमदीद। ਇੱਕ ਤੋਂ ਦੋ ਬਾਰ ਤੋਂ ਜ਼ਿਆਦਾ ਨਹੀਂ ਵਜਾਉਣਾ। ਓਕੇ ਤੂੰ ਸਾਲਾ ਨਹੀਂ ਲੱਗਦਾ ਵੀ ਜਦੋਂ ਤੇਰਾ ਦਿਲ ਕਰੇ ਸ਼ੁਰੂ ਕਰੇ, ਜਦੋਂ ਤੇਰਾ ਦਿਲ ਕਰੇ ਮੁਕਾਵੇਂ। ਠੀਕ ਹੈ। ਕਿੰਨੇ ਦੋ ਤੋਂ ਬਾਅਦ ਜਦੋਂ ਕਲੈਪ ਖਤਮ ਹੋ ਗਈ ਉਸ ਤੋਂ ਬਾਅਦ ਕੀ ਤੁਕ ਬੰਦਾ ਇਹਨੂੰ ਐਵੇਂ ਕੰਟੀਨਿਊ ਰੱਖਣ ਦਾ ਵੀ? ਸਾਜੀ ਉਹਨੇ ਕਿਹਾ ਨਹੀਂ ਉਹ ਤੇਰਾ ਕੀ ਲੱਗਦਾ ਵਾ? ਬੇਲੋ ਨੂੰ ਦੇਣਾ ਹੋਣਾ ਕਿ ਇੰਨਾ ਆਇਆ ਕਿ ਮੈਨੂੰ ਦੇਣਾ ਹੋਣਾ ਹੈ? ਫਿਰ ਉਹਦੀ ਕੋ ਮੰਨਣ ਨੂੰ ਉਹਦੀ ਮੈਂ ਇਸ ਤੋਂ ਮੰਨਣਿਆ ਕਿ ਉਹ ਤੁਹਾਡੀ ਬਹੁਤ ਹੀ ਮੰਨਦਾ ਵਾ। ਲੈ ਸਾਜੀ ਵਚਨ ਦਿੱਤਾ ਸੀ। ਮੇਤੇ ਬਾਤ ਆ ਭਾਈ, ਮੈਂ ਨਹੀਂ ਗਿਆ ਤੈਨੂੰ। ਆ ਪਾਂਡੋ ਜੀ ਬੇਲੇ। ਅਸਲਾਮ ਵਾਲੇਕੁਮ, ਕੀ ਹਾਲ ਆ ਭਾਜੀ? ਤੁਹਾਨੂੰ ਵੀ ਭਰਜਾਈ ਦਿੰਦੀ ਸੀ ਕਿ ਸਾਜ ਜੀ ਮੇਰੇ ਕੋ ਬੜੀ ਕਿਦੋਂ ਲੈ ਗਿਆ ਮੈਨੂੰ ਨਹੀਂ ਪਤਾ। ਤੂੰ ਮੇਰੇ ਕੋ ਕਦੋਂ ਦੀ ਲੈ ਗਿਆ ਤੈਨੂੰ ਪਤਾ? ਕਿਹੜੀ? ਇਹ ਯਾਰ ਇਹ ਘਰ ਦੋਵੇਂ ਸਕੇ ਭਰਾ ਜੇ। ਉਹ ਮਾਂ ਦੇਖਣਾ ਦੇ। ਉਹ ਬਸ ਕਰ ਦੇ। ਓਏ ਠਹਿਰ ਜਾ। ਇਹਨੇ ਸਿਰ ਖੁਲਵਾ ਲੈਣਾ ਸਾਜ ਜੀ। ਬਸ ਠਹਿਰ ਜਾ। ਕਰ ਛੜ ਛੜ। अतीकुर रहमान भाजी, लव यू। अस्सलाम वालेकुम सजाद भाई, कैसे आप? सजाद भाई चैलेंज ये है कि नोनी यार आ हुन ने ना बनदा गल चुम्मी चुम्मी ठीक उस्ताद जी मेरी तरफ से सब चुम्मियां ले नोनी की। ठीक हो गया। कह जा ठीक हो गया भाई। एक मिनट सबर करो। रेट लिस्ट दानिश भाई नोनी चुम्मी का 100 रुपया। धन 150 ਤੇ ਮੈਂ ਅੱਗੇ ਉਹਨੂੰ ਮਨਾਉਂਦਾ ਰਿਹਾ। ਭਾਜੀ ਮਿਹਰਬਾਨੀ 50 ਕਰ ਕਹਿੰਦਾ ਹੁਣ ਮੈਂ 2 ਦਿਨ ਹੋ ਗਏ 150 ਤੇ ਬਣਾਉਣ ਨੇ। ਡਿਮਾਂਡ ਚੈੱਕ ਕਰ। ਅਗਲੀ ਗੱਲ ਸੁਣ ਜੀ। ਕਿ ਜਿੰਨੀਆਂ ਵੀ ਲੈਣੀਆਂ ਉਹਨੇ 100 ਓਏ ਨਹੀਂ ਵਰਸਾ ਦੇ ਜ਼ੋਰੋ ਜ਼ੋਰ। ਯਾਨੀ ਕਿ 10 ਚੁੰਮੀਆਂ ਤੇ ਸਾਜ ਜੀ 1000 ਸਿੱਧਾ 20 ਚੁੰਮੀਆਂ ਤੇ 2000। ਦੋ ਲੇਕਿਨ ਹਜ਼ਾਰ ਰੁਪਏ। ਹਾਂ ਲੇਕਿਨ ਇੱਕ ਚੁੰਮੀ ਕੈਮਰੇ 'ਚ ਰਿਕਾਰਡ ਹੋਵੇ ਗਿਣ ਕੇ, ਔਰ ਹਰ ਚੁੰਮੀ ਦਾ ਸਟਾਈਲ ਲੈਦਾ ਹੋਵੇ, ਆਵਾਜ਼ ਉਹਦੀ ਲੈਦਾ ਹੋਵੇ। 5000 ਦੀਆਂ ਕਿੰਨੀਆਂ ਬਣਦੀਆਂ ਉਸਤਾਦ ਜੀ? 500 ਬਣ ਜਾਣੀਆਂ ਓਏ। ਯਾਰ ਐਂਟੀ ਵੱਡਾ ਭਰਾ ਛੋਟੇ ਭਰਾ ਦੀ ਪਾਰੀ ਕਰ ਲੈਂਦਾ ਵਾ, ਬੱਚਿਆਂ ਦੀ ਕਰ ਲੈਂਦੇ, ਇਹ ਹਿਸਾਬ ਆ। ਉਸਤਾਦ ਜੀ ਮੈਨੂੰ ਪਿਆਰ ਹੈ ਇਹਦੇ ਨਾਲ। ਅੱਛਾ ਜੀ, ਮਿੱਠਾ ਨੋਨੇ ਦੀ ਚੁੰਮੀ ਲਵੇ ਤੇ 70 ਰੁਪਏ। ਇਹਦੀ ਵਜ੍ਹਾ ਸਾਜ ਜੀ ਤੇਰਾ 100 ਗਿਆ ਉਹਨੇ ਕਿਉਂਕਿ ਔਖਾ ਕੰਮ। ਨਹੀਂ ਔਖਾ ਨਹੀਂ ਕੰਮ ਉਹਨਾਂ ਨੂੰ ਮੇਰੇ। कानू भाई नोने की चुम्मी ले 80 रुपये, ਓਏ और अगर जानी भाई नोने की चुम्मी ले तो 50 रुपये। मेरे 50 रुपये। और हाँ ਅੱਛਾ ਜਿਹਦਾ ਰੇਟ गड़कीला चुम्मी लवे 500 रुपया। ਕਰਦੇ ਅੱਛਾ ਉਹਦੇ ਜਿਹਦਾ ਮੁੰਡਾ ਰੇਟ ਦੇ ਜ਼ਿਆਦਾ ਹਿਸਾਬ ਵਾ। ਨਾਲ। ਉਹਨੇ ਮੂੰਹ ਦੇ ਹਿਸਾਬ ਨਾਲ ਰੇਟ ਰੱਖੇ। ਢੀਲੇ ਨੇ ਇਹਦੀ ਚੁੰਨੀ ਲੈ ਲਈ, ਆਪਾਂ ਇਹਨੂੰ ਇੰਜ ਬਾਹਰ ਕੱਢਣਾ ਫਿਰ। जितनी चुम्मियां उतने रुपए, ਹਾਂਜੀ ਅੱਛਾ गिन ले दुश्मन जान से। अच्छा जी, उमैर जितनी चुम्मियां लेगा उससे डबल फिर नोनी उसकी ले ले। ਨਹੀਂ ਤਾਂ ਪੈਸਾ ਕੋਈ ਨਹੀਂ। ਚੁੰਮੀ ਦੀ ਚੁੰਮੀ ਆ। और अगर सजाद भाई आप मुझे गले मिले तो आपको 1 लाख और 7 गिफ्ट ਓਏ ਸਾਨੂੰ ਯਾਨੀ ਕਿ ਮਿੱਟੀ मंजूर हुआ तो दुबई किसी भी जगह का टाइम रख ले, मैं यहाँ से दुबई आ जाऊंगा किसी और मुल्क चो। अगर चैलेंज मंजूर हुआ तो मुझे अकाउंट नंबर सेंड कर। अकाउंट तो मैं अज तक किसी ਨੂੰ ਨਹੀਂ ਕੀਤਾ ਸੀ, ਇੰਨੀਆਂ ਪਨਿਸ਼ਮੈਂਟਾਂ ਕਰ ਵੀ ਦਿੱਤੀਆਂ। ਹਾਂਜੀ ਉਹ ਮੈਂ ਇਕੱਠਾ ਕਰਾਂਗਾ। ਸਾਡੀਆਂ ਜ਼ਿਆਦਤੀ ਆ, ਸਾਨੂੰ 150 ਤੁਹਾਨੂੰ ਲੱਖੇ। ਨਹੀਂ ਨਹੀਂ ਅਸੀਂ ਜਾਨ अस्सलाम वालेकुम जानी भाई, मैं यूके से आपकी बहुत बड़ी फैन हूँ। मैं आपको रोज शो में फॉलो कर रही हूँ, मैं आपको रोज एपिसोड देखती हूँ। आप पूरी टीम लाजवाब है। मेरा टास्क ये है कि मिठा भाई अपने गेटअप चेंज करके घंटा घर किसी मेन रोड पर बैठकर 5 मिनट फकीर बनने की एक्टिंग करें और लोगों से असल में पैसे मांगे। 5 मिनट एक्ट करने का मैं 50,000 मेरी तरफ से। ਮਿੱਠੇ ਨੂੰ ਠੀਕ ਬਾਜੀ ਪਹਿਲੀ ਗੱਲ ਆ, ਅਸੀਂ ਭੈਣਾਂ ਨਾਲ ਸ਼ਰਤ ਨਹੀਂ ਲਾਉਂਦੇ, ਭੈਣਾਂ ਕੋ ਅਸੀਂ ਲੈਂਦੇ ਨਹੀਂ, ਅਸੀਂ ਭੈਣਾਂ ਨੂੰ ਹਮੇਸ਼ਾ ਦਿੰਦੇ ਆ। ਠੀਕ ਹੈ ਜੀ। ਤੇ ਦੂਜੀ ਗੱਲ ਇਹ ਆ ਕਿ ਮਿੱਠਾ ਆਏਗਾ ਤੇ ਮੈਂ ਉਹਨੂੰ ਪੁੱਛ ਲਾਂਗਾ ਕਿ ਸਾਡੀ ਭੈਣ ਨੇ ਫਰਮਾਇਸ਼ ਕੀਤੀ ਆ, ਉਹਨੇ ਮੰਨਿਆ ਨਾ। ਠੀਕ ਹੈ ਨਾ? हाँ अच्छा जी, अगला टास्क अब्दुलरहमान पाजी कहते हैं जानी भाई मैं आपके लिए एक इनाम तैयार किया है। वाह मैं आपको एक अच्छे हेडफोन के साथ चाहत फतेह अली खान के 2 गाने सुनने के लिए 30,000 रुपया दूंगा।
ਪੈਸੇ ਥੋੜੇ ਦਿੰਦੇ ਆ। ये जो तैयार की कीता तो ये तो पहले तैयार पे है। इस छोटे से दिल में बहुत कम लोग रह गए हैं और उनमें से एक आप भी। ਤਾਂ ਜੀ ਦਿਲ ਚ ਉਦੋਂ ਬੰਦੇ ਘੱਟ ਰਹਿ ਜਾਂਦੇ ਜਦੋਂ ਫੁੱਲ ਮੈਚੁਰ ਹੋ ਜਾਂਦਾ ਬੰਦਾ, ਉਹ ਸਾਰੇ ਨੀਚੇ ਕਰ ਦਿੰਦਾ ਵਾ। हाँ असल में जानी सर कुत्ता रात फिर टिकटॉक पे आप पे कुछ कहना कि चुप करिए। ਬਸ ਜੀ ਚੁੱਪ। ਅਸੀਂ ਉਸਤਾਦ ਜੀ ਉਮੀਦ ही ਇਹ ਰੱਖਦੇ हैं ओके वो हल्का गया है इस वक्त। अस्सलाम वालेकुम जानी सर। जानी भाई जो पनिशमेंट कालू ने आपको दी है वो सेम कालू करके बस 15 मिनट रहे रूम में मक्खियों के साथ। जेडी तू मैंने कहा कि सारी मक्खियों के साथ मेरी तरफ से 50,000। मेरा नाम आफ्ताब गुज्जर फ्रॉम USA गुज्जर बादशाह। यू कैन ईमेल टू मी एंड आल्सो माई WhatsApp नंबर एंड दिस नंबर यम ਉਹ ਮਾਖੀ ਵਾਲਾ ਕਾਲੂ ਜੀ ਬਿਗ ਸ਼ੋਅ ਬਣ ਕੇ ਬਾਹਰ ਨਿਕਲਣਾ। सेहतमंद हो जाएगा। हाँ भाई ਮਾਖੀ ਵਾਲਾ ਜਿੱਦਾਂ ਤੂੰ ਕਿਹਾ ਸੀ। ਤੂੰ ਇਦਾਂ ਲੱਗਣਾ ਪਰ ਡੇਲੀ ਭਾਜੀ ਗੱਲ ਇਹ ਆ ਇਹਨੇ ਪਨਿਸ਼ਮੈਂਟ ਕਰ ਲਈ 50,000 ਵੀ ਲੈ ਲਿਆ, ਸੁੱਜ ਵੀ ਗਿਆ, ਸਾਰਾ ਕੁਝ ਕਰ ਲਿਆ ਤੇ ਉਸ ਤੋਂ ਬਾਅਦ 2 ਘੰਟੇ ਬਾਅਦ 3 ਘੰਟੇ ਬਾਅਦ 4 ਘੰਟੇ ਬਾਅਦ ਮੈਂ ਉਸ ਕਮਰੇ 'ਚ ਰਹਿਣਾ। ਤੁਹਾਡਾ ਕੀ ਲੱਗਦਾ ਵੀ ਇੱਕ ਇੱਕ ਮੱਖੀ ਇਹਨੇ ਨਾਲ ਲੈ ਜਾਣੀ? ਉੱਥੇ ਕਈਆਂ ਨੇ ਲੁਕੀਆਂ ਹੋਣਾ। ਕੋਈ ਹਜ਼ਾਰਾਂ ਨਾਲ ਮੱਖੀਆਂ ਹੁੰਦੀਆਂ ਹੋਏ। ਹਾਂ ਉਹ ਕੱਟਣਾ ਮੇਰੇ ਕਮਰੇ ਤੇ ਅੰਗ 'ਚ ਮੱਖੀ ਵੜ ਜਾਣੀ। ਮੈਂ ਕੋਈ ਗੇਟ ਖੋਲਣਾ ਅੱਗੋਂ ਮੱਖੀ ਇੱਕ ਅੱਧੀ, ਇਹ ਟੈਪ ਹੋਣਾ ਨਿਜ਼ਾਮ। ਦਿਲ ਕਰੇ ਕਮਰਾ ਇਹ ਭਾਈ ਕਰਨਾ ਆਪਣੇ ਘਰ ਕਰੋ। ਇਹ ਨਹੀਂ ਕਰਨਾ ਕਾਲੂ, ਡੇਰੀ ਮਿਲਕ ਬਬਲੀ ਵਰਗਾ ਪਿੰਡਾ ਭਰ ਜਾਣਾ ਤੇਰਾ। ਦਿਲ ਕਰੇ ਕੰਨਾਂ ਸੁਜੀਆਂ ਹੁਣ ਸਾਜੀ ਤੁਹਾਡੇ ਕਮਰੇ ਵਿੱਚ। हाँ जी। ਪਰ ਨਹੀਂ ਇਹ ਆਪਣੇ ਘਰ ਕਰ ਲੈਂਦੇ ਆ। ਮੰਨ ਲੈ सजाद भाई सबसे पहले आप सबको बहुत सारा प्यार। आपके पहले रोड शो से लेकर अब तक शो, चाहे टीम का हो, छेड़ो शायरी हो, जो भी शो हो, एक एपिसोड नहीं मिस किया। लव यू। सजाद भाई मिठे के लिए पनिशमेंट है मिठा फेस के एक्सप्रेशन बदले बगैर एक पूरा टी टाइम करे जिसमें उसके हाथ भी ना हिले। मैं मिठे को 25,000 दूंगा। ਪਹਿਲਾ ਨਹੀਂ ਭਾਜੀ ਇਹ ਨਹੀਂ ਹੋਣਾ ਨਹੀਂ ਹੋਗਾ। ਉਸਤਾਦ ਜੀ ਇਹ ਨਹੀਂ की भला ਕਿ ਚੁੱਪ ਇਹ हाथ भी ना हिलावे। कितनी देर? ਪੂਰਾ ਪੂਰਾ ਸ਼ੋਅ ਗਿਆ ਹਲੇ। मिठा फेस के एक्सप्रेशन बदले बगैर एक पूरा टी टाइम करे हाँ जिसमें उसके हाथ भी ना हिले। ਨਹੀਂ नहीं बोले भी ना, पूरी गल तो लिखनी सी यार बाबा। ਉਸਤਾਦ ਜੀ ਉਹ ਮਿੱਠੇ ਕੋਲ ਨਹੀਂ ਹੋਣਾ, ਉਹਨੇ ਅਗਲੀ ਗੱਲ 'ਚ ਕਹਿਣਾ ਹਾਂ ਕਿਹੜੀ ਗੱਲ ਹੋਈ। एक पनिशमेंट नोनी के लिए है कि वो जेन्युइन मांगने वाला बनकर गले में ढोलकी लटका कर घंटा घर चौक में गा कर मांगे और कम से कम 2,000 इकट्ठा करे तो मैं उसे 13,000 दूंगा। नहीं ये नहीं ऐसी करना। पता कि ਜਿਹਦੇ ਵਿੱਚ ਥੋੜੀ ਜੀ ਇੱਜ਼ਤ ਨਹੀਂ ਨਾ ਹੈਗੀ, ਗੱਲਬਾਤ ਨਹੀਂ ਹੈਗੀ, ਉਹ ਹੋਰ ਗੱਲ। ਉੱਥੇ ਮੰਗ ਰਿਹਾ ਹੈਗਾ 36,000 ਬੰਦੇ ਨੂੰ ਪਛਾਣ ਲੈਣਗੇ, ਉਹਨਾਂ ਨੂੰ ਕੀ ਪਤਾ ਕਿ ਇਹ ਕਿਸ ਚੱਕਰ 'ਚ ਮੰਗਦਾ ਹੈ। ਗੈਟਅਪ ਤਾਂ ਨਹੀਂ ਇਹਨਾਂ ਨੇ ਕਿਹਾ। हाँ ऑनलाइन कवे तो मांग लेने। उस्ताद जी मैं एक LLB का स्टूडेंट हूँ, ਵਾਹ ਵਾਹ ਠੀਕ यानी लॉ। ਜੀ ਹਾਂ, ਜੋ ਮੈਂ ਕੀਤਾ ਉਸਤਾਦ ਜੀ LLM ਵੀ ਕੀਤਾ ਮੈਂ ਅੱਗੋਂ। पाथियां चुकन दा। तू तो BBL कीता वा, ਹੋ ਗਈ ਇਹਦਾ ਪੁੱਠਾ। ਹਾਂ LLB BBL। LLB ਤੋਂ ਅੱਗੇ ਇੱਕ ਹੁੰਦਾ LLM, ਇਹ ਨਹੀਂ ਕਿ ਇਹ ਬੈਚਲਰ ਹੈ, ਮੈਂ ਮਾਸਟਰ ਕਰ ਰਿਹਾ ਹਾਂ। अच्छा उस्ताद जी आपका काम बहुत अच्छा है और काम रोज आपका शो देखते हैं, ऐसे ही सबको साथे रहे और खुशियां बखेरते रहे। अल्लाह ताला आपको हमेशा सलामत रखे और लंबी जिंदगी दे। ਇਹ ਪੜਨਾ और आप पर जो कंट्रोवर्सी हुई है उस पर एक खाली साहब का शेर कहना चाहता हूँ। जहां में जहां में खाली किसी पर अपने सिवा भरोसा नहीं कीजिएगा, ये राज है अपनी जिंदगी का, बस इसका चर्चा न कीजिएगा। ਖਾਲੀ ਸਾਹਿਬ ਦਾ ਸਹੀ ਗੱਲ। ਵਾਹ ਵਾਹ ਵਾਹ। ਖਾਲੀ Big respect for you Ustad ji. ਹਾਂ You are like medicine. You are the solution of every stress, नहीं sundance, ਮੈਂ ਸਮਝ ਗਿਆ ਉਸਤਾਦ। trauma, sadness, ਉਹ ਕਹਿੰਦਾ ਉਸਤਾਦ ਜੀ trauma and loneliness. ਲੋਨਲੀਨੈਸ, Loneliness. ਹਾਂਜੀ, ਯਾਨੀ ਕਿ ਤਨਹਾਈ ਦਾ, ਟੈਨਸ਼ਨ ਦਾ। ਚੱਲ ਆ ਜਾਏਗਾ ਮੇਰੇ ਤੁਹਾਡੇ ਕੋਲ ਤੁਸੀਂ ਉਹ ਦਵਾਈ, ਤੁਹਾਡਾ ਕੈਪਸੂਲ ਵਰਗਾ ਮੂੰਹ ਆ। आप यकीन करें पाकिस्तान में बहुत सारे लोग मेंटली इंस्टेबिलिटी इंस्टेबिलिटी से सफर कर रहे हैं और लोग अपना गोल अचीव करके भी सुसाइड कर लेते हैं। पर आप जैसे अनमोल लोगों की वजह से ही कुछ लोग खुश हैं।
मेंटल इंस्टेबिलिटी से लड़ रहे हैं। वाह वाह वाह, कह दिया उस्ताद जी ने। क्या बात, क्या बात। आप बहुत से लोगों के लिए जीने की वजह हैं, आप बहुत से लोगों को अपनी मेंटल हेल्थ से लड़ने की वजह है। सलामत रहें हमेशा। थले अगे 4 दिल बने हैं। उस्ताद जी सही कह रहे ਤੁਸੀਂ ਜ਼ਿੰਦਗੀ ਦੀ ਉਸਤਾਦ ਜੀ ਇੱਕ ਐਸਾ ਮੀਟਰ ਹੋਵੇ ਨਾ ਜਿਹੜਾ ਇੰਜ ਕਰਕੇ ਦਿਮਾਗ ਤੇ ਇੱਕ ਟੋਪੀ ਹੋਵੇ, ਦਿਮਾਗ ਤੇ ਟੋਪੀ ਪਵੇ, ਉਹਦੇ ਉੱਤੇ LCD ਲੱਗੀ ਹੋਵੇ, ਬੰਦੇ ਦੇ ਉਹਦੇ ਉੱਤੇ ਆ ਜਾਵੇ ਕਿ ਵੀ ਇਸ ਬੰਦੇ ਨੂੰ ਇੰਨਾ ਸਟ੍ਰੈਸ ਆ, ਇੰਨੀ ਟੈਨਸ਼ਨ ਆ, ਇੰਨੀ ਐਂਜ਼ਾਈਟੀ ਆ, ਇੰਨਾ ਇਹਦੀ ਇਹ ਦਿਮਾਗੀ ਹਾਲਤ ਆ, ਤੇ ਮੇਰੇ ਤੋਂ ਜਿੱਤ ਕੇ ਵਿਖਾਵੇ ਕੋਈ। ਇਹਦੇ ਬਾਵਜੂਦ ਮੈਂ LLB ਵੀ ਨਹੀਂ ਕਰਦਾ, ਹਾਏ 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 ਕਿਉਂਕਿ ਮੈਂ ਵਕੀਲ ਬਣਨਾ ਹੀ ਨਹੀਂ। वाह वाह वाह, ਉਸਤਾਦ ਜੀ ਇਹ ਹੀ ਵੱਡੀ ਗੱਲ ਹੈ ਕਿ LLB ਇਹ ਹੀ ਗੱਲ ਆ। ਕਿਉਂਕਿ ਮੈਂ ਸੋਚਿਆ ਉਸਤਾਦ ਜੀ, ਮੈਂ ਇਹ ਸੋਚਿਆ ਕਿ ਜੇ ਸਕਾ ਪਿਓ ਮਰ ਜਾਂਦਾ ਨਾ ਤੇ ਬੰਦਾ 2 ਮਹੀਨੇ ਬਾਅਦ ਹੱਸਦਾ ਹੁੰਦਾ। ਸਕੀ ਮਾਂ ਜਿਹਦਾ ਤੁਸੀਂ ਸੋਚ ਨਹੀਂ ਸਕਦੇ ਕਿ ਇਹ ਦੁਨੀਆ ਤੋਂ ਮੈਨੂੰ ਛੱਡ ਕੇ ਚਲੀ ਜਾਏਗੀ, ਮਰ ਜਾਏਗੀ, ਮੈਨੂੰ ਕਦੀ ਵੇਖਾਂਗਾ ਨਹੀਂ, ਉਹਦੇ ਜਾਣ ਤੋਂ ਬਾਅਦ ਠੀਕ 1.5 ਤੋਂ 2 ਮਹੀਨੇ ਬਾਅਦ ਤੁਸੀਂ ਹੱਸ ਰਹੇ ਹੁੰਦੇ। ਤੇ ਜੇ ਇਸ ਤੋਂ ਵੱਡੀ ਕਿਹੜੀ ਹੋਰ ਟੈਨਸ਼ਨ ਆ ਜਿਹਦੀ ਵਜ੍ਹਾ ਤੋਂ ਤੁਸੀਂ ਸਟ੍ਰੈਸ ਲੈ ਰਹੇ? ਸਹੀ ਗੱਲ। ਹਾਏ 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 ਕੀ ਬਾਤ, ਵੱਡੀ ਗੱਲ। ਮਾਂ ਪਿਓ ਮਰ ਗਿਆ, ਇਹ ਤੋਂ ਵੱਡੀ ਕਿਹੜੀ? ਹੋਰ ਕਿਹੜੀ ਐਸੀ ਸਟ੍ਰੈਸ ਆ ਜਿਹੜੀ ਤੁਸੀਂ ਲੈ ਕੇ ਦਿਮਾਗ ਖਰਾਬ ਕਰਨੇ ਆਪਣਾ? ਹਾਂਜੀ ਕਾਰੋਬਾਰ, ਫਲਾਣਾ ਢੀਂਗੜਾ, ਪੈਸੇ, ਜੀ ਘਰ ਹੈ ਨਹੀਂ ਖਾਣ ਨੂੰ, ਫਲਾਣਾ ਹੈ ਨਹੀਂ ਖਾਣ ਨੂੰ, ਢੀਂਗੜਾ ਹੈ ਨਹੀਂ, ਇਹ ਉਹਨਾਂ ਤੋਂ ਵੱਡੀ ਹੈ? ਹਾਏ ਹਾਏ ਹਾਏ, ਹਰ ਤੇਰਾ 1 ਅਰਬ ਰੁਪਏ ਦਾ ਕਾਰੋਬਾਰ 'ਚ ਨੁਕਸਾਨ ਹੋ ਗਿਆ, ਇੱਕ ਪਾਸੇ ਤੇਰੀ ਮਾਂ ਮਰ ਗਈ, ਵੱਡਾ ਨੁਕਸਾਨ ਕਿਹੜਾ? ਕਿਹੜਾ? ਮਾਣ ਦੱਸੋ, ਮਾਂ ਦੱਸੋ। ਤੇਰਾ ਪਿਓ ਮਰ ਗਿਆ, ਇੱਕ ਪਾਸੇ ਤੇਰਾ 50 ਕਰੋੜ ਦਾ ਨੁਕਸਾਨ ਹੋ ਗਿਆ, ਵੱਡਾ ਨੁਕਸਾਨ ਕਿਹੜਾ ਲੱਗੇਗਾ? ਸੇਮ ਟਾਈਮ ਦੋਵੇਂ ਹੋ ਜਾਣ ਪਿਓ ਮਰ ਤੇ ਉਸ ਬਰਦਾਸ਼ਤ ਨਹੀਂ ਕਰਦਾ ਬੰਦਾ। 50 ਕਰੋੜ ਦੇ 1.5-2 ਮਹੀਨੇ ਬਾਅਦ ਹੱਸਦਾ ਨਹੀਂ, ਹਾਂਜੀ ਉਹਨਾਂ ਕੇ ਜ਼ਿੰਦਗੀ ਗੁਜ਼ਾਰਦਾ ਨਹੀਂ। ਸਾਰਾ ਭੁੱਲੇ ਭਾਰ ਨੂੰ। ਤੇ ਫਿਰ ਜਿਹੜਾ ਨੁਕਸਾਨ ਤੁਹਾਡੇ ਮਾਂ ਪਿਓ ਤੋਂ ਵੱਡਾ ਤੁਹਾਨੂੰ ਲੱਗਦਾ ਨਾ, ਉੱਤੇ ਭਾਈ ਸਟ੍ਰੈਸ ਕਰ ਲਓ, ਮੇਰੇ ਨਾਲ ਇਜਾਜ਼ਤ। ਵੱਡੀ ਗੱਲ। ਨੁਸਖਾ ਜਾਓ। ਵਾਹ ਵਾਹ, ਜਿਹੜਾ ਨੁਕਸਾਨ ਤੁਹਾਡੀ ਮਾਂ ਦੀ ਮਰਨ ਤੋਂ ਵੱਡਾ ਲੱਗਦਾ ਨਾ ਤੁਹਾਨੂੰ, ਉਹਦੇ ਤੇ ਆਪਣਾ ਦਿਮਾਗ ਖਰਾਬ ਕਰ ਲਓ। ਤੇ ਜੇ ਮਾਂ ਹੈਗੀ ਆ ਤੇ ਫਿਰ ਉਹ ਹੈਗੀ ਆ ਨਾ, ਤੇ ਫਿਰ ਕਿਹੜਾ ਨੁਕਸਾਨ ਹੋਰ ਉਸ ਤੋਂ ਐਸਾ ਜਿਹਦਾ ਉਹਦੇ ਹੁੰਦਿਆਂ ਉਹ ਏਡਾ ਵੱਡਾ ਫਾਇਦਾ ਤੁਹਾਡੇ ਕੋਲ ਆ ਦੁਨੀਆ ਦਾ, ਤੇ ਉਹਦੇ ਹੁੰਦਿਆਂ ਤੁਸੀਂ ਕਿਹੜੇ ਪੈਸੇ ਤੋਂ, ਫਲਾਣੇ ਤੋਂ, ਭੁੱਖ ਨੰਗ ਤੋਂ, ਬਿਜ਼ਨਸ ਤੋਂ, ਕਰਜ਼ ਤੋਂ, ਇਹ ਤੋਂ ਪਰੇਸ਼ਾਨ ਹੋ। ਸਮਝ ਆ ਰਹੀ ਗੱਲ ਦੀ? ਇਹ ਕੁਲੀਆ ਬਾਤ ਤੁਸੀਂ ਦੇਖ ਲਓ, ਹੁਣ ਤੁਸੀਂ ਕਿੰਨਾ ਕੁ ਪਰੇਸ਼ਾਨ ਰਹਿਣਾ। ਵਾਹ ਕੀ ਵਾਹ ਬਾਤ ਵਾਹ, ਹੈ ਉਸਤਾਦ ਜੀ, ਅੱਛੀ ਗੱਲ। ਇਹ ਤੋਂ ਅੱਗੇ ਕੁਛ ਨਹੀਂ ਭਾਜੀ, ਗੁੱਡ ਲੱਕ ਹੋ ਗਈ। ਫੁੱਲ ਸਟਾਪ ਆ। ਬਸ। ਲਓ ਜੀ, ਉਸਤਾਦ ਜੀ ਉਹ ਫਿਰ ਪਨਿਸ਼ਮੈਂਟਾਂ ਜਿਹੜੀਆਂ ਕੀਤੀਆਂ ਵਾ, ਉਹਦਾ ਕੋਈ ਸੱਦੇ ਬਾਬ ਕੋਈ ਨਿਜ਼ਾਮ? ਅੱਛਾ ਯਾਰ, ਜਿਹੜੀਆਂ ਅਸੀਂ ਪਨਿਸ਼ਮੈਂਟਾਂ ਕੀਤੀਆਂ ਦੁਬਾਰਾ ਉਹਨਾਂ ਦਾ ਕੋਈ ਈਮੇਲ ਨਹੀਂ ਆਇਆ। ਸੋ ਕਹਿੰਦੇ ਕਰਤੀ ਆ। ਉਹ ਅਸੀਂ ਜੱਪੀਆਂ ਚੁਗੀਆਂ ਲਈ ਵੀ ਕੀਤੀ ਹੈ। ਹਾਂ ਕਰ ਕਰੋ ਟਿੰਡਾ ਵਾਲੀ ਨਹੀਂ ਕਰਨੀ। ਉਸਤਾਦ ਜੀ ਕੋਈ ਕੀਤੀ ਨਾ ਕੀਤੀ, ਲੇਕਿਨ ਉਹ ਤੇ ਹੋਣੀ ਚਾਹੀਦੀ ਸੀ ਨਾ ਵਾਪਸ, ਉਹ ਜਿਹੜਾ ਜੱਫੀਆਂ ਚੁੰਮੀਆਂ ਤੇ ਉਹ ਮੇਨ ਸੀ ਯਾਰ, ਉਹ ਤੇ ਸਾਡੇ ਪੈਸੇ ਦੇ ਭਾਈ, ਤਾਂ ਅਸੀਂ ਕਿਆਮਤ ਵਾਲੇ ਦਿਨ ਤੇਰਾ ਗਿਰਬਾਨ ਫੜਨੇ। ਹਾਂ, ਫੇਕ ਲੁਕਦਾ ਫਿਰੇਗਾ। ਅਸੀਂ ਇੱਕ ਦੀਆਂ 70 ਚੁੰਮੀਆਂ ਦੇਣੀਆਂ ਤੂੰ। ਹਾਂ, ਤੇ ਇਧਰ ਮੂੰਹ ਵੇਖ ਲਾ। ਹਾਂ, ਸਾਡੀ ਮੈਂ ਜਿਹਦੀ ਚੁੰਮੀ ਲੈ ਲਵਾਂ ਨਾ, ਜੇ ਉਸੇ ਟਾਈਮ ਉਹ ਮੈਨੂੰ ਨਾ ਮਾਰੇ ਤੇ ਉਹਨੂੰ ਦਰਦ ਹੁੰਦੀ ਰਹੇਗੀ। ਇਹ ਤੇ ਸਾਰੀ ਡੀਲ ਬਿੱਚੂ ਵਾਲਾ ਉਹ ਕਿਹੜਾ ਵਾ ਕੱਢ ਬਿੱਚੂ ਠੂਆ ਸਾਜੀ ਜੀ। ਭਾਈ ਦਾਨਿਸ਼ ਤੇ ਇੱਕ ਮਿਸਾਲ ਵੀ ਮਸ਼ਹੂਰ ਹੋਈ। ਯਾਰ ਨਹੀਂ ਤੇ ਕਹੇ, ਜੇ ਉਸੇ ਟਾਈਮ ਵਾਪਸ ਮੇਰੀ ਚੁੰਮੀ ਨਾ ਲਵੇ ਤੇ ਉਹ ਮੈਂ ਜਿੰਨਾ ਤੁਰੀ ਜਾਵਾਂਗਾ ਨਾ, ਉਹਨੂੰ ਦਰਦ ਹੁੰਦੀ ਰਹੇਗੀ, ਉਹਨੂੰ ਮੈਨੂੰ ਲੱਭ ਕੇ ਮਾਰਨਾ ਪੈਣਾ। ਹਾਂਜੀ ਹਾਂ, ਦਾਨਿਸ਼ ਵੀ ਏਡੀ ਲੰਮੀ ਚੁੰਮੀ ਲੈਂਦਾ ਵਾ, ਬਾਅਦ ਚ ਬੋਲ ਲੈਂਦੇ ਰਹਿੰਦੇ। ਕਿੰਨੀ ਦੇਰ? ਇੰਨੀ ਲੰਮੀ ਚੁੰਮੀ। ਅੱਧੇ ਪੌਣੇ ਘੰਟੇ ਬਾਅਦ ਜਾ ਕੇ ਮਾੜੇ ਮਾੜੇ ਸਿੱਧੇ ਹੁੰਦੇ। ਸਾਜੀ ਇੱਕ ਮਿਸਾਲ ਮਸ਼ਹੂਰ ਆ ਕਿ ਦਾਨਿਸ਼ ਦਾ ਚੁੰਮਿਆ ਪਾਣੀ ਨਹੀਂ ਮੰਗਦਾ। ਹਾਂਜੀ, ਹਾਂ ਸਹੀ ਗੱਲ ਆ। ਵਾਹ ਵਾਹ, ਓਏ ਓਏ ਓਏ, ਵੱਡੀ ਗੱਲ ਆ। ਉਸਤਾਦ ਜੀ ਦਾਨਿਸ਼ ਨੇ ਇੱਕ ਬੰਦੇ ਚੁੰਮੀ ਲਈ, ਉਹ ਯਾਦ ਚਲੇ ਗਈ, ਪਾਗਲ ਹੋ ਗਿਆ। ਪਾਗਲ ਹੋ ਗਿਆ। ਮੈਂ ਅੱਗੇ ਆਪਣਾ ਸਾਬਣ ਕੱਢ ਰਿਹਾ ਉਸਤਾਦ ਜੀ, ਹਾਂਜੀ, ਚੁੰਮੀ ਮਾਰ ਕੇ ਸਾਬਣ ਉੱਤੇ ਮੇਰੇ ਬੁੱਲ ਬਣੇ ਹੋਣਗੇ, ਜ਼ਿਆਦਾ ਜਾਗ ਬਣਾਈ। ਉਸਤਾਦ ਜੀ ਨਹੀਂ, ਇਹ ਬੜੀ ਅੱਛੀ ਦੀ ਗੱਲ ਕੀਤੀ। ਕਹਿੰਦਾ ਮੈਂ ਜਿਹਦੀ ਚੁੰਮੀ ਲੈ ਲਵਾਂ ਨਾ, ਉਹ ਮੈਨੂੰ ਲੱਭ ਕੇ ਮਾਰਨਾ ਨਾ, ਤੇ ਉਹਦੇ ਦਰਦ ਹੁੰਦੀ ਰਹਿੰਦੀ। ਉਸਤਾਦ ਜੀ ਬਚਪਨ ਤੋਂ ਹੀ ਸ਼ੌਕ ਹੈ ਚੁੰਮੀਆਂ ਦਾ। ਨਹੀਂ ਨਹੀਂ ਯਾਰ, ਨੋਨੀ ਵਾਲਾ ਹੁਣ ਕੀ ਕਰਨਾ ਜਿਹੜਾ ਉਹਨੇ ਕਿਹਾ? ਉਸਤਾਦ ਜੀ 500 ਰੁਪਏ, 1000 ਰੁਪਏ, 80 ਰੁਪਏ। ਉਸਤਾਦ ਜੀ ਕਰਦੇ ਆ, 100 ਕਿਉਂਕਿ ਰੁਪਇਆ। ਅਸੀਂ ਇੱਥੇ ਤਾਂ ਗੱਲਾਂ ਪੂਰੀਆਂ ਕਰਨਾ, ਦਿਲ ਨਹੀਂ ਤੋੜਨਾ ਚਾਹੀਦਾ ਕਿਸੇ ਇੱਕ ਦਾ। ਇੱਕ ਸ਼ਰਤ ਆ ਇਹਦੇ ਵਿੱਚ ਉਸਤਾਦ ਜੀ ਮੇਰੀ, ਕਿਉਂਕਿ ਮੈਂ ਦੇਣੀ ਆ ਚੁੰਮੀਆਂ,
ਇੱਕ ਸ਼ਰਤ ਆ, ਜੇ ਪਹਿਲੇ ਤੁਹਾਡੀਆਂ ਉਹ ਜਿਹੜੀਆਂ ਟਵਿਸਟਮੈਂਟਾਂ ਪੂਰੀਆਂ ਹੋਈਆਂ ਵਾ ਤੇ ਇਹ ਵੀ ਵਿੱਚ ਉਹਨਾਂ ਦੇ ਐਡ ਕਰ ਲਓ, ਜਾਂ ਪਹਿਲੀਆਂ ਪੂਰੀਆਂ ਕਰਾ ਕੇ ਫਿਰ ਇਹ ਤੋਂ ਸ਼ੁਰੂ ਹੋ ਜਾਣਾ। ਹਾਂ ਤੁਹਾਡਾ ਕੁੰਨਾ ਵੀ ਵਿੱਚੇ ਰਹਿ ਗਿਆ, ਉਹ ਤੁਹਾਡੇ 11,000 ਵੀ ਵਿੱਚ ਰਹਿ ਗਿਆ, ਮਿਰਚਾਂ ਦੇ ਮੂੰਹ ਵੀ ਉਹ ਸਾਰਾ ਵਿੱਚੇ ਰਹਿ ਹੈਲੋ ਇਹ ਤੇ ਵੀ ਜਾਤੀ ਹੈ, ਫਿਰ ਮੇਰੀ ਚੁੰਮੀਆਂ ਵੀ ਉਧਰ ਪੈ ਜਾਣੀ। ਯਾਰ ਨਾਲੇ ਪਨਿਸ਼ਮੈਂਟ ਉਹ ਦੱਸੋ ਭਾਈ ਜਿਹੜੀ ਕੋਈ ਤੇਰੀ ਰਿਸਪੈਕਟ ਵਾਲੀ ਹੋਵੇ। ਆ ਹੁਣ ਮਤਲਬ ਉਹਨੇ ਨੋਨੀ ਨੇ ਢੋਲਕੀ ਗਲ ਚ ਪਾ ਕੇ ਘੰਟਾ ਘਰ ਮੰਗਣਾ 2000 ਇਹ ਨਹੀਂ ਸਹੀ। ਨਹੀਂ ਯਾਰ ਰਿਸਪੈਕਟ ਜੇ ਤੂੰ 20 ਲੱਖ ਰੁਪਏ ਦਿਓ ਮੈਂ ਤਦ ਨਾਲ ਉਹਨੂੰ ਕਰਨ ਦਿਆਂ। ਓਏ ਹੋਏ ਹੋਏ ਰਿਸਪੈਕਟ। ਯਾਰ ਹੋਰ ਕੀ ਗੱਲ, ਹੋਰ ਕੋਈ ਦਿਮਾਗ 'ਚ ਗੱਲ ਨਹੀਂ ਆ ਰਹੀ, ਕੋਈ ਐਸੀ ਕੋਈ ਅੱਛੀ ਨਹੀਂ ਆ ਰਹੀ। ਤਾਜੀ ਐ ਮਿਰਚਾਂ ਆ ਰਹੀਆਂ ਨੇ, ਚੁੰਮੀਆਂ ਆ ਰਹੀਆਂ ਨੇ, ਮੰਗਣਾ ਲਿਆ ਰਹੇ ਨੇ, 3-4 ਚੀਜ਼ਾਂ ਹੀ ਆ ਰਹੀਆਂ, ਹੋਰ ਬੜਾ ਕੁਝ ਹੈ। ਚੁੰਮੀ ਬਹੁਤ ਆ ਰਹੀ। ਮੇਰੇ ਕੋਲ ਮਸ਼ਵਰਾ ਕਰ ਲਓ, ਮੈਨੂੰ ਕੋਈ ਜਾਨੀ ਭਾਈ ਅਸੀਂ ਤੁਹਾਨੂੰ 50,000 ਭੇਜ ਰਹੇ ਆ, ਪਨਿਸ਼ਮੈਂਟ ਆਪੇ ਕੋਈ ਹਿਸਾਬ ਦੀ ਕਰ ਆਪ ਦੱਸੋ ਜਿਹੜੇ ਕੋ ਸਾਡੀ ਸਮਝ ਆਉਂਦੀ ਹੈ। ਨਾਲੇ ਉਸਤਾਦ ਜੀ ਜਿੱਦਾਂ ਦੇ ਹਾਲਾਤ ਜਾਣਦੇ ਆ, 6 ਘੰਟੇ ਬਾਅਦ ਵੀ 1300 ਰੁਪਏ ਇਕੱਠਾ ਹੋਣਾ, 2000 ਤੇ ਸ਼ਾਮ ਪੈ ਜਾਣੀ। ਹਾਂਜੀ ਹਾਂਜੀ ਵਾਹੋ ਯਾਰ 50 ਰੁਪਏ ਦੀ ਚੁੰਮੀ ਕਿੱਥੇ ਵਿਚਾਰਾ ਮਰ ਜਾਊਗਾ। 100 ਵਾਲੇ ਕੋਲ ਆਵੇ ਡਾਇਰੈਕਟ ਹੀ 5000 ਦੀਆਂ ਕਿੰਨੀਆਂ ਬਣਦੀਆਂ। ਤੇ ਉਹਨੇ ਕਹਾ ਚੁੰਮੀ ਹਰ ਇੱਕ 7-8 ਹਜ਼ਾਰ ਰੁਪਇਆ ਜਦੋਂ 50 ਰੁਪਏ ਦੀ ਚੁੰਮੀ ਨਾ ਬਣ, ਇਹਦੇ ਇਧਰੋਂ ਆਰ ਪਾਰ ਨਜ਼ਰ ਆਉਣ ਲੱਗ ਪਿਆ। ਤੇ ਉਹਨੇ ਕਹਾ ਉਹ ਇਧਰੋਂ ਪੁੱਲ ਮਾਰਨੇ, ਇਧਰੋਂ ਕਰਕੇ ਬਾਹਰ ਨਿਕਲ। ਹਰ ਕੋਈ ਚੁੰਮੀ ਦੀ ਕਹਿੰਦਾ ਆਵਾਜ਼ ਵੀ ਲੈਦਾ ਆਵੇ, ਐਕਸ਼ਨ ਵੀ ਲੈਦਾ ਹੋ। ਹਾਂ ਉਹੀ ਉਹਨੇ ਵੀ ਸਾਜ ਇੰਨੀਆਂ ਪਨਿਸ਼ਮੈਂਟਾਂ ਕੀਤੀਆਂ ਆਪਾਂ ਇਹਨਾਂ ਦੇ ਕਹਿਣ ਤੇ। ਜੀ ਕਿੰਨੀਆਂ 2-3 ਕੀਤੀਆਂ ਹਲੇ। ਉਸਤਾਦ ਜੀ ਮਿਰਚਾਂ ਖਾਧੀਆਂ ਵੇ ਗੱਲ ਵਾ ਨਹੀਂ ਸੀ ਕਰਕੇ ਵੀ ਦਿਖਾਇਆ। ਮੈਨੂੰ ਜੱਫੀਆਂ ਪਾਈਆਂ ਤੁਸੀਂ। ਤੁਹਾਨੂੰ ਜੱਫੀਆਂ ਪਾਈਆਂ ਤੁਹਾਡੀਆਂ ਉੱਥੇ ਬੋਸੇ ਰਹੇ ਮੱਥਿਆਂ ਤੋਂ। ਹਾਂ। ਮੈਂ ਟੱਕ ਖਾਦਾ, ਇਹਨੇ ਵੀ ਕੁਝ ਕੀਤਾ ਮਿਰਚਾਂ ਟੱਕ ਟੱਕ। ਉਸਤਾਦ ਜੀ ਅਗਰ ਅਸੀਂ ਇਹਨਾਂ ਦੇ ਕਹਿਣ ਤੇ ਬਿਗ ਬੋਸ ਸ਼ੁਰੂ ਕਰ ਲੈਂਦੇ, ਫਸ ਜਾਣਾ। ਭਾਈ ਉਹਨਾਂ ਦਾ ਵਿਹਾਰ ਹੀ ਨਹੀਂ ਚੰਗਾ। ਅਸੀਂ ਕਿੱਧਰ ਜਾਣਾ ਸੀਗਾ? ਵਿਹਾਰ ਹੀ ਨਹੀਂ ਚੰਗਾ। ਉਹ ਜਿਹੜੇ 3 ਟੱਕ ਵਾਲੇ ਨੇ ਵੀ ਕੋਈ ਦੁਬਾਰਾ ਨਹੀਂ ਮੈਸੇਜ ਕੀਤਾ। ਉਹਨੇ ਕਹਿੰਦੇ ਜੀਮੇਲ ਹੀ ਬੰਦ ਕਰਤੀ ਹੈ। ਉਹਨੇ ਆਪਣੀ YouTube ਵੀ ਮੈਨੂੰ ਜੱਫੀਆਂ ਪਵਾ ਕੇ ਮੇਰੇ ਮੱਥੇ ਚ ਮੂ ਕੇ ਮੁੜ ਕੇ ਪਤਾ ਨਹੀਂ ਕਿੱਥੇ ਚਲਾ ਗਿਆ। ਉਹਦਾ ਵਾਈਫਾਈ ਬੰਦ ਹੋ ਗਿਆ ਪਤਾ ਨਹੀਂ। ਸਾਨੂੰ ਜੱਫੀ ਭਾਜੀ ਆ ਜਿਹੜੇ 3 ਅਸੀਂ ਕੀਤੇ ਨਾ, ਇਹ ਮੇਲ ਦੇ ਉੱਤੇ ਲਿਖਿਆ ਕਰੋ। ਹਾਂ ਤੱਕ ਵਾਲਾ ਉੱਤੇ ਲਿਖਿਆ ਕਰੋ ਮੈਂ ਹਾਰ ਗਿਆ ਹੂੰ। ਮੈਂ ਉਹ ਹੂੰ ਜੋ ਹਾਰ ਗਿਆ ਹੈ। ਹਾਰਾ ਹੋਇਆ ਇਨਸਾਨ। हारा हुआ इंसान हूं मैं। ਆ ਪਹਿਲੇ ਇਹ ਕਲੀਅਰ ਕਰਾ ਲਓ ਆਪਣੀਆਂ 3, ਫਿਰ ਮੇਰੀ ਚੁੰਮੀਆਂ ਵੀ ਪਾ ਲਓ। ਗੱਲ ਵੀ ਹਾਂ ਭਾਈ ਪਹਿਲੇ ਸਾਡਾ ਪਹਿਲਾ ਹਿਸਾਬ ਕਲੀਅਰ ਕਰੋ। ਇੰਜ ਨਹੀਂ ਭਾਈ ਸੀ 5000 ਦੇ ਹਿਸਾਬ ਦੇ ਸਾਜ ਮੈਂ ਖਰਚਾ ਵੀ ਕਰ ਲਿਆ ਸੀ ਪੁੱਛੋ ਤੇ। ਕਿੰਨੇ ਬੰਦੇ ਸੀ ਹੁਣ ਤੇ ਮੈਨੂੰ ਇਹ ਵੀ ਭੁੱਲ ਗਿਆ। ਬਿਸਕੁਟ ਦੇ ਕਿੰਨੇ ਸੀ? 5000 ਰੁਪਏ ਸੀਗਾ ਮੈਨੂੰ ਪੁੱਛੋ। ਬਿਸਕੁਟ ਦਾ ਹਾਂਜੀ 11,000 ਜਿਹੜਾ ਮੇਰੇ ਨਾਲ ਜੱਫੀ ਪਾ ਗਿਆ ਹੈ ਉਹਦਾ ਤੇ ਵੱਡੇ ਨਿਜਾਮ ਸੀਗਾ। ਉਹਦਾ ਕੁੰਨਾ ਸੀ। ਕੁੰਨਾ ਉਹਦਾ ਫਰਦਰ ਕੁੰਨਾ ਸੀ। ਹਾਏ ਜਿੱਥੋਂ ਅਸੀਂ ਕਹੀਏ ਹਾਂ ਤੇ ਇੱਕ ਹੋਰ ਸੀ ਮਿਰਚਾਂ ਵਾਲਾ 12000 ਰੁਪਏ ਮਿਰਚਾਂ ਸੀਗਾ। 11 ਇੱਕ ਸਪਰੈਡ ਤੇ 10 ਮਿਰਚਾਂ। ਨਹੀਂ ਉਹ ਤੇ ਖਾਦੀ ਨਹੀਂ, ਉਹ ਤੇ ਕੀਤਾ ਸਾਜੀ ਮੈਂ ਤਾਂ 4-5 ਖਾਧੀਆਂ ਨਹੀਂ ਬੈਠੇ ਬੈਠੇ। ਅਸੀਂ ਚੈੱਕ ਕੀਤਾ ਸੀ ਜਿਹੜੀ ਗੱਲ ਸਹੀ ਹੈ ਸਹੀ ਆ। ਹਰਾਮ ਨਹੀਂ ਖਾਣਾ। ਟੱਕ ਵਾਲੀ ਪਨਿਸ਼ਮੈਂਟ ਸਾਜ ਜੀ ਤੇ ਤੁਹਾਡੇ ਬੋਸੇ ਵਾਲੀ। ਟੱਕ ਵਾਲੀ ਤੇ ਹਾਰ ਗਏ ਸੀ। ਟੱਕ ਵਾਲੀ ਗਿਆ ਕੰਮ। ਉਹਦਾ ਫੈਸਲਾ ਹੋਣਾ। ਉਹ ਸ਼ੋਅ ਅਪਲੋਡ ਹੋ ਗਿਆ ਟੱਕ ਵਾਲਾ। ਨਹੀਂ ਉਹ ਅੱਜ ਹੋਣਾ ਵਾ ਸੱਚ। ਉਹ ਹੋ ਗਿਆ ਹੁਣ ਜਦੋਂ ਆਹ ਦੇਖ ਰਹੇ ਉਦੋਂ ਹੋ ਗਿਆ ਵਾ। ਹਾਂ ਉਹ ਹੋ ਗਿਆ ਹੁਣ। ਯੈਸ ਇਹ ਵੀ ਅੱਛੀ ਗੱਲ। ਉਹ ਨਾਲੇ ਸਾਜ ਜੀ ਭਾਵੇਂ ਉਹਨਾਂ ਨੂੰ ਬੁਰਾ ਭਲਾ ਲੱਗਾ ਤਾਂ ਉਹ ਸ਼ੋਅ ਤਾਂ ਹਜੇ ਦੇਖਿਆ ਨਹੀਂ ਉਹਨਾਂ ਨੇ ਹਜੇ ਤੱਕ ਇੱਕ ਉਹ ਮਿਸਾਲ। ਦੇਖ ਕੇ ਉਹ ਹਾਂ ਯਾਰ ਇਹ ਵੀ ਗੱਲ ਸਹੀ। ਉਹ ਦੇਖ ਕੇ ਤਾਂ ਤੁਹਾਨੂੰ ਹੁਣ ਭਾਵੇਂ ਮੁੱਕਰ ਜਾਣਾ ਗੱਲਾਂ ਸੁਣ ਕੇ। ਉਹ ਮਾ ਸੌਰੀ ਭਾਜੀ ਪਤਾ ਮੈਨੂੰ ਭਾਜੀ ਪਤਾ ਨਹੀਂ ਲੱਗਾ। ਉਹਦੀ ਵਜ੍ਹਾ ਪਤਾ ਕੀ ਮੈਂ ਸਮਝਿਆ ਕਿ ਉਹ ਸ਼ੋਅ ਅਪਲੋਡ ਹੋ ਗਿਆ, ਲੇਕਿਨ ਉਹ ਅਸੀਂ ਜਦੋਂ ਰਿਕਾਰਡ ਕਰ ਰਹੇ ਉਨੀ ਦੇਰ ਤੱਕ ਤੋਂ ਅਪਲੋਡ ਹੀ ਨਹੀਂ ਸੀ ਹੋਇਆ। ਮੈਂ ਵੀ ਕਹਾਂ ਏਡੇ ਮਾੜੇ ਨਹੀਂ ਹੋ ਸਕਦੇ। ਨਹੀਂ ਬੰਦੇ ਚੰਗੇ ਉਹ ਨਾ ਗੁੱਸੇ ਦੇ ਵਿੱਚ ਕਿਤੇ ਨੱਥੀ ਹੋ ਜਾਂਦੀ। ਨਹੀਂ ਕਰਦੇ, ਉਹ ਬੜੇ ਅੱਛੇ ਬੰਦੇ। ਨਹੀਂ ਉਹ ਕੁੰਨੇ ਵਾਲਾ ਮੁੱਕਰ ਗਿਆ ਤੇ ਫੇਰ ਉਹਨੂੰ ਕੁਝ ਨਹੀਂ ਕਰਾ ਦਾਂਗੇ ਬਾਅਦ ਕੋਈ ਰੋਲਾ ਨਹੀਂ ਜੇ ਉਹ ਕੁੰਨੇ ਵਾਲਾ ਨਾ ਮੁੱਕਰੇ, ਬਾਕੀ ਬਿਸਕੁਟ ਵਾਲਾ ਭਾਵੇਂ ਮੁੱਕਰ ਜੇ। ਹਾਂ 5000 ਦੀ ਖੈਰ ਆ, ਉਹ ਵੀ ਨਹੀਂ ਮੁੱਕਰਦਾ। ਅੱਛਾ ਜੀ। ਲੇਕਿਨ ਉਹਦੇ ਚ ਅਸੀਂ ਆਵਾਮ ਤੇ ਫੈਸਲਾ ਸਿੱਟਿਆ ਸੀ। ਹਾਂ ਉਹ ਹੁਣ ਅਗਲੇ ਹੁਣ ਆਵਾਮ ਨੇ ਫੈਸਲਾ ਕਰ ਦਿੱਤਾ ਵਾ। ਹਾਂ ਲੇਕਿਨ ਸਾਨੂੰ ਹੁਣ ਪਤਾ ਨਹੀਂ ਲੱਗਿਆ ਅਜੇ ਤੱਕ। ਹੁਣ ਸਾਨੂੰ ਅਗਲੇ ਸ਼ੋਅ 'ਚ ਪਤਾ ਲੱਗੇਗਾ। ਅਸੀਂ ਤਾਂ ਵਿੱਚ ਕੀ ਆ ਉਲਟ ਪੁਲਟ ਹੋ ਗਿਆ ਸਾਰਾ ਯਾਰ। ਫੋਲ ਫੋਲ ਹੋ ਗਿਆ ਤਾਂ। ਹਨਾ ਇਹ ਇਦਾਂ ਫਿਰ ਆ ਵੀ ਰੋਜ਼ ਇੱਕ ਸ਼ੋਅ ਕਰੋ ਤੇ ਅਗਲੇ ਇੰਜ ਹੋਣਾ, ਲੇਕਿਨ ਇੰਜ ਕਿੱਦਾਂ ਹੋ ਸਕਦਾ ਫਿਰ ਅਸੀਂ ਇੰਜ ਨਹੀਂ ਹੋ ਸਕਦਾ। ਇਹਦਾ ਕੋਈ ਹਿਸਾਬ ਕਰੀਏ ਇੱਕ ਤੇ ਮੈਂ ਕੀ ਕਰਾਂ। ਓਏ ਹੋਏ ਬਲ ਭਾਜੀ ਜੋ ਵੀ ਹੈ ਨਾ, ਜੋ ਵੀ ਆ ਤੁਹਾਡੇ ਸਾਹਮਣੇ ਆ। ਬਸ ਸਾਨੂੰ ਨਹੀਂ ਪਤਾ ਲੱਗਾ, ਸਾਨੂੰ ਇਹ ਲੱਗਾ ਕਿ ਅਸੀਂ ਕੱਲ ਪਰਸੋਂ ਸ਼ੋਅ ਕਰ ਦਿੱਤਾ ਤੇ ਉਹ ਸਾਨੂੰ ਪਤਾ ਲੱਗਾ ਵੀ ਉਹ ਤੇ ਹਲੇ ਚੜਿਆ ਹੀ ਨਹੀਂ। ਚਾਹ ਪਿਆ ਓਏ ਮੇਰੇ ਕੋਲ ਮਿਲਿਆ ਆਇਆ ਮੇਰੀ ਚਾय ਰਾਜਾ ਰੰਗੀਲਾ ਸਾਹਿਬ ਗਿਆ ਜਿਹੜਾ ਨਹੀਂ ਆ ਛੋਟਾ ਕਾਲ। ਉਹ ਰੰਗੀਲਾ ਓਏ ਬੜੇ ਰੰਗੀਲਾ ਨਹੀਂ ਰੰਗੀਲਾ ਔਰ ਰੰਗੀਲਾ ਸਾਹਿਬ ਗਿਆ ਤਾਂ ਜੀ। ਉਸਤਾਦ ਜੀ ਜਿਹੜੀ ਮੇਰੇ ਨਾਲ ਸ਼ਰਤ ਸੀਗੀ ਤੁਹਾਡੀ ਪਬਲਿਕ ਤੋਂ ਹਟ ਕੇ ਉਹਦੇ ਨੂੰ ਸਵਾਲ ਰੱਖੀ ਨਹੀਂ ਸਰ ਤੇ ਫਿਰ ਐ ਕਰਕੇ ਆ ਜਿਹੜੀ ਮੇਰੇ ਨਾਲ ਸ਼ਰਤ ਸੀ ਤਾਂ ਐ ਕਰ ਨਹੀਂ ਉਹ ਕਿਹੜੀ? ਡਰ ਗਏ ਉਹ ਬੱਕਰਾ ਜਿਹੜਾ ਪੱਠੇ ਖਾਣੇ ਉਹ ਬਾਹਰ ਹਾਂ ਪੱਤੇ ਖਾਣੇ ਸੀ। ਉਹ ਉੱਥੋਂ ਤੇ ਸ਼ੁਰੂ ਉਹਦਾ ਹੋਣਾ। ਤੁਸੀਂ ਮੇਰੇ ਨਾਲ 12000 ਰੁਪਏ ਮੁੱਕੇ ਕਿ ਤੂੰ ਸੀ ਭਾਜੀ ਉੱਥੇ ਸ਼ੁਰੂ ਕਰਨਾ ਸੀ ਨਾ। ਹਾਂਜੀ ਤੇ ਤੁਸੀਂ ਕਰਾਉਣਾ ਸੀ ਸਰ। ਉਸਤਾਦ ਜੀ ਇਸ ਵਿੱਚ ਇੱਕ ਬਰੀਕੀ ਆ।
ਉਹ ਇਮਲੀ ਦਾ ਬੂਟਾ ਵਾ ਹਾਂਜੀ। ਉਹਦੇ ਪੱਤੇ ਵੀ ਮਜ਼ੇਦਾਰ ਹੁੰਦੇ ਆ, ਖੱਟੇ ਮਿੱਠੇ ਜਿਹੇ। ਖੱਟੇ ਖੱਟੇ ਯਾਰ ਟਾਈਪ। ਜ਼ਿਆਦਾ ਜਿਹੜਾ ਮਰਜ਼ੀ ਤੂੰ ਕਿਹੜਾ ਹੁਣ ਜ਼ਹਿਰ ਵਾਲੇ ਪੱਤੇ ਅੱਕ ਕਰਦੇ ਦਾ ਬੂਟਾ ਬਾਹਰ ਹੈਗਾ ਸਾਜ ਜੀ ਲੈ ਉਹ ਖਵਾਉਣਾ ਉਹ ਨਹੀਂ ਭਾਈ ਬੰਦਾ ਮਰ ਜਾਂਦਾ ਉਹ ਚ ਜ਼ਹਿਰ ਹੁੰਦੀ ਹੈ ਸਾਜ ਨਹੀਂ ਅੱਖ ਖੋਲ ਰਸ ਸੁਣ ਮੇਰੀ ਗੱਲ ਐਲੋਵੇਰਾ ਦੇ ਤਾਜੀ ਪੱਤੇ ਖਾਣੇ ਆ ਇਹਨੇ, ਉਹ ਕੰਡਿਆਂ ਵਾਲੇ। ਕੁਆਰ ਗੰਦਲ। ਭਾਜੀ ਯੂਨੀਵਰਸਿਟੀ 'ਚ ਇੱਕ ਦਰਖਤ ਆ ਠੀਕ ਹੈ ਜੀ। ਬੜਾ 60 ਫੁੱਟ ਉੱਚਾ, ਉੱਤੇ ਤੂੰ ਬੱਕਰਾ ਬਣ ਕੇ ਚੜਨਾ, ਸਭ ਤੋਂ ਪੱਤਾ ਤੋੜ ਕੇ ਥੱਲੇ ਆਉਣਾ, ਥੱਲੇ ਆ ਕੇ ਜ਼ਮੀਨ ਨਾਲ ਚਾਰ ਹੱਥ ਪੈਰ ਲਾ ਕੇ ਫਿਰ ਦੂਜਾ ਪੱਤਾ ਚੜ ਜਾ। ਏਦਾਂ ਤੂੰ 20 ਪੱਤੇ ਤੋੜਨੇ ਉੱਥੋਂ। ਹਾਂਜੀ ਹੁਣ ਤੁਸੀਂ ਇਨਸਾਨ ਬਣ ਕੇ ਵੀ ਕਹੋ ਮੈਂ ਤਾਂ ਵੀ ਨਹੀਂ ਤੋੜਦੇ ਕਿਉਂਕਿ ਐਡਾ ਉੱਤੇ ਮੇਰੇ ਕੋਲ ਦਰਖਤ ਤੇ ਚੜਿਆ ਹੀ ਰਹਿਣਾ, ਮੈਂ ਕਿਹੜਾ ਟਾਰਜਨ। ਪਹਿਲਾ ਪਤਾ ਹਿੱਲੇ ਨਾ ਉਥੋਂ। ਅੱਛਾ ਹੁਣ ਤੂੰ ਬਾਹਰ ਬੱਕਰਾ ਬਣਨਾ, ਉਹ ਵੀ ਤੁਹਾਨੂੰ ਦੱਸੀ ਸੀ, ਇੱਕ ਹੋਰ ਸੀ ਉਹ ਕੇਲਿਆਂ ਵਾਲੀ। ਛਿਲਕੇ ਉਹ ਅਸੀਂ ਮੰਨੀ ਨਹੀਂ ਸੀ, ਬੱਕਰੇ ਵਾਲੀ ਤੇ ਅਸੀਂ ਮੰਨ ਗਏ ਸੀ। ਉਹ ਕਰ ਲੈਂਦੇ ਕਿੰਨੇ ਪੈਸੇ ਸੀ? ਤੁਸੀਂ 15000 ਰੁਪਇਆ ਗਿਆ। ਉਹ ਤੇਰੇ 1000 2000 ਦੀ ਗੱਲ ਹੋਈ ਸੀ। 1500 ਨਹੀਂ 1500 ਦੀ। 2000 ਦੀ ਨਹੀਂ ਚਲੋ ਤੁਸੀਂ ਵੀਡੀਓ ਪਹਿਲੇ ਦੇਖ ਲੈਣਾ, ਫਿਰ ਦੇਖ ਲੈਣਾ। ਇੱਧਰ 3000 ਦੀ ਨਹੀਂ ਤੇ ਕਸਮੇ ਤੁਸੀਂ ਨਾ 2000 ਰੁਪਏ। ਮੈਂ 5 ਕਿਹਾ ਸੀ, 1500 ਸੀ, ਮੈਂ 2000। 2500 ਚ ਤੇ ਤੁਸੀਂ ਟੱਕ ਲਾਇਆ ਯਾਰ ਸੀ ਤੂੰ ਮੰਨੇ ਤੇਰਾ ਜ਼ਹਿਰ ਖਾਣੀ ਮਰ ਜਾਣਾ ਤੂੰ, ਗਰਾਊਂਡ 'ਚ ਬੱਕਰੇ ਬਣਨਾ, ਕੁੱਤਾ ਵੀ ਤੇ ਬੜੇ ਨੇ ਨਾ ਸਾਰੀ ਦਿਹਾੜੀ। ਆ 20 ਮਿੰਟ ਮੈਂ ਤੈਨੂੰ ਇੱਜ਼ਤ ਦੇ ਰਿਹਾ ਵਾਂ, ਮੈਂ ਤੈਨੂੰ ਬੱਕਰਾ ਬਣਾ ਰਿਹਾ। ਨਾਲੇ ਉਹ ਤੈਨੂੰ ਹਲਾਲ ਕਰਤਾ ਉਹਨਾਂ ਨੇ, ਤੂੰ ਹਰਾਮ ਚ ਬੜੇ। 2500 ਦੀ ਤੁਸੀਂ ਆਪਣੇ ਮੂੰਹੋਂ ਗੱਲ ਕੀਤੀ ਸੱਚ, ਕਿਉਂ ਤੁਸੀਂ ਇਸ ਗੱਲ ਤੋਂ ਮੁਕਰਦੇ? ਨੋਨੀ ਸਾਹਿਬ ਡੱਡੂ ਬਣਨਾ ਤੁਸੀਂ ਪਾਰਕ 'ਚ, ਠੀਕ ਹੈ। ਪਿਓਰ ਜਿਵੇਂ ਤੂੰ ਬਹਿੰਦਾ ਨਹੀਂ ਡੱਡੂ, ਉਂਝ ਡਾਈ ਮਾਰ ਕੇ ਡੱਡੂ ਪਾਰਕ ਦੇ ਵਿੱਚ। ਮੈਂ ਤਿੰਨਾਂ ਚੋਂ ਪੰਜਾਂ ਜਗ੍ਹਾ ਤੇ ਨਾ ਖਾਣ ਵਾਲੀ ਕੋਈ ਚੀਜ਼ ਰੱਖ ਦੇਣੀ, ਤੂੰ ਡੱਡੂ ਬਣ ਕੇ ਨਾ ਸਾਰੇ ਜਗ੍ਹਾ ਉਹ ਖਾਣੀ ਉਹ ਖਾਣੀ ਆ। ਤਾਜੀ ਉਹਦੀ ਤੇ ਜ਼ੁਬਾਨ ਏਦਾਂ ਫੜ ਨਹੀਂ ਤੂੰ ਨਾਰਮਲ ਖਾਣੀ ਹੈ, ਤੂੰ ਸਿਰਫ ਡੱਡੂ ਸਟਾਈਲ ਬਣਨਾ ਵਾ। ਜਾਣਾ ਡੱਡੂ ਤਰ੍ਹਾਂ। ਜਾਣਾ ਡੱਡੂ ਤੋਂ ਉਂਝ ਤੂੰ ਹੱਥ ਨਾਲ ਫੜ ਕੇ ਖਾ ਲੈਣੀ। ਉੱਥੇ ਅਸੀਂ ਤੈਨੂੰ ਖਵਾ ਦਾਂਗੇ, ਅੱਜ ਸਾਡਾ ਪਾਲਤੂ ਡੱਡੂ ਆ ਤੂੰ। ਠੀਕ ਹੈ ਸ਼ਰਤ। ਮਤਲਬ ਅਸੀਂ ਇੱਕ ਮਿਸਾਲ, ਅਸੀਂ ਬੈਠੇ ਇੱਧਰ ਦਾਨਿਸ਼ ਬੈਠਾ, ਇੱਧਰ ਕਾਲੂ ਬੈਠਾ, ਇੱਧਰ ਮੈਂ ਬੈਠਾ, ਇੱਧਰ ਆ ਬੈਠਾ, ਅਸਾਰਾ ਕਹਿਣਾ ਡੱਡੂ ਤੇ ਤੂੰ ਉਧਰੋਂ ਨਹੀਂ ਡੱਡੂ ਐ ਆਲੇ ਫੜ ਖਾ ਲਾ, ਤੇ ਤੂੰ ਖਾ ਕੇ ਉਧਰੋਂ ਤੈਨੂੰ ਦਾਨਿਸ਼ ਕਹਿਣਾ ਡੱਡੂ ਉਲੇ ਸ਼ੁਲਸ਼, ਤੇ ਤੂੰ ਉਧਰ ਚੱਲਣਾ। ਉਹ ਡੱਡੂ ਵਾਲੇ ਨਹੀਂ ਹੁੰਦੇ ਸੀ। ਉਲਸ਼ ਨਹੀਂ ਹੁੰਦਾ, ਕੱਲਾ ਹੀ ਡੱਡੂ। ਹਾਂ ਡੱਡੂ ਤੁਮ ਠੀਕ ਹੈ ਜੀ। ਆ ਜਾ ਬਰੇ ਸ਼ਰਤ ਦੱਸੋ। 2000 ਤੈਨੂੰ 2000 ਨੂੰ ਬਸ ਠੀਕ ਹੈ, ਡਨ ਹੋ ਗਿਆ। ਡਨ ਹੋ ਲੋ ਜੀ, ਇਸ ਤੋਂ ਅਗਲਾ ਸ਼ੋਅ ਬਾਹਰ ਸ਼ੁਰੂ ਕਰਦੇ ਆ। ਬਾਹਰ ਚਾਨਣ ਹੈਗਾ ਹਲੇ? ਹਲਕਾ ਫੁਲਕਾ। ਬਸ ਠੀਕ, ਅਗਲਾ ਸ਼ੋਅ ਆਪਾਂ ਸ਼ੁਰੂ ਕਰਦੇ ਆ, ਤੇ ਜਾਂ ਫਿਰ ਕੱਲ ਸਟਾਰਟ ਇੱਥੋਂ ਕਰ। ਕੱਲ ਨੂੰ ਸਾਜੇ ਦੋ ਹੋ ਗਏ ਤੂੰ, ਠੀਕ ਹੈ। ਹਾਂ ਵੀ ਤੂੰ ਵੀ ਕੱਲ ਦਾ। ਮੈਂ ਕਹਿੰਦਾ ਬਾਹਰ ਪਨਿਸ਼ਮੈਂਟਾਂ ਦਾ ਹੀ ਕਰੀਏ। ਮੇਰਾ 1 ਮਿੰਟ ਅੱਧਾ ਕਿਲੋ ਦਹੀਂ ਲਿਆਣੀ ਹੈ, ਲੰਮੇ ਪੈ ਕੇ ਇਹਨੇ ਮੂੰਹ ਨਾਲ ਹੀ ਉਹਦੀ ਚੀਨੀ ਖੋਰਨੀ ਹੈ, ਹੱਥ ਪਿੱਛੇ ਬੰਨ ਦੇਣੇ ਤੇ ਮੂੰਹ ਨਾਲ ਹੀ ਉਹ ਖਤਮ ਕਰਨੀ ਹੈ। ਆ ਤੇ ਨਾ ਭਾਜੀ ਰੈਗੂਲਰ ਬੋਤਲ ਪੈਪਸੀ ਦੀ ਹੱਥ ਬੰਨ ਕੇ ਢੱਕਣ ਸਮੇਤ ਅੱਗੇ ਰੱਖ ਦੇਣੀ ਹੈ, ਢੱਕਣ ਵੀ ਮੂੰਹ ਨਾਲ ਖੋਲਣਾ ਤੇ ਮੂੰਹ ਨਾਲ ਚੁੱਕ ਕੇ ਪੀਣੀ ਵੀ। ਠੀਕ ਹੈ। ਹਾਂ ਕਰਦੇ ਕੱਲ ਨੂੰ ਡੰਗਰ ਜੀ ਮੈਂ ਏਲੀਅਨ ਮੈਂ ਕਰਦਾ, ਮੇਰੇ ਨਾਲ ਲਾਸ਼ਰ ਢੱਕਣ ਵੀ ਖੋਲਣਾ ਵਾ। ਢੱਕਣ ਵੀ ਮੂੰਹ ਨਾਲ ਖੋਲੂ। ਕਿੰਨੇ ਦੀ ਲਾਉਣੀ ਆ? ਬੋਤਲ ਬੰਨੂਗਾ ਵੀ ਨਹੀਂ, ਸਿੰਪਲ ਬੋਤਲ ਲਿਆ ਕੇ ਨਾ ਮੈਂ ਤੈਨੂੰ ਕਹੂੰਗਾ ਟੇਬਲ ਆ, ਇਹਦੇ ਤੇ ਬੋਤਲ ਲਾ ਦੇ ਕਾਲੂ, ਜਿੱਥੇ ਮੇਰਾ ਯਾਨੀ ਮੂੰਹ ਆ ਜਾਵੇ। ਰੈਗੂਲਰ ਬੋਤਲ ਢੱਕਣ ਸਮੇਤ ਪੈਪਸੀ ਦੀ, ਕੋਕ ਦੀ, ਜਿਹੜੀ ਤੂੰ ਬੋਤਲ ਰੱਖ ਦੇਣੀ ਆ, ਹੱਥ ਮੇਰੇ ਬੰਨ ਦੇਣੇ, ਜਾਂ ਹੱਥ ਮੈਂ ਪਿੱਛੇ ਕਰ ਲੈਣੇ, ਹੱਥ ਲੱਗਣਗੇ ਨਹੀਂ, ਤੁਸੀਂ ਸਾਰਿਆਂ ਨੂੰ ਉੱਥੇ ਹੋਣਾ। ਕਿਸੇ ਚੀਜ਼ ਨਾਲ ਬੋਤਲ ਨੂੰ ਆਸਰਾ ਨਹੀਂ ਦੇਣਾ, ਸਿੰਪਲ ਤੂੰ ਬੋਤਲ ਖਿਲਾਰ ਦੇਣੀ ਹੈ ਸਾਦਾ। ਮੈਂ ਮੂੰਹ ਦੇ ਨਾਲ ਉਹਦਾ ਢੱਕਣ ਖੋਲਾਂਗਾ, ਮੂੰਹ ਨਾਲ ਬੋਤਲ ਚੁੱਕ ਕੇ ਪੀ ਲਾਂਗਾ ਸਾਰੀ। ਲਓ ਨਾ ਲਓ ਸਾਜ ਜੀ, ਮੈਂ ਲਾਣਾ। ਓਏ ਜਿਹੜਾ ਤੁਸੀਂ ਕਹਿੰਦੇ ਹੋ, ਮਤਲਬ ਮੈਂ ਕਰਾਂ? ਹਾਂਜੀ ਤੁਸੀਂ ਕਰੋ, ਮੈਂ ਤਾਂ ਕਿੰਨੇ ਪੈਸੇ ਦੇ? ਤੂੰ ਦੱਸਣਾ, ਮੈਂ ਤੈਨੂੰ ਆਫਰ ਕਰਾਈ, ਤੂੰ 1000 ਰੁਪਇਆ ਦੇ ਤੈਨੂੰ। ਲੱਖ ਲਾਨਤ ਬੇਟੇ ਕੀ ਸੱਜਾ ਨਹੀਂ, ਤੁਹਾਡੇ ਸਾਰੇ ਜਿਹੜੇ ਨਹੀਂ ਜਿਨ੍ਹਾਂ ਦੇ ਮੰਨਣ ਚ ਆਉਂਦੇ ਆ, ਉਹ ਮਿਕਸ ਹੋ ਕੇ ਪੈਸੇ ਪਾ ਕੇ ਲਾ ਲਓ। ਨਹੀਂ ਮੈਂ ਕੱਲਾ ਹੀ ਇੱਥੇ ਅਲਹਮਦੁਲਿਲਾ 2000 ਘੱਟ ਤੋਂ ਘੱਟ ਕਰ 2000 ਰੁਪਇਆ ਨਾ 2000 ਹੁਣ ਤੁਹਾਨੂੰ ਕਰਤਾ 2000 ਹੋਰ ਕੀ ਕਰਤਾ? ਉਹ ਮਨਸ਼ਾ ਜੀ ਕੋਈ ਪੈਸੇ ਬਤਾਓ। 2400 ਰੁਪਏ ਦਾ ਸੂਪ ਦਾ ਬਾਲ ਆ ਅੱਛਾ ਨਮਵਾ ਚ, ਇੰਨੇ ਕ ਦਾ ਮੇਰਾ ਹਾਲ। ਇੰਨੇ ਕਦਾ ਹੀ ਆ। 2 ਬਾਲ ਪੀਣੇ ਆ 5000 ਰੁਪਏ ਦੇ, ਔਰ ਪੀਣੇ ਵੀ ਆਪਾਂ ਸਾਰਿਆਂ ਨੇ, ਜਾਓ ਵੀ ਕੈਸੀ ਗੱਲ ਆ, ਮੈਂ ਸਾਰਾ ਪੀਂਦਾ ਕਿਦੋਂ ਜਾਣਾ? ਜਦੋਂ ਤੁਸੀਂ ਕਹੋ। ਚਲੋ ਚੱਲੀਏ ਪਿਆ ਜੋ ਕੱਲ ਪਨਿਸ਼ਮੈਂਟ ਤੇ ਕਰਨੀ ਹੈ, ਫਿਰ ਉਸ ਤੋਂ ਬਾਅਦ ਹੁਣੇ ਹੋ ਜਾਣੇ। ਮੈਂ ਉਹ ਸ਼ੋਅ ਵੇਖਿਆ ਵਾ ਜਿਹਦੇ ਚ ਉਸਤਾਦ ਜੀ ਨੇ ਗੱਲ ਸੁਣਾਈ ਹੈ ਕਿ ਢੱਕਣ ਖੋਲੇ ਬਗੈਰ ਮੈਂ ਪੀਤੀ ਹੈ ਨਹੀਂ ਬੋਤਲ। ਖੋਲਿਓ ਬਗੈਰ ਨਹੀਂ, ਢੱਕਣ ਖੋਲ ਕੇ ਖੋਲ ਕੇ ਮੂੰਹ ਨਾਲ ਹੀ ਢੱਕਣ ਖੋਲਣਾ। ਹੱਥ ਨਹੀਂ ਲਾਉਣਾ। ਆ ਸਿੰਪਲ ਬੋਤਲ ਸਾਦਾ ਇੰਝ ਸਿੰਪਲ ਬੋਤਲ ਕੋਕ ਦੇ ਉੱਤੇ ਢੱਕਣ ਲੱਗਾ ਫਿਕਸ ਕੰਪਨੀ ਮੈਂ ਤੁਸੀਂ ਬਾਜ਼ਾਰੋਂ ਬੋਤਲ ਲਿਆਉਣੀ, ਮੈਂ ਉਹਨੂੰ ਹੱਥ ਵੀ ਨਹੀਂ ਲਾਉਣਾ, ਸਿੱਧਾ ਮੈਂ ਉਹਨੂੰ ਮੂੰਹ ਹੀ ਲਾਉਣਾ ਵਾ, ਤੁਸੀਂ ਰੱਖ ਦੇਣੀ ਆ, ਮੈਂ ਵੀ ਨਹੀਂ ਕਹਿਣਾ ਸਾਜੀ ਹੁਣੀ ਹੋਣ ਲੱਗਾ ਜੇ 9 ਵਜੇ ਵੀ ਸ਼ਾਮ ਨੂੰ ਜਾਣਾ ਮੰਗਵਾ ਬੋਤਲ 2000 ਰੁਪਇਆ ਸਾਜ। ਨਹੀਂ 2 ਨਹੀਂ 5। ਉਹ ਵੀ ਸਾਰਿਆਂ ਨੇ ਖਾਣਾ ਬੈਗ। 5000 ਰੁਪਇਆ ਤੂੰ ਐਡੇ ਦਾਅਵੇ ਨਾਲ ਹੁਣ ਪਰਸ ਕੱਢਿਆ ਨਾ, ਜੇ ਤੂੰ ਇੱਜ਼ਤ ਵਾਲਾ ਤੇ ਪਿੱਛੇ ਨਾ ਕਰੀ। ਇੱਟਾਂ ਚੁੱਕਣਾ ਨਾ ਲਾਉਣਾ, ਮੂੰਹ ਨਾਲ ਇੱਟਾਂ ਚੁੱਕਣੀਆਂ, 3 ਇੱਟਾਂ ਚੁੱਕਣੀਆਂ ਮੂੰਹ ਨਾਲ। 20 ਇੱਟਾਂ ਚੱਕਣੀਆਂ ਮੂੰਹ ਨਾਲ। ਕਿੰਨੇ 5000 ਕਿੰਨੇ ਚੁੱਕਣੀ? ਤੁਸੀਂ 20। ਤਾਂ ਤੈਨੂੰ ਕਹਿੰਦੇ ਆ ਤੁਸੀਂ ਇੱਕ ਛੋਟਾ ਜਿਹਾ ਤੂੰ ਇੱਕ ਚੁੱਕ ਕੇ ਦਿਖਾ ਦੇ ਮੂੰਹ ਨਾਲ। ਹਾਂ
ਮਤਲਬ ਰੱਸੀ ਰੁੱਸੀ ਕੋਈ ਕੁਛ ਨਹੀਂ ਸਿੱਧੀ ਸਾਦੀ ਕੁਛ ਨਹੀਂ, ਮੈਂ ਜੇ ਰੱਖ ਦੇਣੀ ਆ ਤਾਂ ਮੂੰਹ ਦੇ ਨਾਲ ਚੁੱਕਣੀ, ਦੰਦਾਂ ਨਾਲ, ਜ਼ਬਾਨ ਨਾਲ, ਹੋਂਟਾਂ ਨਾਲ, ਜਿੱਦਾਂ ਵੀ ਮੂੰਹ ਹੀ ਨਹੀਂ ਮੇਰਾ ਏਡਾ। ਮੈਂ 3 ਚੁੱਕਦਾ ਉਸਤਾਦ ਜੀ ਬਗੈਰ ਹੱਥ ਲਾਇਓ, ਬਗੈਰ ਬੰਨਿਓ, ਕੋਈ ਰੱਸੀ ਨਹੀਂ ਕੋਈ ਕੁਛ ਸੋਟੀ ਨਹੀਂ। ਇੱਟ ਦੇ ਨਾਲ ਇੱਕ ਵਾਰ ਤੀਲੀ ਵੀ ਲਾਵਾਂ, ਕੋਈ ਰੱਸੀ ਲਾਵਾਂ, ਕੋਈ ਟੇਪ ਲਾਵਾਂ, ਕੁਛ ਕਰਾਂ, ਮੈਂ ਹਾਰ ਗਿਆ। ਓਕੇ ਕਿੰਨੇ ਸ਼ਰਤ ਕਿੰਨੇ ਦੀ ਆ? ਇਹ 10 ਕਰ ਲਓ ਸਾਜ ਜੀ, ਮਿੱਟੀ ਵਾਲਾ ਇੱਕ ਮਿੰਟ ਜਿੰਨੇ ਵੀ ਕਹਿਣਗੇ ਮੈਂ ਓਕੇ ਕਰੂੰਗਾ। ਵੱਡਾ ਕੰਮ ਹੈ ਇਹਨੂੰ ਸੋਚ ਲੈਂਦੇ 3 ਇੱਟਾਂ ਵਾ ਇਹ ਵੀ ਠਹਿਰ ਜਾ ਇੱਕ ਮਿੰਟ। ਰਗੜਨ ਵਾਲਾ ਕੰਮ ਆ। 3000 ਦੀ ਵੀ ਓਕੇ 3 ਇੱਟਾਂ ਹਾਂਜੀ 9000 ਮੂੰਹ ਨਾ ਚੱਕਣੀਆਂ ਵਾ, ਮੂੰਹ ਨਾ ਚੱਕਣੀ ਕੋਈ ਰੱਸੀ ਨਹੀਂ, ਕੋਈ ਉਹਨਾਂ ਨੂੰ ਬੰਨਣਾ ਨਹੀਂ। ਨਹੀਂ, ਕੋਈ ਸੋਟੀ ਨਹੀਂ, ਕੋਈ ਧਾਗਾ ਨਹੀਂ, ਕੋਈ ਤੀਲੀ ਨਹੀਂ, ਕੁਛ ਵੀ ਨਾ ਸਾਦੀ ਤੁਸੀਂ ਇੱਟਾਂ। ਆ ਹੁਣ ਫਾਈਨਲ ਮੇਰੀ ਸੁਣ ਲੈਣਾ ਗੱਲ, ਤੁਸੀਂ ਮੈਨੂੰ ਨਵੀਆਂ ਇੱਟਾਂ, ਕਿਉਂਕਿ ਮੈਂ ਮੂੰਹ ਲਾਉਣਾ ਨਾ, ਗੰਦੀ ਨਾ ਹੋਵੇ, ਨਵੀਂ ਆ ਜਾਏਗੀ ਇੱਟ ਨਵੀਆਂ ਇੱਟਾਂ ਤੁਸੀਂ ਮੈਨੂੰ 3 ਲਿਆ ਦੇਣੀਆਂ, ਆ ਗਈਆਂ ਮੇਰੇ ਅੱਗੇ ਟੇਬਲ ਰੱਖ ਦੇਣਾ, ਠੀਕ ਆ ਮੈਂ 3 ਇੱਟਾਂ ਫੜਨੀਆਂ ਨੇ, ਟੇਬਲ ਤੇ ਰੱਖਣੀਆਂ ਨੇ, ਰੱਖੀਆਂ ਗਈਆਂ ਹੱਥ ਪਿੱਛੇ ਕਰ ਲਾਂਗਾ। ਹਾਂਜੀ। ਤੁਹਾਨੂੰ ਮੈਂ ਕਹਾਂਗਾ ਦੇਖ ਲਓ ਭਾਜੀ ਕੋਈ ਬੱਜੀ ਬੁੱਜੀ ਤੇ ਨਹੀਂ ਕਿਤੇ, Okay। ਤੁਸੀਂ ਜਦੋਂ ਕੋਈ ਕਹਿਣਾ ਉਸਤਾਦ ਜੀ ਓਕੇ, ਮੈਂ ਉਹਦਾ ਹੱਥ ਪਿੱਛੇ ਕਰਕੇ ਮੂੰਹ ਦੇ ਨਾਲ 3 ਇੱਟਾਂ ਚੁੱਕ ਲਾਂਗਾ। ਪੈਸੇ ਦੱਸੋ ਤੁਸੀਂ ਦੱਸੋ ਤੁਸੀਂ ਦੱਸਣੇ ਆ, ਚੱਕਣੇ ਆ ਤੁਸੀਂ ਆ। 10 ਯਾਰ ਇੱਕ ਇੱਟ 3000 ਦੀ ਵੀ ਹੋਵੇ ਨਾ 10,000 ਰੁਪਏ ਤੇ 9000 ਬਣਦਾ ਵਾ, ਲੇਕਿਨ ਇਹ ਆਈਟਮ ਵੱਡੀ ਹੈ। ਉਸਤਾਦ ਜੀ 10,000 ਰੁਪਇਆ ਓਕੇ ਕਰੇ। 10,000 ਯਾਰ ਵੇਖੀਏ ਉਸਤਾਦ ਜੀ ਨੇ ਹਾਰ ਜਾਣਾ ਮਹਿਰ 5-5000। 2,000 ਪਾ ਲਓ ਨਾ 5 ਜਣੇ, ਸਾਜੀ ਤੁਹਾਡਾ ਪੁੱਤ ਹੁਣੇ ਹੀ ਕਰਦੇ, ਹੁਣੇ ਹੀ ਹਾਂਜੀ ਕੱਲੇ ਇਸੇ ਸੋਚ। ਸਾਰਾ ਉਸਤਾਦ ਜੀ ਉਹ ਕਿੱਦਾਂ, ਇੱਕ ਮਿੰਟ, 3 ਇੱਟਾਂ ਵਾ, ਹੁਣ ਮੈਂ ਕੋਈ ਫੇਰ ਬੜਿਆ ਕੋਈ ਸ਼ੈ ਨਾ ਮੂੰਹ ਨੇ ਚੱਕਣੀ ਤੁਸੀਂ ਉਹ 3 ਇੱਟਾਂ। ਤੁਸੀਂ 3 ਇੱਟਾਂ ਲਿਆਉਣੀਆਂ, ਫਿਰ ਸੁਣ ਲਓ ਮੈਂ ਦੁਬਾਰਾ ਕਹਿਣ ਲੱਗਾ, ਪੱਠੇ ਦੀਆਂ ਨਵੀਆਂ ਨਵੀਆਂ Fresh। ਹਾਂਜੀ 3 ਇੱਟਾਂ ਲਿਆ ਕੇ ਤੁਸੀਂ ਮੈਨੂੰ ਕਹਿਣਾ ਉਸਤਾਦ ਜੀ ਆ ਲਓ 3 ਇੱਟਾਂ, ਮੈਂ ਆਪ ਇੱਟਾਂ ਫੜਨੀਆਂ ਨੇ ਤੁਹਾਡੇ ਕੋਲੋਂ, ਇੱਕ ਮੈਂ ਮੇਜ਼ ਰੱਖਣਾ, ਠੀਕ ਹੈ ਨਾ, ਤੇ ਮਤਲਬ ਮੈਂ ਉਹ ਆਪਣੇ ਹਿਸਾਬ ਨਾਲ ਰੱਖਣਾ ਕਿ ਜਿਹਦਾ ਮੈਨੂੰ ਇੰਚ ਤੇ ਨਾ ਕਰਨਾ ਪਵੇ, ਇੰਚ ਤੇ ਨਹੀਂ ਨਾ ਚੁੱਕੀਆਂ ਜਾਣੀਆਂ, ਮੈਂ ਬੈਲੈਂਸ ਇੱਕ ਰੱਖ ਕੇ ਮੈਂ ਇੱਟਾਂ ਤਿੰਨੇ ਆ ਤੁਹਾਡੇ ਕੋਲ ਫੜ ਕੇ ਇੱਟਾਂ ਰੱਖ ਲਾਂਗਾ, ਇੱਕ ਜਗ੍ਹਾ ਤੇ ਰੱਖ ਲੀਆਂ ਇੱਟਾਂ, ਹੱਥ ਮੈਂ ਪਿੱਛੇ ਕਰ ਲਾਂਗਾ। ਮੈਂ ਤੁਹਾਨੂੰ ਕਹਾਂਗਾ ਦੇਖ ਲਓ ਭਾਜੀ, ਕੋਈ ਕਿਸੇ ਕਿਸਮ ਦਾ ਕੋਈ ਰੌਲਾ, ਕੋਈ ਬੱਜੀ ਹੋਵੇ, ਕੋਈ ਮੈਂ ਟ੍ਰਿਕ ਲਾਇਆ ਹੋਵੇ, ਕੋਈ ਮੈਂ ਉਸਤਾਦੀ ਕੀਤੀ ਹੋਵੇ, ਤੁਸੀਂ ਉਦੋਂ ਕਹਿਣਾ ਨਾ ਨਹੀਂ ਉਸਤਾਦ ਜੀ, ਓਕੇ ਤੇ ਮੈਂ ਉਦੋਂ ਹੱਥ ਹੋਰ ਨਹੀਂ ਲਾਵਾਂਗਾ। ਉਸ ਤੋਂ ਬਾਅਦ ਓਕੇ ਉੱਥੇ ਮੈਂ ਮੂੰਹ ਪਾਵਾਂਗਾ, 3 ਇੱਟਾਂ ਚੁੱਕਦਾ। ਓਕੇ ਕਰਦਾ ਸਾਜੀ ਤਾਂ ਰੱਖਣੀਆਂ ਕਿਦਾਂ? ਉਹ ਯਾਰ ਛੱਡ ਦੇ ਨਾ ਯਾਰ ਛੱਡ ਦੇ ਰੱਖਣੀ ਲਾਸ਼ ਵੀ ਬੋਲੀ ਉਹ ਛੱਡ ਦੇ ਓਏ। ਪਰ ਦਵਾ ਹਮੀ 5000 ਰੁਪਏ ਸਾਜੀ ਹੂੰ 5000 ਰੁਪਏ 5,000 ਇਹਦਾ ਤੇ ਬੋਤਲ ਦਾ ਕਿੰਨਾ? 5,000 ਬੋਤਲ ਦਾ। ਬੋਤਲ ਦਾ 2000 ਰੁਪਏ। ਉਸਤਾਦ ਜੀ ਇੱਕ ਪਨਿਸ਼ਮੈਂਟ ਇੱਟਾਂ ਵਾਲੀ ਕਰਾ ਲੈਣੇ ਯਾਰ, ਬੋਤਲ ਵਾਲੀ ਤਾਂ ਪਰ ਘੱਟ ਸਾਜੀ ਹੀ ਹੈ। ਟੇਬਲ ਤੇ ਨਹੀਂ ਅਸੀਂ ਰੱਖਣੀਆਂ 10000 ਰੁਪਏ ਕੀ ਇੱਟਾਂ ਕਿੱਥੇ ਰੱਖਣੀ ਹੈ? ਮੈਂ ਜਿੱਥੇ ਮਰਜ਼ੀ ਰੱਖਾਂ ਤੁਸੀਂ ਨਹੀਂ, ਚੱਕਣੇ ਆ, ਤਿੰਨ ਇਕੱਠੀਆਂ ਹੀ ਰੱਖੂਗਾ। ਆਹ ਗੱਲ ਨਹੀਂ ਇੱਕ ਮਿੰਟ ਐ ਤਾਂ ਨਹੀਂ ਬਣਦੀ ਵੀ ਤੂੰ ਹੁਣ ਜਿੱਥੇ ਮਰਜ਼ੀ ਤੂੰ ਜੋ ਪੌੜੀ ਲਾ ਕੇ ਛੱਪਰੇ ਤੇ ਰੱਖ ਦੇਵੇਂ। ਹੁਣ ਕ੍ਰਿਕਟ ਗੇਮ ਆ, ਉਹ ਕਹਿੰਦੇ ਬੇਟਾ ਸੈਂਟਰ ਚ ਤੂੰ ਉਹਦਾ ਘਬਰਾਹਟ ਚੈੱਕ ਕਰ, ਯਾਨੀ ਉਹ ਕਿੰਨੀ ਵੱਡੀ ਗੱਲ, ਉੱਥੋਂ ਵੀ ਡਰਿਆ ਪਿਆ ਉਹ। ਨਹੀਂ ਤੁਸੀਂ ਟੇਬਲ ਤੇ ਨਾ ਰਖਾਓ। ਮੈਂ ਜਿੱਥੇ ਮਰਜ਼ੀ ਰੱਖਾਂ, ਮੈਂ ਮੂੰਹ ਨਾਲ 3 ਇੱਟਾਂ ਚੁੱਕਣੀਆਂ, ਮੈਂ ਰੱਖਾਂ ਜਿੱਥੇ ਮਰਜ਼ੀ, ਉਸਤਾਦ ਜੀ ਪਹਿਲੇ ਤੇ ਮੂੰਹ ਟੇਬਲ ਤੇ ਰੱਖਣੀਆਂ, ਮੈਂ ਹੁਣ ਮਤਲਬ ਕਿ ਉਹ ਕਿੱਦਾਂ ਚੁੱਕੂਗਾ? ਕੋਈ ਤਰੀਕਾ ਕਾਰ ਗੱਲ ਵੀ ਤੇ ਹੁੰਦਾ ਨਾ ਯਾਰ। ਚਲੋ ਉਸਤਾਦ ਜੀ 12000 ਰੁਪਏ ਤੁਹਾਨੂੰ ਦਿੰਨੇ ਆ, ਟੂਪਾਂ ਤੋੜਦੀਆਂ ਤੁਸੀਂ ਸਿਰ 'ਚ। ਲੋ ਇੱਟਾਂ ਕਿੱਧਰ ਗਈਆਂ? ਹਲੋ ਆ ਗੱਲ ਓ ਯਾਰ ਘਟੀਆ ਆਦਮੀ ਨਾਲ ਤੇ ਗੁਫ਼ਤਗੂ ਕਰਨ ਦੇ ਉਹ ਨਹੀਂ ਇਸ ਕਾਬਲ ਹੈ। ਓਏ ਮੇਰੀ ਗੱਲ ਸੁਣ ਯਾਰ 1 2 3 4 4 ਹਾਂ 8000 ਰੁਪਇਆ ਹੋ ਗਿਆ। 2,000 ਰੁਪਇਆ ਪਾਓ, 8,000 ਰੁਪਇਆ ਦਿਓ, ਮੈਂ ਤੁਹਾਨੂੰ 3 ਇੱਟਾਂ ਚੁੱਕ ਦੇਣਾ। ਹਾਂ ਹੈਗੇ ਆ। ਉਸਤਾਦ ਜੀ ਤੁਸੀਂ ਚੁੱਕ ਲੈਣੀਆਂ। ਠੀਕ ਹੈ ਜੀ। ਉਹ 2000 ਪਿੱਛੇ ਹਾਰ ਮੰਨ ਗਈ, ਲੱਖ ਲਾ ਨਹੀਂ ਦਿੰਦੇ। ਉਸਤਾਦ ਜੀ ਨੇ ਬੋਤਲ ਵਾਲਾ ਤੇ ਜੈਨਵਨ ਕਰ ਜਾਣਾ ਨਾ, ਨਹੀਂ ਤੇ ਉਹ ਮੈਨੂੰ ਪਤਾ ਵਾ ਉਸਤਾਦ ਇੱਟਾਂ ਵਾਲਾ ਜੀ ਨਹੀਂ ਨੇ ਹੋਣਾ, ਦੱਸਿਆ, ਇਹਦਾ ਰੋਲਾ ਵਾ ਇੱਟਾਂ ਵਾਲਾ। ਇੱਟਾਂ ਵਾਲਾ ਨਹੀਂ ਹੋਣਾ ਸਾਜੀ ਮੇਰੇ ਦੇਖਣ 'ਚ। ਮੈਂ ਲਾਉਂਦਾ ਵਾ, ਮੈਂ ਸ਼ਰਤ ਲਾਉਂਦਾ। 20000 ਤੇ ਲਾ ਲਓ ਯਾਰ 2 ਇੱਕ ਤੁਹਾਨੂੰ ਏਡੀ ਵੱਡੀ ਗੱਲ ਹੈ ਕਿ 2,000 ਰੁਪਏ ਇਹਨਾਂ ਲਾ, ਚਲੋ 8,000 ਰੁਪਏ ਲਾ, 2,000 ਰੁਪਏ ਲਾ ਲਓ ਚਾਰੇ। ਦੋ ਮੈਂ ਤੇ ਦੇ ਹੀ ਦੇਣਾ ਉਸਤਾਦ ਜੀ, ਇਹਨਾਂ ਦਾ ਰੋਲਾ ਉਹ ਮੈਂ ਵੀ ਦੇ ਦੇਣਾ ਕੁਝ। ਨਹੀਂ ਮੈਂ ਤਾਂ ਅੱਗੋਂ ਤਨਖਾਹ ਆ ਰਹੀ ਹੈ 10 12 15 ਦਿਨਾਂ ਬਾਅਦ ਮੈਂ ਕੱਟ ਲਾਂਗਾ। ਮੈਂ ਇੱਕ ਗੱਲ ਜਾਣਦਾ, ਤੁਸੀਂ ਇੱਟਾਂ ਵੀ ਚੁੱਕ ਲੈਣੀਆਂ, ਤੁਸੀਂ ਬੋਤਲ ਵੀ ਪੀ ਜਾਣੀ। ਇਹ ਬੰਦਾ ਦਾਵਾ ਕਰਦਾ ਹੀ ਉਦੋਂ ਆ ਜਦੋਂ ਉਹ ਕਰ ਲੈਂਦਾ, ਕਰ ਸਕਦਾ ਹੋਵੇ। ਇਹਨਾਂ ਨੂੰ ਇਹ ਕੀ ਇਹਦਾ ਉਸਤਾਦ ਜੀ ਹੱਲ ਇਹ ਹੈ ਕਿ ਇਹਦਾ ਆਡੀਅנס ਨਾ ਰੇਟ ਲਾਣ। ਹਾਂਜੀ। ਇਹ ਵੱਡੀ ਆਈਟਮ ਉਹਨਾਂ ਨੂੰ ਪਤਾ ਵਾ, ਆਡੀਅנס ਨੂੰ ਉਹ ਪਤਾ ਆਡੀਅנס ਨੂੰ ਤਾਂ ਪਤਾ ਹੋਣਾ, ਉਹਨਾਂ ਨੂੰ ਪਤਾ। ਫੇਰ ਵੀ ਇੱਥੇ ਸੁਣ ਲਾ, ਬਾਅਦ ਚ ਦੱਸਾਂਗਾ ਤੁਹਾਨੂੰ। ਉਸਤਾਦ ਜੀ ਮੈਂ ਨਾ ਤੁਹਾਡੇ ਕੋਲ ਮੋਟਰਸਾਈਕਲ 2,000 ਰੁਪਇਆ ਯਾਰ ਕੀ ਹੈ ਉਹਨਾਂ ਪਤਾ? ਕੋਲ ਨਹੀਂ ਹੈਗੇ ਉਸਤਾਦ ਜੀ, ਉਹਦੇ ਕੋਲ ਉਹ ਯਾਰ ਮੈਂ ਕੱਟ ਲੈਣੇ ਤਨਖਾਹ ਚੋਂ, ਉਹ ਤਨਖਾਹ ਜੋ ਸਾਜ ਨੇ ਕੱਢ ਲੈਣੇ ਆ ਯਾਰ। 8,000 ਰੁਪਇਆ ਕੱਟ ਲੈਣਾ ਸਾਰਿਆਂ ਦਾ 2,000। ਮੈਂ ਚਾਹੁੰਦਾ ਤੁਹਾਡੀ ਵੱਡੀ ਦਿਹਾੜੀ ਲੱਗੇ। ਮੈਂ ਤੁਹਾਡੇ ਕੋਲ 20000 ਕਿਹਾ ਤੁਹਾਨੂੰ, ਮੋਟਰਸਾਈਕਲ ਚੁਕਾਉਣੀ ਸੀ, ਚਲੋ ਮੋਟਰਸਾਈਕਲ ਵੀ ਫਾਰਗ ਮੋਟਰਸਾਈਕਲ ਚੁਕਾਉਣੀ ਸੀ। ਫਾਰਗ ਚੋਰੀ ਨਹੀਂ ਸੀ ਚੁਕਾਉਣੀ, ਮੂੰਹ ਨਾ ਮੂੰਹ ਨਾਲ ਚੁਕਾਣੀ ਸੀ। 20000 ਰੁਪਇਆ ਮੈਂ ਕੱਲਾ ਦਿੰਨਾ, ਕੈਸ਼ ਦਿੰਦਾ, ਐਸੇ ਟਾਈਮ ਬੈਠਾ ਦਿੰਦਾ। ਓਕੇ ਉਸਤਾਦ ਜੀ ਮੈਨੂੰ ਮੋਢੇ ਤੇ ਬਿਠਾ ਕੇ ਤੁਸੀਂ ਘੰਟਾ ਘਰ ਤੱਕ ਤੁਰ ਕੇ ਜਾਣਾ, ਬਸ 20000 ਰੁਪਇਆ ਹੁਣੀ ਨਕਦ ਕੈਸ਼। ਸ਼ਰਮ ਨਾਲ ਡੁੱਬ ਕੇ ਨਹੀਂ ਮਰਦਾ ਕਿ ਉਸਤਾਦ ਦੇ ਭਾਰ ਪਾਉਣ ਡਿਆ। ਅੱਗੇ ਤੇ ਖਰਚੇ ਦਾ 20000 ਰੁਪਇਆ ਵੀ ਤਾਂ ਦੇਖਣਾ। ਖਰਚੇ ਦਾ ਵੀ ਭਾਰ ਪਾਇਆ ਵਾ, ਹੁਣ ਆਪਣਾ ਵੀ ਭਾਰ।
ਅੱਗੇ ਥੋੜਾ ਉਹਨਾਂ ਨੇ ਤੁਸੀਂ ਚੱਕਿਆ ਮੈਨੂੰ ਮੋਢੇ ਤੁਸੀਂ ਕਾਲੂ ਨੂੰ ਮੋਢੇ ਤੇ ਬਿਠਾ ਕੇ ਨਾ ਕਸ਼ਮੀਰ ਪੁਲ ਤੇ ਲੈ ਜਾਓ, ਮੇਰੇ ਕੋਲ ਲੈ ਲਓ ਵੀਜ਼ਾ ਦਿਓ ਚੱਲ ਆ ਕਾਲੂ ਤੇ ਰੁਕਣਾ ਨਹੀਂ, ਨਹੀਂ ਰੁਕਦਾ ਜੇ ਤੁਰ ਪਿਆ ਤੇ ਤੁਰ ਪੈਣਾ ਤੁਰ ਪਿਆ ਤੇ ਤੁਰ ਪਿਆ ਅੱਜ ਹੀ ਬਸ। ਨੋ ਨਹੀਂ ਕਰ ਲੋ ਡਨ ਕਰ ਦੋ। ਨਹੀਂ ਮਿਲਦੇ ਆ ਸਾਜੀ ਇੱਥੇ ਆ ਮਿਲਦੇ ਆ ਚੱਲ ਨਹੀਂ ਇੱਕ ਮਿੰਟ ਆ ਪਹਿਲੇ ਗੱਲ ਕਰ, ਬਿਲਕੁਲ ਸਹੀ। ਰੁਕਣਾ ਨਹੀਂ। ਅੱਛਾ ਇਹ ਨਹੀਂ ਕਿ ਵੀ ਮੈਂ ਸਾਜੀ ਸਾਹ ਲੈ ਲਵਾਂ ਜਾਂ ਰੁਕ ਗਿਆ ਜਾਂ ਕਾਲੂ ਨੂੰ ਕਵੇਂ ਕਾਲੂ ਇਧਰਲੀ ਸਾਈਡ ਤੇ ਆ ਜਾ। ਇੱਕ ਵਾਰੀ ਕਾਲੂ ਨੇ ਜਦੋਂ ਬਹਿ ਜਾਣਾ ਨਾ, ਬਹਿ ਗਿਆ। ਲੱਤਾਂ ਤੋਂ ਫੜ ਲੀਆਂ ਤੂੰ ਓਕੇ ਦੀ ਆਵਾਜ਼ ਜਾਣੀ ਕਿ ਓਕੇ, ਠੀਕ ਹੈ ਜੀ। ਤੇ ਤੂੰ ਨਿਕਲਣਾ ਵਾ ਇੱਥੋਂ ਪੂਰਾ ਕਸ਼ਮੀਰ ਪੁਲ ਚੌਂਕ ਚੱਲ ਜਾਣਾ, ਸਵੇਰਾ ਹੋਟਲ ਦੇ ਅੱਗੇ ਲਾ ਦੀ ਜਾ। ਲੱਗੀ ਆ ਤੇਰਾ ਭਾਰ ਕਿੰਨਾ ਤੂੰ ਪਰ ਕਿਲੋ ਦੇ ਹਿਸਾਬ ਨਾਲ ਚੁੱਕਣਾ ਹੁਣ ਕਿੰਨਾ 20000 ਰੁਪਇਆ 20,000 ਰੁਪਏ। ਤੇ ਮੈਂ ਪਹੁੰਚਾਉਣਾ ਉੱਥੇ, ਗੱਲ ਤੇ ਆ ਵਾ ਨਾ ਇਹ ਕਿ ਭਾਈ ਸਾਰੇ ਟਾਈਮ ਵੀ ਰੱਖੋ। ਰੁਕਣਾ ਨਹੀਂ ਜੇ ਟਾਈਮ ਵੀ ਰੱਖਣਾ ਟਾਈਮ ਟੂ ਅੱਛਾ ਚਲੋ ਤੁਸੀਂ ਜਿਹੜਾ ਮੈਨੂੰ ਕਿਹਾ ਜੀ ਕਿ ਮੈਂ ਤੈਨੂੰ ਚੁੱਕ ਕੇ ਹਾਂਜੀ ਘੰਟਾ ਘਰ ਲੈ ਜਾਣਾ 20000 ਰੁਪਇਆ ਹੁਣੀ ਤੇ ਠੀਕ ਆ, ਫਿਰ ਮੈਂ ਪਹੁੰਚਾਉਣਾ ਵਾ ਨਾ, ਮੈਂ ਪਹੁੰਚਾ ਦੂੰਗਾ ਫਿਰ ਜਿੱਦਾਂ ਤੂੰ ਕਹਿ ਰਿਹਾ, ਮਤਲਬ ਜਿੱਦਾਂ ਮਰਜ਼ੀ ਪਹੁੰਚਾਵਾਂ। ਤੁਸੀਂ ਮੈਨੂੰ ਮੋਢੇ ਤੇ ਤੁਰ ਕੇ ਜਾਣਾ ਵਾ ਹਾਂ ਤੁਰ ਕੇ ਜਾਊਂਗਾ, ਓਕੇ ਠੀਕ ਆ। ਇਹ ਨਹੀਂ ਕਹਿਣਾ ਫਿਰ ਰੁਕਣਾ ਨਹੀਂ ਤੇ ਫਲਾਣਾ ਨਹੀਂ ਤੇ ਠੀਕ ਆ, ਮੈਂ ਭਾਵੇਂ ਸ਼ਾਮ ਤੱਕ ਪਹੁੰਚਾਂ। ਜਿੱਦਾਂ ਮਰਜ਼ੀ ਕਰ ਲਓ ਲਿਓ ਵੀਜ਼ਾ ਦਾ ਪੇੜ ਤੇ ਨਾ ਲੱਗੇ। ਉਸਤਾਦ ਜੀ ਇਹਨੂੰ ਸੁਥਰਾ ਪੰਜਾਬ ਵਾਲਿਆਂ ਨੇ ਚੁੱਕਣਾ ਲਾ ਤੇ ਠਹਿਰ ਜਾ, ਕੀ ਹੋ ਗਿਆ ਤੈਨੂੰ? ਹੋਰ ਕਰਾਓ ਤੁਸੀਂ ਕੀ ਹੋ ਗਿਆ ਤੈਨੂੰ? ਕਿਉਂ ਜੀ ਕਾਨੂ ਸਾਹਿਬ ਗੱਡੀ ਮੈਂ ਪਾਉਣੀ ਆ, ਮੈਂ ਅੱਜ ਚੌਂਕ ਤੇ ਜਾ ਕੇ ਮੈਨੂੰ ਲਾ ਕੇ ਗੱਡੀ 'ਚ ਖਲੋ ਜਾਣਾ ਵਾ, ਫਿਰ ਮੈਂ 10 ਮਿੰਟ ਬਾਅਦ ਕਹਿਣਾ ਚਲਾ ਵੀ ਫਿਰ ਬੈ। ਇਹ ਹੈਗਾ ਕਿੱਡਾ ਕੁ? ਆਹ ਕੀ ਗੱਲ ਹਾਂ ਤੁਰ ਸਾਈਕਲ ਵੀ ਨਹੀਂ ਹੋਣਾ ਤੁਹਾਡੇ ਕੋਲ, ਇੱਥੋਂ ਤੁਸੀਂ ਬਾਣਾ ਵਾ ਜਦੋਂ ਮੈਂ ਤੈਨੂੰ ਕਿਹਾ ਸੀ ਨਾ ਤੂੰ ਕਾਨੂੰਨ ਬਾਹਰ, ਤੇ ਤੂੰ ਉਦੋਂ ਕਿਹਾ ਇਹ ਕੀ ਗੱਲ ਹੋਈ, ਸਾਜੇ ਜਿੱਥੇ ਮਰਜੀ ਰੁਕਣਾ ਨਹੀਂ ਕਿਹਾ ਨਾ। ਸਾਸੂ ਵਾਲੀ ਮੈਂ ਗੱਲ ਕੀਤੀ ਸਾਜੀ ਉਹਨੂੰ ਉੱਤੇ ਭਾ ਕੇ ਕਿੱਦਾਂ ਸਾਹ ਲੈ, ਚਲੋ ਡਨ ਡਨ, ਤੂੰ ਉਹਨੂੰ ਉੱਤੇ ਭਾ ਕੇ 2 ਮਿੰਟ ਸਾਹ ਲੈ ਲਈ ਖਲੋ ਕੇ, ਏਦਾਂ ਤਾਂ ਬਹੁਤ ਭੈੜਾ ਫਸਣਾ ਫਸਣ ਤੇ ਤੇਰੇ ਉੱਤੇ ਜਦੋਂ ਹੋਣਾ। ਤੂੰ ਖਲੋਏ ਨਾ ਤੇ ਬੜਾ ਹੋਰ ਵੱਧ ਜਾਣਾ ਬੇਟੇ। ਵੀ ਤੂੰ 5 ਮਿੰਟ 'ਚ ਇੱਕ ਮਿਸਾਲ ਉੱਥੇ ਪਹੁੰਚਣਾ, ਖਲੋ ਕੇ ਤੂੰ 9 ਮਿੰਟ ਚੁੱਕੀ ਰੱਖਣਾ ਉਹਨੂੰ। ਨਹੀਂ ਮੈਂ ਕਾਲੂ ਨੂੰ ਉਸਤਾਦ ਜੀ ਚੁੱਕ ਲਾਂ ਤੇ ਮੈਂ ਕਸ਼ਮੀਰ ਪੁਲ ਤੇ ਛੱਡ ਕੇ ਆਣਾ। ਓਕੇ 20000 ਰੁਪਇਆ ਮੈਨੂੰ ਦੇ। ਰੁਕਣਾ ਨਹੀਂ, ਰੁਕਣਾ ਵੀ ਨਹੀਂ, ਰੁਕਣਾ ਵੀ ਨਹੀਂ, ਰੁਕਣਾ ਵੀ ਨਹੀਂ। ਤੇ ਐਟਮ ਵੀ ਕੋਈ ਨਹੀਂ ਕਰਨੀ, ਜੇ ਤੁਰ ਪੈਣਾ ਤਾਂ ਬਸ ਤੁਰ ਪੈਣਾ, ਤੁਰ ਪੈਣਾ ਤੇ ਫਿਰ ਤੁਰ ਪੈਣਾ ਵਾ। ਡਨ ਹੋ ਗਿਆ। ਓਕੇ ਇਹਨੂੰ ਮੈਂ ਚੁੱਕਣਾ ਆਪਣੇ ਮੋਢਿਆਂ ਤੇ, ਓਕੇ ਇਹਨੂੰ ਕਹਿਣਾ ਵਾ ਕਿ ਤੂੰ ਸਿਰਫ ਲੰਬੇ ਸਾਹ ਲੈਣੇ। ਕਿਉਂ ਮੈਂ ਤਾਂ ਮੇਰੇ ਸਾਹ ਮੈਂ ਨਾਰਮਲ ਬਹਿਣਾ ਵਾ। ਉਹਨੇ ਤਾਂ ਨਾਰਮਲ ਬਹਿਣਾ। ਨਹੀਂ ਇਹਨੇ ਵੀ ਨਾ ਲੰਬੇ ਸਾਹ ਲੈਣੇ ਨਾ, ਜਦੋਂ ਸਾਹ ਬੰਦਾ ਅੰਦਰ ਭਰਦਾ ਨਾ ਉਹ ਜਿਹੜਾ ਸਾਹ ਹਵਾ ਅੰਦਰ ਜਾ ਕੇ ਵਜ਼ਨ ਬਣਦਾ। ਇਹ ਲੰਬੇ ਸਾਹ ਲਊਗਾ ਇਹਦੇ ਮੈਨੂੰ ਏਦਾਂ ਕਰ ਫਿਰ ਮੈਨੂੰ ਮੌਤ ਕਰ ਲਾ 1 ਗ੍ਰਾਮ ਹਵਾ ਹੋ ਗਈ ਆ। ਏਦਾਂ ਕਰ ਅੱਛਾ ਤੇਰਾ ਮਤਲਬ ਹੈ ਵੀ 8-9 ਕਿਲੋ ਹਵਾ ਅੰਦਰ ਖਿੱਚ ਕੇ ਭਾਰ ਪਾ ਦੂੰ। ਏਦਾਂ ਕਰ ਮੈਨੂੰ ਮਾਰ ਲਾ, ਮੈਨੂੰ ਲਾਸ਼ ਬਣਾ ਲਾ ਮੁਰਦਾ ਹੈ। ਇਹਨੂੰ ਵੀ ਸਾੜ ਕੇ ਤੂੜੀ ਵਾਂਗੂ ਇੰਨਾ ਹਾਂਜੀ ਦੱਸੋ ਭੈਣ ਵੇ ਜਲਦੀ ਕੰਮ ਨਿਬੇੜੋ ਯਾਰ ਕਰ ਮੈਂ 3 ਇੱਟਾਂ ਚੁੱਕਣੀਆਂ ਰੁਪਈਆ ਤੁਸੀਂ 20,000 ਰੀਆਂ, ਇਹਨੂੰ ਤੂੰ ਚੁੱਕ ਕੇ ਉੱਥੇ ਲੈ ਕੇ ਜਾਣਾ ਰੁਪਈਆ 20,000 ਮੇਰੇ ਕੋਲ ਲੈ ਲਾ। ਨਹੀਂ 3 ਇੱਟਾਂ ਚੁੱਕਣੀਆਂ 8,000 2,000 ਤਿੰਨਾਂ ਦਾ 5000 ਦੀ ਗੱਲ ਹੋਈ 8,000 ਤੂੰ ਕੱਲੇ ਨੇ 5 ਦਾ ਕਿਹਾ ਸੀ, ਮੈਂ ਤੇਰਾ 3 ਘਟਾਤਾ ਮਾਮਾ, ਮੈਂ 2 ਉਹਨਾਂ ਦਾ ਪਵਾਉਣੇ ਆ, ਉਹਦੇ ਕੋਲ ਹੈ ਹੀ ਨਹੀਂਗਾ। ਮੈਂ ਕੱਟ ਲੈਣੇ ਆ। ਹਾਂ ਓਕੇ ਕਰਦਾ, ਉਹ ਕਹਿੰਦਾ ਨਹੀਂ। ਤੈਨੂੰ ਲੱਗਦਾ ਮੈਂ ਚੁੱਕ ਲਾਂਗਾ? ਜੀ ਇਹ ਮੈਂ ਅੱਗੇ ਤੁਹਾਨੂੰ ਦੱਸਿਆ ਇਹ ਗੱਲ ਹੀ ਉਹ ਬੰਦਾ ਕਰਦਾ ਜਿਹੜਾ ਕਰ ਸਕਦਾ ਵਾ। ਉਹ ਤੈਨੂੰ ਇਹ ਨਹੀਂ ਪਤਾ ਤਾਰੂ ਡੁੱਬਦੇ ਹੁੰਦੇ ਆ। ਹਾਂਜੀ ਉਹ ਲਾਸ਼ ਨਹੀਂ ਬੋਲੀ ਹਾਂ, ਲਾਸ਼ ਤੂੰ ਮਿੰਟ ਬਾਅਦ ਲਾਸ਼ ਦਾ ਕਹੀ ਜਾਂਦਾ ਕੀ ਲਾਸ਼ ਕੀ ਮਤਲਬ? ਕੀ ਮਤਲਬ? ਮੁਸ਼ਕ ਪੂਰ ਦੀ ਖੁਸ਼ਬੂ ਆ ਰਹੀ ਉਹਦੇ ਕੋਲ। ਜੋੜੇ ਜਰਾ ਕਫਨ ਪਾਇਆ ਦੇਖ ਲਿਆ ਤੂੰ। ਹਾਂ ਕਿਸੇ ਦਾ ਕੋਈ ਪੈਸਾ ਨਹੀਂ ਪਵਾਉਂਦਾ ਭਾਈ ਟਿਕਟੋਕਰ ਭਾਈ ਇੱਕ ਮਿੰਟ ਤੁਸੀਂ ਵੀ ਸਰ ਜੀ ਆ ਹੀ ਗਏ ਆ, ਸਾਰੇ ਹੀ ਆ ਗਏ ਟਿਕਟੌਕ ਤੇ। ਆਣਾ ਪੈਂਦਾ ਵਾ। ਆਉਣਾ ਕੀ ਪੈਂਦਾ, ਆ ਗਏ ਆ। ਇਹ ਕੀ ਕੀਤਾ ਤੁਸੀਂ TikTok ਯਾਰ? ਫਰਕ ਐਸਾ ਵਾ, ਇਹ ਤੁਸੀਂ ਕੀ ਕੀਤਾ ਵਾ? ਆਉਣਾ ਪੈਂਦਾ ਵਾ। ਸਾਲੇ ਮੈਨੂੰ ਆਪ ਹੀ ਕਹਿੰਦੇ ਕਹਿ ਕੇ ਤੇ ਆਪ ਹੀ ਲੋੜ ਪੈ ਗਈ ਨਾ ਫਿਰ। ਹਾਂ ਲੋਡ ਪੈ ਗਈ ਮੈਨੂੰ। ਹਾਂਜੀ ਮੈਨੂੰ ਲੋਡ ਪੈ ਗਈ, ਮੈਂ ਟਿਕਟੋਕ ਤੇ ਮੈਨੂੰ ਆਉਣਾ ਪੈ ਗਿਆ, ਕਿਸੇ ਵਜ੍ਹਾ ਤੋਂ ਮੈਨੂੰ ਆਉਣਾ ਪੈ ਗਿਆ। ਹਾਂ ਤੁਹਾਨੂੰ ਇਜਾਜ਼ਤ ਦੇਣੀ ਪੈ ਗਈ, ਮੈਨੂੰ ਨਹੀਂ ਤੁਹਾਨੂੰ। ਹਾਂ। ਮੈਂ ਤੁਹਾਨੂੰ ਇਜਾਜ਼ਤ ਦੇ ਦਿੱਤੀ। ਹਾਂਜੀ ਕੀ ਕਰਨਾ? ਲੇਕਿਨ ਕੀ ਜੋ ਕਰਨਾ ਕਰ ਲਈ ਕਰ ਲਓ ਕਰ। ਨਹੀਂ, ਚਲੋ ਕੁਛ ਵੀ ਨਹੀਂ, ਸਾਂਝੀ ਕਰਨਾ। ਮੈਂ ਇਹ ਸੋਚ ਰਿਹਾ ਕਿ ਕਿਤੇ ਤੁਹਾਡਾ ਮੌਕਫ ਐਡਾ ਸਖਤ ਸੀ। ਉਹ ਹੋ ਜਾਂਦਾ ਹੁੰਦਾ ਜੀ। ਯਾਰ ਮਾਮਲਾਤ ਹੋ ਜਾਂਦੇ ਨੇ, ਅੱਛਾ ਜ਼ਿੰਦਗੀ 'ਚ ਮਾਮਲਾਤ ਹੋ ਜਾਂਦੇ ਨੇ। ਠੀਕ ਆ। ਤੇ ਵੀ ਤਾਂ ਕੋਈ ਬੰਦਾ ਕਰ ਲੈਂਦਾ ਹਾਂਜੀ ਭਾਜੀ ਠੀਕ ਆ। ਅੱਧੇ ਤਾਂ ਕਈ ਬੰਦੇ ਜਿੱਦਾਂ ਕਈ ਬੰਦੇ ਮਤਲਬ ਉਹਨਾਂ ਨੇ ਕੋਈ ਹਰਕਤ ਕੀਤੀ ਹੋਵੇ ਨਾ, ਉਹਨਾਂ ਦੀ ਆਦਤ ਹੁੰਦੀ ਆ ਝੂਠੇ, ਜਿਹੜਾ ਕੋਈ ਵੀ ਝੂਠਾ ਬੰਦਾ ਹੁੰਦਾ ਨਾ ਜਿਹੜਾ, ਜਾਂ ਗੇੜੇਬਾਜ਼ ਜਾਂ ਝੂਠਾ, ਜਿਹਦਾ ਪਤਾ ਲਾ ਜੂ ਉਹ ਮੇਰਾ ਪਤਾ ਲੱਗਣ ਲੱਗ ਪਿਆ ਸਾਰਿਆਂ ਨੂੰ, ਉਹਦਾ ਇੱਕ ਇਹ ਵੀ ਤਰੀਕਾ ਹੁੰਦਾ ਵਾ ਝੂਠ ਨੂੰ ਡਿਫੈਂਡ ਕਰਨ ਦਾ। ਹਾਂ ਐਕਸਟ੍ਰੀਮ ਇੱਕ ਤਰੀਕਾ ਮੈਂ ਅੱਜ ਤੁਹਾਨੂੰ ਦੱਸਣ ਲੱਗਾ। ਤੁਹਾਡੀ ਜ਼ਿੰਦਗੀ 'ਚ ਬੜੇ ਬੰਦੇ ਹੋਣਗੇ ਏਦਾਂ ਦੇ, ਲਾਈਕ ਮੈਂ ਪੈਸੇ ਖਾ ਗਿਆ ਤੇਰੇ, ਇੱਕ ਮਿਸਾਲ ਆ। ਹੁਣ ਆ ਸਾਰਿਆਂ ਨੇ ਖੱਪ ਪਾਤੀ ਤੇ ਹੁਣ ਮੈਂ ਉਹ ਤੇ ਮੈਂ ਫੜਿਆ ਗਿਆ। ਤੇ ਹੁਣ ਜੇ ਮੈਂ ਕਹਾਂ ਨਹੀਂ ਜੀ ਇਹ ਝੂਠ ਨਹੀਂ, ਹੁਣ ਤੂੰ ਮੈਨੂੰ ਕਹਿਣਾ ਐਵੇਂ ਆ ਕੇ ਸਾਜੀ ਬੜੀ ਨਵੀਂ ਸ਼ਰਟ ਪਾਈ ਆ, ਕਹਿ ਆ ਦੇਖਣਾ ਇੱਕ ਝੂਠੇ ਬੰਦੇ ਦਾ ਵੀ ਤਰੀਕਾ ਹੁੰਦਾ, ਕਹਿ ਯਾਰ ਸਾਜੀ ਬੜੀ ਨਵੀਂ ਸ਼ਰਟ ਪਾਈ। ਹਾਂਜੀ ਮੈਂ ਪੈਸੇ ਜੂ ਖਾ ਗਿਆ ਲੋਕਾਂ ਦੇ। ਹਾਂਜੀ ਮੈਂ ਲੋਕਾਂ ਦੇ ਪੈਸੇ ਖਾ ਗਿਆ, ਬਹੁਤ ਪੈਸੇ ਖਾ ਗਿਆ ਨਾ ਲੋਕਾਂ ਦੇ। ਇਸ ਤੋਂ ਭਾਜੀ ਮੈਂ ਬਹੁਤ ਖਾ ਗਿਆ ਜੀ। ਅੱਛਾ ਹੁਣ ਖਾਦਾ ਮਤਲਬ ਕਹਿ ਲਾ ਵੀ ਤੂੰ ਲੱਖ ਰੁਪਈਆ ਵਾ,
ਤੇ ਜਾਣ ਕੇ ਅੱਗੋਂ ਗੱਲ ਖਾਦਾ ਲੱਖ ਤੇ ਕਹਿਣਾ ਹਾਂਜੀ ਮੈਂ ਲੱਖ ਰੁਪਇਆ ਖਾ ਗਈ ਮੈਂ ਲੱਖ ਇਹ ਵੀ ਝੂਠੇ ਬੰਦੇ ਦੀ ਇੱਕ ਡਿਫੈਂਡ ਕਰਨ ਦਾ ਤਰੀਕਾ ਹੈ ਵੱਡੀ ਗੱਲ ਜੈਨੂਨ ਫਸਾਇਆ ਦੇਖ ਲੈਣਾ ਜਿਹੜੇ 1.5 ਹੁੰਦੇ ਉਹ ਇਦਾਂ ਹੀ ਕਰਦੇ ਹਾਂ ਡੂਡ ਨਹੀਂ 1.75 ਪੌਣੇ 2 ਹੁਸ਼ਿਆਰ ਜਿਹੜਾ ਨਹੀਂ ਇਹ ਜੈਨੂਨ ਤਰੀਕਾ ਤੁਸੀਂ ਤੁਹਾਡੀ ਜ਼ਿੰਦਗੀ 'ਚ ਬੜੇ ਬੰਦੇ ਹੋਣਗੇ ਬੜੇ ਹੁੰਦੇ ਨੇ ਸਹੀ ਗੱਲ ਹੈ ਬਹੁਤ ਹਾਂ ਉਹਨਾਂ ਨੇ ਇਹ ਕਰਨਾ ਹਾਂਜੀ ਭਾਜੀ ਹਾਂਜੀ ਅਸੀਂ ਖਾ ਗਏ ਭਾਜੀ ਹਾਂਜੀ ਮੈਂ ਝੂਠਾ ਭਾਜੀ ਹਾਂਜੀ ਮੈਂ ਝੂਠਾ ਜੀ ਮੈਂ ਝੂਠਾ ਮੈਂ ਭਾਈ ਹੈ ਹੀ ਇਦਾਂ ਦਾ ਹਾਂ ਮੈਂ ਇਦਾਂ ਦਾ ਜੀ ਮੈਂ ਖਾ ਗਿਆ ਜੀ ਮੈਂ ਕਰੋੜਾਂ ਰੁਪਇਆ ਖਾ ਗਿਆ ਜੀ ਮੈਂ ਲੱਖਾਂ ਖਾ ਗਿਆ ਇਹ ਕਹਿ ਕੇ ਨਾ ਮਤਲਬ ਇਹ ਵੀ ਇੱਕ ਤਰੀਕਾ ਹੁੰਦਾ ਗੇੜੇਬਾਜ਼ੀ ਦਾ ਸਿੱਧਾ ਨਾ ਉਹ ਗੈਡ ਤੇ ਲਿਖਿਆ ਹੁੰਦਾ ਸੀ ਕਿ ਚੋਰ ਵੀ ਕਹੇ ਚੋਰ ਚੋਰ ਹਾਂ ਉਹਨਾਂ ਦੀ ਨਾ ਕਿਤਾਬ ਜਾਲੀ ਛਾਪਰੀ ਸੀ ਉਹਨਾਂ ਨੇ ਫਿਰ ਪਿੱਛੇ ਲਿਖਿਆ ਕਿ ਚੋਰ ਵੀ ਕਹੇ ਚੋਰ ਉਸਤਾਦ ਜੀ ਜਿਹੜੇ ਉਹ ਸਿਆਣੇ ਕਹਿੰਦੇ ਜਿਹੜੇ ਝੂਠ 'ਚ 30-40% ਸੱਚ ਹੋਵੇ ਉਹਨੂੰ ਫੜਨਾ ਬਹੁਤ ਔਖਾ ਹੁੰਦਾ ਉਹਦੇ ਚੋਰ ਸੱਚੀ ਗੱਲ ਆ ਅੱਛਾ ਜੀ ਹਾਂ ਜਿਹੜੇ ਝੂਠ ਕਿਉਂਕਿ ਜਦੋਂ ਦਲੀਲ ਦੀ ਗੱਲ ਆਉਣੀ ਤੂੰ ਉਹ 40% ਚੋਂ ਦੇਈ ਜਾਣੀ ਮਤਲਬ ਮੈਂ ਤੈਨੂੰ 60% ਵਾਲ ਖਿੱਚ ਰਿਹਾ ਝੂਠ ਵਾਲ ਤੂੰ 40 ਅੱਗੇ ਰੱਖ ਕੇ ਉਹਦੇ ਨਾਲ ਦਲੀਲ Defend ਕਰੀ ਜਾ ਰਿਹਾ। ਲਾਈਕ ਤੂੰ ਇੱਕ ਬੰਦੇ ਕੋਲੋਂ 20 ਲੱਖ ਰੁਪਇਆ ਲਿਆ ਹਾਂਜੀ ਉਹਦੇ ਚੋਂ 10 ਲੱਖ ਤੇਰਾ ਸੀ 10 ਉਹਨੇ ਕੋਲੋਂ ਦਿੱਤਾ ਹੁਣ ਮੈਂ ਤੈਨੂੰ ਕਹਿੰਦਾ ਯਾਰ ਤੂੰ ਉਸ ਬੰਦੇ ਕੋਲੋਂ 20 ਲੱਖ ਖਾ ਲਿਆ ਭਾਜੀ ਮੈਂ ਉਹਦੇ ਕੋਲ ਲੈਣੇ ਸੀ ਲਾ ਇਲਾਹਾ ਇਲੱਲ੍ਲਾਹ ਮੁਹੰਮਦ ਰਸੂਲੁল্লাਹ ਮੈਂ ਉਹਦੇ ਕੋਲ ਲੈਣੇ ਸੀ ਚੱਲ ਲੈਣੇ ਵੀ ਸੀ ਜੈਨੂਨ ਸੱਚੀ ਗੱਲ 10 ਲੱਖ ਲੈਣਾ ਸੀ ਹੁਣ ਜਿਹੜਾ ਮੈਂ 10 ਕਹਿ ਰਿਹਾ ਉਧਰ ਨਹੀਂ ਤੂੰ ਆ ਰਿਹਾ ਆਪਣਾ ਤਾਂ ਉਹ ਡਿਫੈਂਡ ਕਰੀ ਤੂੰ ਜਿਹੜੇ ਲੈਣੇ ਸੀ 9 10 11 ਲਾਈ ਜਾਂਦੇ ਆ। ਲੱਖ ਉਹ ਤੂੰ ਗਣਾਈ ਜਾ ਰਿਹਾ ਹਰ ਪਾਸੇ ਲੇਕਿਨ ਇਹ ਨਹੀਂ ਕਹਿ ਰਿਹਾ ਕਿ ਭਾਜੀ 20 ਚੋਂ 10 ਤੇ ਮੈਂ ਹੀ ਲੈਣਾ ਸੀ 10 ਮੈਂ ਉਹਦੇ ਕੋਲ ਲਿਆ ਇਹ ਨਹੀਂ ਕਹਿ ਰਿਹਾ ਤੂੰ ਇਹ ਨਹੀਂ ਕਲੀਅਰ ਹੋ ਉਹਨੂੰ ਉਹ ਬੰਦੇ ਸਾਰਿਆਂ ਨੂੰ ਇਹ ਕਹਾਣੀ ਪਾਈ ਆ ਕਿ ਉਸ ਮੁੰਡੇ ਕੋਲ ਤਾਂ ਮੈਂ ਲੈਣੇ ਸੀ ਉਹ ਤਾਂ ਮੇਰੇ ਪੈਸੇ ਆਉਂਦੇ ਸੀ ਉਹਦੇ ਕੋਲ ਇਹ ਨਹੀਂ ਦੱਸ ਰਿਹਾ ਕਿ ਜਿਹੜੇ ਮੇਰੇ ਆਉਂਦੇ ਸੀ ਉਹ 20 ਲੱਖ ਚੋਂ ਅੱਧੇ ਸੀ ਬਾਕੀ 10 ਉਹਨੇ ਵੀ ਭੇਜਿਆ ਉਹਦੇ ਵੀ ਭੇਜਿਆ ਵਾ ਇਸ ਤੋਂ ਜਿਹੜੇ ਝੂਠ ਦੇ ਵਿੱਚ ਥੋੜਾ ਜਿਹਾ ਸੱਚ ਸ਼ਾਮਲ ਹੋਵੇ ਨਾ ਜਾਂ ਜਿਹੜੇ ਸੱਚ 'ਚ ਥੋੜਾ ਝੂਠ ਵੀ ਸ਼ਾਮਲ ਹੋਵੇ ਉਹਨੂੰ ਫੜਨਾ ਔਖਾ ਹੁੰਦਾ ਬਹੁਤ ਔਖਾ ਪਿਓਰ ਝੂਠ ਨਾਲੋਂ ਇਹ ਪੈਂਤਰਾ ਅਵਸਥਾ ਪੈਂਤਰਾ ਵਾ ਹਾਂਜੀ ਉਹ ਨਾਲੇ ਸਾਜੀ 24 ਘੰਟੇ ਦੀ ਪੱਥਰ ਵੀ ਇਦਾਂ ਦਾ ਹੁੰਦਾ ਵਾ ਕਿ ਉਹ ਨਰਮ ਹੋ ਜਾਂਦਾ ਵਾ ਜੇ ਸਾਰੀ ਜ਼ਿੰਦਗੀ ਤੁਹਾਨੂੰ ਕਹਿੰਦੇ ਆਏ ਆ ਕਿ ਸਾਜੀ ਟੀਟੋ ਤੇ ਲੈ ਬਾਣਾ ਟੀਟੋ ਤੇ ਲੈ ਬਾਣਾ ਤੇ ਤੁਸੀਂ ਅੱਜ ਆਰਡਰ ਵੀ ਦੇ ਦਿੱਤੇ ਜੀ ਕਿਹੜਾ ਰੌਲਾ ਚੱਲ ਲੇਕਿਨ ਉਸਤਾਦ ਜੀ ਅਸੀਂ ਆ ਘੱਟ ਰਹੇ ਹਾਂ ਕੋਈ ਬਸ ਐ ਯਾਰ ਇੱਕ ਆ ਗਏ ਟਾਈਮ ਮਿੱਠਾ ਆਉਣ ਲੱਗ ਪਿਆ ਮਿੱਠਾ ਕੈਸਾ ਰਿਹਾ ਟਿਕਟੋਕ 200 250 ਬੰਦਾ 4 ਮਨੀ ਕਰਨਾ ਵਜੀਆਂ ਉਹਨੂੰ 6000 ਸਕੋਰ ਪਿਆ ਲੈਕਸੀਆਂ ਵੱਜ ਰਹੀ ਗਲੈਕਸੀ ਪੂਰਾ 6000 ਹੋਵੇ ਨਾ ਤੇ 6400 ਰੁਪਿਆ ਬਣਦਾ ਆ ਹੁਣ ਤੁਸੀਂ ਜਿਹੜੇ ਉਹਨੂੰ ਪੈਸੇ ਦੇਣੇ ਨਾ ਲੱਖ ਲੋਕ ਹੋਰ ਹੁੰਦੇ ਜੀ ਉਹਨੂੰ ਪੂਰੇ ਕਰ ਲੈਣੇ ਟੈਨਸ਼ਨ ਲੈਣੀ ਟਿਕਟੋਕ ਲਈ ਨਹੀਂ ਉਹ ਉਹਦੇ ਨੇ ਉਹ ਕਰੇ ਬਸ ਉਹਨੂੰ ਮੈਂ ਰੋਕਿਆ ਵਾ ਮੈਨੂੰ ਇੱਕ ਬੰਦੇ ਨੇ ਭੇਜਿਆ ਜੀ ਆ ਦੇਖੋ ਇਹਨੇ ਕੁੜੀ ਨਾਲ ਪੀਕੇ ਲਾਇਆ ਇਹਨੂੰ ਕਹੋ ਸਾਜੀ ਏਦਾਂ ਨਾ ਕਰੇ ਤੁਸੀਂ ਕੁੜੀ ਨਾਲ ਪੀਕੇ ਲਾ ਕੇ ਮੈਂ ਕਿਹਾ ਮਿੱਠੇ ਤੂੰ ਗੁੜ ਕਹਿੰਦਾ ਸਾਜ ਜੀ ਮੈਨੂੰ ਕਸਮ ਵਾਲੀ ਗੱਲ ਆ ਮੈਂ ਪੀਕੇ ਲੱਗ ਗਿਆ ਮੈਨੂੰ ਕਿੰਨੀ ਦੇਰ ਹੀ ਨਹੀਂ ਪਤਾ ਲੱਗਾ ਮੈਂ ਕੱਟਣਾ ਕਿੱਥੋਂ ਉਹਨੂੰ ਚਲਾਉਣੀ ਨਹੀਂ ਹੁੰਦੀ ਉਹਨੂੰ ਚਲਾਉਣੀ ਉਹ ਬੈਠਾ ਹੁਣ ਮੈਂ ਕਿਹਾ ਚੱਲ ਠੀਕ ਆ ਮੈਂ ਚੱਲਦਾ ਉਹ ਕਹਿੰਦਾ ਮੈਂ ਬੰਦ ਕਹਿੰਦਾ ਕਿਸੇ ਕੋਲੋਂ ਸਿੱਖ ਲਾ ਹਾਂ ਜਾਂਚ ਵਾਕਈ ਕੋਈ ਨਹੀਂ ਸਾਜੀ ਭਾਈ ਸਾਨੂੰ ਵੀ ਕੋਈ ਨਹੀਂ ਫੈਕਟ ਲਾ ਲਿਆ ਆ ਜਾਏਗੀ ਜਾਂਚ ਆਦੇ ਫਿਲਟਰ ਜਿਹਾ ਲਾ ਲਿਆ ਇੱਕ, ਸਾਡੇ ਕੋਲ ਚੇਂਜ ਨਾ ਹੋਵੇ ਉਹ ਸਾਡੇ ਸਟਾਰਲੀ ਚ ਨਹੀਂ ਇੱਕ ਬੰਦੇ ਨੇ ਆਵਾਜ਼ ਚੇਂਜ ਕਰ ਲਈ ਕੁੜੀਆਂ ਦੀ ਆਵਾਜ਼ ਕਰ ਲਈ ਉਹ ਵਿਚਾਰਾ ਪੌਣਾ ਘੰਟਾ ਕੁੜੀ ਦੀ ਆਵਾਜ਼ 'ਚ ਹੀ ਬੋਲਦਾ ਗਿਆ ਸੀਰੀਅਸ ਗੱਲਾਂ ਵੀ ਬੰਦੇ ਉਹਨੂੰ ਤੇ ਹਿਸਾਬ ਲਾ ਕੇ ਇੱਕ ਚੇਦਾ ਹੋ ਰਿਹਾ ਕਿ ਓਏ ਅੱਜ ਉਸਤਾਦ ਜੀ ਮੈਂ ਜਾਂ ਐਸਾ ਤੇ ਹੁਣ ਉਹਨੂੰ ਮੈਂ ਕਹਿ ਰਿਹਾ ਬੰਦ ਕਰ ਲੈ ਤੈਨੂੰ ਬੰਦ ਕਿਤੇ ਅੱਗੋਂ ਗੱਲ ਕਫੌਤਗੀ ਦੀ ਸ਼ੁਰੂ ਹੋ ਗਈ ਕਿ ਯਾਰ ਉਹ ਬੰਦਾ ਬੜਾ ਅੱਛਾ ਸੀ ਯਾਰ ਉਹਨੇ ਦੁਆ ਕਰਕੇ ਹਾਂਜੀ ਹਾਂਜੀ ਉਹਨੇ ਦੁਆ ਕਰਨੀ ਚਾਹੀਦੀ ਉਹਦੇ ਚ ਹੀ ਉਸੇ ਚ ਹੀ ਗੱਲ ਕਰੀ ਜਾ ਰਿਹਾ ਉਹ ਮੈਂ ਕਿਹਾ ਯਾਰ ਅੱਲਾ ਦੇ ਬੰਦੇ ਤੇਰਾ ਫਾਰਮੈਟ ਨਹੀਂ ਮੈਚ ਹੋ ਰਿਹਾ ਕਹਿੰਦਾ ਸਾਜ ਹੀ ਰਹਿਣ ਤੋਂ ਜਾਣਦਾ ਹੁਣ ਕਹਿੰਦਾ ਮੈਨੂੰ ਸਮਝ ਨਹੀਂ ਆਉਂਦੀ ਇਦਾਂ ਹੀ ਚੱਲ ਫਿਰ ਉਹਨੂੰ ਸਮਝਾਇਆ ਇਦਾਂ ਕਰ ਉਹਨੂੰ ਸਕਰੀਨਸ਼ਾਟ ਭੇਜੇ ਫਿਰ ਉਹ ਵਿਚਾਰੇ ਨੇ ਬੰਦ ਕੀਤੀ ਉਹ ਦੁਖੀ ਵੀ ਉਸੇ ਆਵਾਜ਼ 'ਚ ਗੱਲਾਂ ਕਰੀ ਯਾਰ ਕਾਰਟੂਨ ਵਾਲੀ ਆਵਾਜ਼ ਹਾਂ ਉਹ ਕਹਾ ਯਾਰ ਵਾਲਾ ਕਹਿੰਦਾ ਹੋਇਆ ਕੀ ਸੀ ਉਹਨੂੰ ਹੋਇਆ ਕੀ ਸੀ ਯਾਰ ਬਾਸ ਉਹ ਵਿਚਾਰਾ ਰਾਤੀ ਚੰਗਾ ਭਲਾ ਓਏ 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 ਮੇਰੇ ਵੀ ਇੱਕ ਦੋਸਤ ਸੀ ਤੇ ਮਰਿਆ ਉਹ ਮੈਂ ਕਿਹਾ ਇਹਨੂੰ ਤਾਂ ਬੰਦ ਕਰ ਪਿੱਛੇ ਇਹ ਕਦੇ ਉਧਰ ਪਰਸੋਂ ਬੈਠਾ ਮੈਂ ਕਦੇ ਮੈਕ ਬੰਦ ਕਰ ਲਿਆ ਆਪਣਾ ਆਪ ਹੀ ਸਾਜੀ ਉਹ ਥੱਲੇ ਹੁਣ ਚਿੱਕੜ ਗਾਤਾ ਕਾਲੂ ਭਾਈ ਮੇਰੀ ਵੀ ਸੁਣ ਲਓ ਮੈਂ ਗੌਰਮੈਂਟ ਮੈਂ ਕਿਹਾ ਤੂੰ ਕੌਣ ਉਹ ਪ੍ਰਵਿੰਦਰ ਸੀ ਓਏ ਉਹ ਬਾਈਕ ਬੰਦ ਨਾ ਬੜੇ ਮੈਕ ਬੰਦ ਆ ਮਾਈਕ ਬੰਦ ਕਰਕੇ ਬੋਲੀ ਜਾਣਗੇ ਤੇ ਪੂਰੀ ਭਾਰ ਨਾਲ ਬੋਲ ਰਹੇ ਹੁੰਦੇ ਆ ਨਹੀਂ 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 ਇਹ ਗੱਲ ਤਾਂ ਮੈਂ ਦੱਸਦਾ ਕੀ ਗੱਲ ਹੋਈ ਤੇ ਉਸਦੀ ਆਵਾਜ਼ ਹੀ ਇਹ ਨਹੀਂ ਆਵਾਜ਼ ਨਹੀਂ ਆ ਰਹੀ ਸਾਜੀ ਤੁਹਾਡੀ ਮੈਨੂੰ ਇੱਕ ਗੱਲ ਪਸੰਦ ਆ ਬੜੀ ਜਿਹੜੀ ਤੁਸੀਂ ਕਹਿੰਦੇ ਆ ਕਿ ਯਾਰ ਆ ਲਾਈਟ ਕਿਨੇ ਬੰਦ ਕੀਤੀ ਮੈਂ ਕਿਹਾ ਸਾਜੀ ਜ਼ਰਾ ਲਾਈਟ ਘੱਟ ਤੂੰ ਕਿਉਂ ਗਿਆ ਯਾਰ ਹਾਂ ਤੂੰ ਕੀ ਕਿਹਾ ਤੂੰ ਕੌਣ ਹੁੰਦਾ ਕਹਿਣਾ ਲੈ ਮੈਂ ਕਿਹਾ ਉਹ ਅੰਦਰ ਬੈਠਾ ਹੋਇਆ ਜਿਹੜਾ ਆ ਕੰਪਿਊਟਰ ਤੇ ਨਹੀਂ ਬੈਠਾ ਅੰਦਰ ਅਲੀ ਇਹਦੀ ਵੀ ਇਹ ਬਿਮਾਰੀ ਇਹਨੂੰ ਇਹਦੀ ਮੈਂ ਖਤਮ ਕਰਨੀ ਇਹਨੂੰ ਮੈਨੇ ਸੋਚਾ ਇੱਕ ਤੁਹਾਨੂੰ ਗੁੱਸਾ ਮੈਨੂੰ ਲੱਗਾ ਐਦਾਂ ਮੈਂ ਸੋਚਿਆ ਇਦਾਂ ਅਸੀਂ ਸਾਜੀ ਉਹ ਕੋਲ ਸਾਰੇ ਇਦਾਂ ਅਕਸਰ ਆ ਤੂੰ ਕੰਮ ਕੋ ਕੀਤਾ ਉਹ ਮੈਨੂੰ ਐ ਲੱਗਾ ਮੈਨੂੰ ਲੱਗਾ ਕਿ ਮੈਂ ਕਰਾਂ ਹਾਂ ਇੱਕ ਵਾਰੀ ਉਸਤਾਦ ਜੀ ਨੇ ਬੜੀ ਫਸਾ ਕੇ ਲਾਈਟ ਰੱਖੀ ਕੈਮਰੇ ਦੇ ਅੱਗੇ ਤੇ ਹੁਣ ਮੈਂ ਡਰਾਂ ਕਿ ਕੈਮਰੇ ਦੇ ਉੱਤੇ ਨਾ ਡੇ ਜੇ ਮੈਂ ਲਾਈਟ ਚੁੱਕ ਕੇ ਨਾ ਪਰੇ ਕਰਤੀ ਤੇ ਉਸਤਾਦ ਜੀ ਅਗਰ ਆ ਲਾਈਟ ਕਿਨੇ ਪਰੇ ਕੀਤੀ ਇਧਰ ਕਹਿੰਦੇ ਉਸਤਾਦ ਜੀ ਨੇ ਹੋਣੀ ਨੇ ਤੇ ਤੂੰ ਕਿ ਲਾਈਟ ਪਰੇ ਕੀਤੀ ਮੈਂ ਕਿਹਾ ਉਸਤਾਦ ਜੀ ਮੈਂ ਕਿਹਾ ਤੂੰ ਕਿਉਂ ਕਿਹਾ ਯਾਰ ਮੈਂ ਯਾਰ ਅਸੀਂ ਇਹ ਜਿੱਧਰ ਗਏ ਆ ਉਸਤਾਦ ਜੀ ਕੋ
ਤੇ ਸਾਜ ਜੀ ਕਹਿੰਦੇ, ਮੈਂ ਕਿਹਾ ਸਾਜ ਜੀ ਲੈਟ, ਸਾਜ ਜੀ ਕਹਿੰਦੇ ਨਹੀਂ ਲੈਟ ਨਹੀਂ ਬਾਲਣੀ। ਤਿਗੜ ਗਿੱਲਾ ਵੀ ਉੱਥੇ ਖਲੋਤਾ, ਤਿਗੜ ਗਿੱਲੇ ਨੇ ਪਾਲਤੀ। ਮੈਂ ਕਿਹਾ ਯਾਰ ਕਾਹਨੂੰ ਦੱਸੀ ਮੈਂ ਕੀ ਕਹਿਤੀ। ਕੀ ਜਣਾ ਆਪਣੀ ਮਰਜ਼ੀ ਨਾਲ ਬੰਦ ਕਰ ਜਾਂਦੇ ਆ ਕਿ ਉਹਦਾ ਚਲਾ ਜਾਂਦਾ ਸਾਰੇ ਤੇ ਯਾਰ ਸਾਰੀਆਂ ਗੱਲਾਂ ਕਾਹਨੂੰ ਹੁੰਦੀਆਂ ਰਹਿਣਗੀਆਂ ਭਾਜੀ ਹੁਣ ਕਿਸ ਸਿਲਸਿਲੇ ਚ ਭਾਜੀ ਨੇ ਟਿਕਟੋਕਰ ਨੇ ਇਹ ਟਿਊਟੋਰੀਅਲ ਦੇਣਾ ਇਹ ਨਹੀਂ ਇਹ ਔਰ ਟਿਕਟੋਕਰ ਨੇ ਸਭ ਤੋਂ ਪਹਿਲੇ ਮਿਠਾਈ ਲੈ ਦੇ ਗਿਆ ਭਾਜੀ ਨੂੰ। ਐ ਵੀ ਭਾਜੀ ਨਹੀਂ ਗਏ 2 ਮਿੰਟ ਮਿੱਠੇ ਦਾ ਤਾਂ ਨਿਜ਼ਾਮ ਦੇਖਿਆ, ਭਾਜੀ ਨਹੀਂ ਬੰਦ ਕਰਕੇ ਵਾਪਸ ਆ ਗਏ। ਮੈਂ ਵੀ ਮਿੱਡੇ ਕੋ ਬੈਠਾ ਸੀ। ਇਹਨਾਂ ਨੂੰ ਨਹੀਂ, ਇਹ ਤਾਂ ਫਿਰ ਕਿਤੇ ਹਜੇ 21 ਲੈਵਲ ਵਾਲੇ ਆ ਕਿ ਵੀ ਸਾਜ ਜੀ ਜਿਨ੍ਹਾਂ ਦਾ ਲੈਵਲ ਹੈਵੀ ਆ ਉਹਨਾਂ ਨੂੰ ਲੈ ਦੇ ਗਿਆ ਵਾ ਮਿੱਠਾ 3 ਦਿਨਾਂ ਚ। ਮਿੱਠਾ ਬਹੁਤ ਨੈਸ਼ ਉਸਤਾਦ ਜੀ ਉਹਦੇ ਬਾਰੇ ਚ ਗੱਲ ਹੈ ਕਿ ਮਿੱਠਾ ਉਹ ਯਾਰ ਜਿੱਦਾਂ ਦਾ ਵੀ ਇੱਕ ਇਨਸਾਨ ਹੈ ਨਾ, ਇੱਕ ਗੱਲਬਾਤ ਹੈ, ਲੇਕਿਨ ਮਿੱਠਾ ਗੱਲਕਾਰ ਬੜਾ ਵਾ, ਗੱਲ ਸੁਣਾਉਣ ਵਾਲਾ ਨਾ, ਉਸੇ ਟਾਈਮ ਹੀ ਉਹਦੇ ਕੋਲ ਗੱਲ ਹੈਗੀ ਆ ਹੈ ਮਨੂੰ ਜਿਹੜੀ ਲੋਕੀ ਇੰਜੋਏ ਕਰਦੇ। ਜਿਹੜੀ ਮਰਜ਼ੀ ਗੱਲ ਹੋ ਸਕਦੀ, ਉਹਨੇ ਉਹ ਲੈ ਕੇ ਟੁਰ ਪੈਣੇ। ਉਹ ਨਾਲੇ ਏਡਾ ਯਾਰ ਦੋਸਤ ਕੁਛ ਨਾ ਕੁਛ ਤੁਹਾਡੇ ਕੋਲ ਦੇਖੋ, ਜਾਂ ਤੇ ਤੁਹਾਡੇ ਕੋਲ ਕੋਈ ਐਸਾ ਤੁਸੀਂ ਪਟੂਸੀਆਂ ਮਾਰੋ ਜਾਂ ਫਲਾ ਹਾ ਲਾ 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 ਕੋਈ ਤੁਹਾਨੂੰ ਉਹ ਤੁਹਾਡੇ ਕੋਲ ਟੈਲੈਂਟ ਹੋਵੇ, ਜਾਂ ਤੁਹਾਡੇ ਕੋਲ ਕੋਈ ਤੁਸੀਂ ਇੱਕ ਤੁਸੀਂ ਸਾਹਮਣੇ ਆਏ ਹੋ ਲਾਈਵ, ਹੁਣ ਤੁਸੀਂ ਚੁੱਪ ਕਰਕੇ ਤਾਂ ਨਹੀਂ ਬੈ, ਤੂੰ ਕੁਛ ਨਾ ਕੁਛ ਤੇ ਕਰਨਾ ਨਾ, ਤਾਂ ਕਿ ਲੋਕ ਉੱਥੇ ਖਲੋਣ। ਸਾਜੀ ਕੋਈ ਹੋਵੇ ਤਾਂ ਫੇਰ ਹੀ ਕਰੀਏ। ਤਾਂ ਹੁਣ ਸਾਰੇ ਤਾਂ ਉਹਦੇ ਮਿੱਠੇ ਕੋ ਬੈਠੇ। ਖਿੱਚਣਾ ਪੈਂਦਾ ਵਾ ਬੰਦਿਆਂ ਨੂੰ। ਕੀ ਤੂੰ ਵੀ ਆ ਯਾਰ। ਮੈਂ ਆਇਆ ਉਸਤਾਦ ਜੀ, ਇਹਨੂੰ ਦੱਸ ਜ਼ਰਾ ਉਸਤਾਦ ਜੀ ਨੂੰ ਮੇਰੀ ਬਰੋਡ ਕਾਮਯਾਬ ਸੀ ਕਿ ਨਹੀਂ, ਦੱਸ ਜ਼ਰਾ। 70-80 ਬੰਦੇ ਆ ਗਏ। ਸਾਡਾ ਵੀ ਗਿਫਟਿੰਗ ਸ਼ੁਰੂ ਕੰਮ ਸਾਡਾ ਵੀ ਜ਼ਿਕਰ ਤੇ ਆ ਕਰ ਗਿਆ। ਨਾਲ ਸੀ ਤੂੰ ਵੀ, ਮੈਂ ਤਾਂ ਕਹਿੰਦਾ ਉਹ ਪਾ ਕੇ ਨਾ ਸ਼ਾਇਰ ਜਿਹਾ ਟੈਪ ਬਣ ਕੇ ਇਹਨੇ ਕਿਹਾ ਕਰੈਕਟਰ ਬਣਾ ਕੇ ਆ। ਮੈਂ ਸ਼ਾਇਰ ਬਣ ਕੇ ਉਸਤਾਦ ਜੀ ਜਾਣਾ, ਮੈਂ ਪਹਿਲੇ ਲਿਖ ਕੇ ਲਾਇਆ ਕਰਨਾ ਕਿ ਇੰਨੇ ਵਜੇ ਮੈਂ ਆਵਾਂਗਾ ਲਾਈਵ। ਉਸ ਟਾਈਮ ਫਿਰ ਸ਼ੇਰੋ ਸ਼ਾਇਰੀ ਵਾਲਾ ਨਾਲ ਉਹਨਾਂ ਦੀ ਫਰਮਾਇਸ਼ ਸ਼ੇਰੋ ਸ਼ਾਇਰੀ ਦੀ ਪੂਰੀ ਕੀਤੀ। ਨਾਲ ਤੁਹਾਨੂੰ ਮੈਂ ਸਿਸਟਮ ਲਾ ਦੇਣੇ ਨੇ ਜਿਹਦੇ 'ਚ ਤੁਸੀਂ ਬੈਕਗ੍ਰਾਉਂਡ ਵੀ FM ਟੈਪ ਥੋੜਾ ਜਿਹਾ, ਆਰਜੇ ਮਾਈਕ 'ਚ ਇਫੈਕਟ ਵੀ ਜਦੋਂ ਤੂੰ ਸ਼ੇਅਰ ਸੁਣਾਉਣਾ ਹਲਕਾ ਜਿਹਾ ਰਿਵਰਬ ਲਾ ਕੇ, ਫਲੂਟ ਚੱਲੇਗਾ ਪਿੱਛੇ। ਹਾਂ ਫਲੂਟ ਵੀ ਚਲਾ ਸਕਦਾ ਪਿੱਛੇ ਤੂੰ, ਸ਼ੇਅਰ ਸੁਣਾ ਕੇ ਨਾਲ ਫਲੂਟ ਵੀ। ਨਾਲੇ ਡਰੋ ਉਸ ਦਿਨ ਤੇ ਜਦੋਂ ਇਧਰ ਭਾਈ ਹੁਣੀ ਟਿਕਟੋਕ ਤੇ ਲਾਈਵ ਆ ਗਏ। ਨਾਲੇ ਪਤਾ ਕੀ ਗੱਲ ਆ, ਉਹਨੇ ਤੂੰ ਤੈਨੂੰ ਕਹਿ ਰਿਹਾ ਰਾਤ ਨੂੰ ਆਪਾਂ YouTube ਤੇ ਲਾਈਵ ਮਜ਼ਾ ਲਿਆ ਕਰਾਂਗੇ ਯਾਰ, ਸੈਂਡਿੰਗ ਸੁਣਨੀ ਤੇ ਲੰਨ ਤੇ ਭੇਜ। ਵੈਸੇ ਲਾਈਵ ਦਾ ਮਜ਼ਾ ਹੀ ਆਪਣਾ ਵਾ। ਦਸਤੀ ਆ ਹੁਣ ਅਸੀਂ ਬੋਲ ਰਹੇ ਨਾ, ਅਸੀਂ ਅੱਗੋਂ ਜਿਹੜਾ ਮਰਜ਼ੀ ਕੋਈ ਸੋਚ ਰਿਹਾ ਉਹ ਸਾਨੂੰ ਨਹੀਂ ਪਤਾ, ਸਾਨੂੰ ਕੱਲ ਨੂੰ ਇਸ ਸ਼ੋਅ ਦੇ ਕਮੈਂਟ ਤੇ ਪਤਾ ਲੱਗਣਾ। ਉੱਥੇ ਦਸਤੀ ਮੈਂ ਕਹਿਣਾ ਨੋਨੀ ਤੈਨੂੰ ਬੰਦਾ ਆ ਕਹਿ ਰਿਹਾ ਹੀ ਓਏ ਓਏ ਫੌਰਨ ਹਾਂ ਫੇਸ ਟੂ ਫੇਸ ਨਿਜ਼ਾਮ ਆ। ਚਲੋ ਜੀ ਭਾਜੀ ਡਨ ਕਰੋ ਨਾ। ਇਦਾਂ ਵਾ ਕਿ ਮੈਂ ਜਿੰਨੇ ਦਿਨ ਇੱਥੇ ਹੈਗਾ ਦੁਬਈ ਜਾਣ ਤੋਂ ਪਹਿਲੇ 15 ਦਿਨ ਨਹੀਂ ਹੈਗਾ, 10 ਕੁ ਦਿਨ ਹੀ ਆਂਦੇ, 10 ਤੋਂ ਵੀ ਘੱਟ ਹੀ ਹੈ ਕੋਈ ਸਾਲ। ਉਹਨੇ ਦਿਨ ਜਿਹੜਾ ਰਾਤ ਨੂੰ ਅੱਜ ਤੋਂ ਮੇਰੇ ਕੋਲ ਰਹਿ ਲਿਆ, ਜਦੋਂ ਮੈਂ ਜਾਣ ਲੱਗਾ ਨਵੀਂ ਮੋਟਰਸਾਈਕਲ ਦੀ ਚਾਬੀ ਲੈ ਲਈ। ਡਨ ਕਰੋ ਉਸਤਾਦ ਜੀ। ਓਕੇ ਕਰੋ। ਪਰ ਵਿੱਚ ਉਹ ਗੱਲ ਹੈ ਕਿ ਤੁਸੀਂ ਜਦੋਂ ਸਵੇਰ ਨੂੰ ਸੋ ਜਾਣਾ ਉਦੋਂ ਮੈਂ ਗੇੜਾ ਮਾਰ ਕੇ ਆ ਜਾਣਾ। ਉਹ ਕਿਹਾ ਆ ਉਸਤਾਦ ਇਹ ਨਹੀਂ ਕਿ ਅਸੀਂ ਟੀ ਟਾਈਮ ਕਰਨ ਲੱਗੇ ਤੇ ਤੂੰ ਘਰ ਸੁੱਤਾ। ਨਹੀਂ ਇਹ ਨਹੀਂ ਹੋਏਗਾ ਹਾਂ ਯਾਰ ਉਸਤਾਦ ਜੀ ਨੇ ਕਿਹਾ ਆ ਤੁਸੀਂ ਸਵੇਰ 9 ਵਜੇ ਜਾਓ, ਯਾਰ ਨੂੰ 11 ਵਜੇ ਤੁਸੀਂ ਮੋਟਰਸਾਈਕਲ ਲੈ ਕੇ ਦਿਖਾਣਾ, ਮੈਂ ਬੱਚਿਆਂ ਵਾਲਾ ਵਾਂ, ਤੂੰ ਤੇ ਇਕੱਲਾ ਵਾਂ, ਮਰੇ ਤੈਨੂੰ ਤੇ ਇੰਜ ਮੰਨਣਾ ਚਾਹੀਦਾ ਸੀ। ਮੋਟਰਸਾਈਕਲ ਦਾ ਹੀਲਾ ਬੂਤਾ ਕਰ ਦੋ। ਹੁਣ ਮੋਟਰਸਾਈਕਲ ਦਾ ਹੀਲਾ ਬੂਤਾ ਸਿੱਕੇ ਵੀ ਤੁਹਾਡੇ ਵੱਲ ਆ ਹੈ, ਤੇ ਪਤਲੂ ਤੁਸੀਂ ਸਟਾਰ ਲਈ ਦਾ ਜਾਇਆ ਕਰੀ ਜਾਂਦੇ। ਤੇ ਭਾਵੇਂ ਮੈਂ ਤਾਂ ਦੱਸਦਾ ਰਹਿ ਲਓ, ਤੁਸੀਂ ਵੀ ਰਹਿ ਲਓ, ਤੁਸੀਂ ਵੀ ਲੈ ਲੈਣਾ, ਆਹੋ ਸਾਰਿਆਂ ਲਈ ਆਫਰ ਹੈ। ਈਜ਼ੀ ਆਫਰ। ਤੇ ਇਹ 7-8 ਇਕੱਠੇ ਹੀ ਰਹਿੰਦੇ ਫੇਰ। ਮੈਂ ਸਾਰਿਆਂ ਨੂੰ ਦੇ ਦਾਂਗਾ। ਵਾਹ ਵਾਹ, ਸਗੋਂ ਜ਼ਿਆਦਾ ਮਜ਼ਾ ਆਏਗਾ। ਓਏ ਆਹੋ ਕਿਹੜੀ ਗੱਡੀ? ਨੋਨੀ ਯਾਰ ਤੂੰ ਤੇ ਲੈ ਲਿਆ 1 to 5 ਲੈ ਨਹੀਂ ਲਿਆ ਤੂੰ। ਤੂੰ ਤੇ ਲੈ ਲਿਆ। ਲੈ ਆ ਸਾਜੀ। ਆ ਕੀ ਹੈ? ਇਹ ਕਿਹੜਾ ਮੇਰਾ ਕਜ਼ਨ ਦਾ ਵਾ ਇਹ? ਚਲੋ ਜੀ। ਕਜ਼ਨ ਨੇ ਤੈਨੂੰ ਦਿੱਤਾ ਵਾ? ਮੇਰੇ ਚਾਚੂ ਦਾ ਬੇਟਾ ਸੌਦੀ ਗਿਆ ਆ ਤੇ ਥੱਲੇ ਉਹਦੇ ਕੋਲ ਖਿਲਾ ਰਿਹਾ ਸੀਗਾ ਉਹਦੀ ਅੰਮੀ ਦੇ। ਮੈਂ ਜਾ ਕੇ ਉਹਨੂੰ ਕਿਹਾ, ਮੈਂ ਕਿਹਾ ਮੈਂ ਆਣ ਜਾਣ ਵਾਸਤੇ ਔਖਾ ਹੁੰਦਾ। ਕਹਿੰਦੀ ਉਹਦੇ ਨਾਲ ਗੱਲ ਕਰ। ਤੇਰੇ ਚਾਚੇ ਦਾ ਨਾ, ਕਿਸੇ ਦੇ ਚਾਚੇ ਦਾ ਬੇਟਾ ਤਾਂ ਨਹੀਂ ਬਾਹਰ ਗਿਆ ਜਿਹਨੇ ਤੈਨੂੰ ਦਿੱਤਾ ਵਾ? ਤੁਹਾਨੂੰ ਆ ਹੀ ਜਾਣਾ ਸਾਰਾ ਕੁਝ ਜਿੱਥੇ ਦਾ ਹੋਇਆ। ਮੈਂ ਰਾਤੀ ਲਾਈਵ ਬੈਠਾ ਤੇ ਨਾ ਮੇਰੀ ਨਾ, ਮੈਂ ਹੁਣ ਪੱਖਾ ਬੰਦ ਕਰਕੇ ਬੈਠਾ, ਮੈਂ ਕੋਈ ਛੱਤ ਵਾਲਾ ਨਹੀਂ ਹੈਗਾ, ਕੂਲਰ ਲੱਗਾ ਤੇ ਮੈਂ ਹੁਣ ਕੂਲਰ ਬੰਦ ਕਰਕੇ ਨਾ ਗਰਮੀ 'ਚ ਬੈਠਾ ਹਾਂ ਤੇ ਕੋਲ ਸਾਫਾ ਰੱਖਿਆ, ਸਾਫ਼ ਕਰ ਰਿਹਾ। ਤੇ ਉਹ ਮੈਨੂੰ ਕਹਿੰਦੇ ਯਾਰ ਤੂੰ ਪੱਖਾ ਚਲਾ ਲਿਆ ਕੋਈ। ਮੈਂ ਕਿਹਾ ਯਾਰ ਮੈਂ ਪੱਖਾ ਕੂਲਰ ਚਲਾਉਣਾ ਵਾ ਤੇ ਸ਼ੋਰ ਆਉਣਾ ਵਾ, ਮੈਨੂੰ ਤੁਹਾਡੀ ਆਵਾਜ਼ ਨਹੀਂ ਆਉਣੀ ਤੇ ਮੇਰੇ ਕੋਲ ਕੋਈ ਹੈ ਨਹੀਂ ਆਈਟਮ, ਕੋਈ 에어ਪੋਰਟ ਜਾਂ ਕੋਈ ਹੈਂਡ ਫ੍ਰੀ। ਤੇ ਇੱਕ ਕਰੈਕਟਰ ਕਹਿੰਦਾ ਅਸੀਂ ਭੇਜ ਦਈਏ 에어ਪੋਰਟ, ਇੱਥੋਂ ਪਾ ਦਈਏ। ਮੈਂ ਕਿਹਾ ਸਭ ਤੋਂ ਪਹਿਲੇ ਤੇਰਾ ਸਕਰੀਨ ਸ਼ੂਟ ਆਇਆ ਜਾਣਾ ਜਿਵੇਂ ਗ੍ਰੀਨ ਘਰ ਬਿਲ ਜਾਂਦਾ। ਆ ਦੇਖ ਮੈਂ ਗਰਮੀ। ਅੱਛਾ ਲਓ ਜੀ, ਮੈਂ ਇੱਕ ਗੱਲ ਕਹਿਣ ਲੱਗਾ, ਤੁਸੀਂ ਉਸ ਗੱਲ ਤੇ ਨਾ ਤੁਹਾਡੀ ਕਲੈਪ ਦੱਸੇਗੀ ਕਿ ਮੇਰੀ ਗੱਲ 'ਚ ਵਾਕਈ ਵਜ਼ਨ ਹੈਗਾ ਕਿ ਨਹੀਂ ਜੀ। ਇਹ ਬੰਦੇ ਜਿੰਨੇ ਵੇਖਣ ਦੇ ਨੇ, ਇੱਕ ਨਹੀਂ 100 ਦੇ ਕਰੀਬ ਐਸਾ ਚਾਂਸ ਹੋਇਆ ਕਿ ਮੈਨੂੰ ਕਿਸੇ ਤੇ ਗੁੱਸਾ ਚੜਿਆ। ਲਾਈਕ ਆ ਪਿੱਛੇ ਜਿਹੜਾ ਜੋ ਵੀ ਹੋ ਰਿਹਾ ਉੱਤੇ ਮੈਨੂੰ ਕਈਆਂ ਦਾ ਗੁੱਸਾ ਚੜਿਆ, ਮੇਰੀ ਕਦੀ ਗੱਲ ਨਹੀਂ ਹੋਈ ਹਾਂਜੀ ਤੇ ਉਹਦੀ ਮੇਰੇ ਨਾਲ ਗੱਲ ਹੋਈ ਪਹਿਲੀ ਵਾਰੀ ਤੇ ਉਹਨੇ ਮੈਨੂੰ ਜਾਂ ਕੋਈ ਵੀ ਉਹਨੇ ਮੈਨੂੰ ਗੱਲ ਦੱਸੀ, ਮੇਰਾ ਕੋਈ ਜਾਣਨ ਵਾਲਾ ਨਹੀਂ, ਮੈਨੂੰ ਨਹੀਂ ਪਤਾ ਉਹਦਾ ਨਾਂ ਕੀ ਹੈ। ਠੀਕ। ਉਹਨਾਂ ਨੇ ਬਗੈਰ ਜਾਣਿਆ, ਬਗੈਰ ਮੈਨੂੰ ਮਿਲਿਆ, ਬਗੈਰ ਮੇਰੇ ਨਾਲ ਕਦੀ ਗੱਲ ਕੀਤਿਆਂ ਮੈਨੂੰ ਇੰਨਾ ਹੱਕ ਦਿੱਤਾ ਵਾ ਕਿ ਮੇਰੀ ਪਹਿਲੀ ਵਾਰੀ ਗੱਲ ਹੋਈ ਤੇ ਮੈਂ ਤੂੰ ਤਲਾ ਕਰਕੇ ਤੇ ਮੈਂ ਕੁੱਤਿਆਂ ਵਾਲੀ ਕਰਤੀ ਤਾਂ ਅੱਗੋਂ ਹੀ ਕਹੀ ਉਸਤਾਦ ਜੀ ਗਲਤੀ ਹੋ ਗਈ, ਉਸਤਾਦ ਜੀ।
ਹਾਂਜੀ ਉਹ ਕੈਟਰ ਤੂੰ ਨਹੀਂ ਇੱਕ ਨਹੀਂ, ਅੱਛਾ ਕਿੰਨੇ ਹੀ, ਓਏ ਯਾਨੀ ਇੰਨਾ ਪਿਆਰ ਯਾਰ, ਔਰ ਇੰਨੀ ਰਿਸਪੈਕਟ, ਕਿਆ ਬਾਤ। ਔਰ ਮੈਂ ਇਹ ਨਹੀਂ ਕਿ ਨਜਾਇਜ਼ ਹੀ ਕਿਸੇ, ਯਾਨੀ ਕਿਸੇ ਗੱਲ ਤੋਂ ਹਾਂਜੀ ਹਾਂਜੀ ਜਿੱਦਾਂ ਜਿਹਨੂੰ ਲੱਗਦਾ ਕਿ ਯਾਰ ਇਹ ਬੰਦਾ ਇੰਜ ਬੋਲ ਰਿਹਾ ਜਿਵੇਂ ਕੋਈ ਵੱਡਾ ਪਿਓ ਭਰਾ ਬੋਲ ਰਿਹਾ, ਲੇਕਿਨ ਉਹ ਇੰਜ ਹੁੰਦੇ ਨੇ ਕੋ, ਓਏ ਬਾਤ। ਵਾਹ 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 ਬੜੀ ਬਾਤ। ਔਰ ਮਾਸ਼ਾਅੱਲਾ ਮਤਲਬ ਜਦ ਮੈਂ ਹੈਰਾਨ ਆ ਯਾਰ ਕਿਆ ਕਿਹੜਾ ਬਾਤ ਉਸਤਾਦ ਜੀ। ਕੋਈ ਵੀ ਬੰਦਾ ਇਜਾਜ਼ਤ ਨਹੀਂ ਦਿੰਦਾ ਕਿਸੇ ਨੂੰ, ਹਾਂਜੀ ਯੈਸ ਜਿੱਡਾ ਮਰਜ਼ੀ ਐਂਕਰ ਹੋਵੇ, ਹਾਂ ਜਿੱਡਾ ਮਰਜ਼ੀ। ਕਪਿਲ ਸ਼ਰਮਾ ਇੱਥੇ ਖਲੋ ਕੇ ਕਿਸੇ ਨਾਲ ਗੱਲ ਕਰਿਆ, ਉਹ ਜਿੱਡਾ ਮਰਜ਼ੀ ਫੈਨ ਹੋਵੇ, ਉਹਨੂੰ ਤੂੰ ਕਹੇਗਾ ਪਾ ਚੱਲ ਓਏ ਅੱਜ ਤੋਂ ਬਾਅਦ ਨਹੀਂ ਤੈਨੂੰ ਵੇਖਣਾ ਸੀ। ਤੇ ਮੈਂ ਖਲੋ ਕੇ ਤੇ ਕੋਈ ਹਰਕਤ ਦੇਖਾਂ ਨਾ ਐਸੀ, ਤੇ ਤੈਨੂੰ ਅਕਲ ਨਹੀਂ ਹੈਗੀ, ਤੈਨੂੰ ਪਤਾ ਨਹੀਂ ਲੱਗਦਾ ਪਿਆ ਕਿ ਇਦਾਂ ਸਾਜੀ ਗਲਤੀ ਹੋ ਗਈ, ਅੱਗੇ ਤੋਂ ਨਹੀਂ ਹਾਏ ਗਾ। ਹਾਏ। ਉਹ ਪਹਿਲੀ ਵਾਰੀ ਮੇਰੇ ਨਾਲ ਮਿਲਿਆ ਹੁੰਦਾ, ਵਾਹ ਵਾਹ ਯਾਰ ਕੀ ਯਾਨੀ ਉਹਨਾਂ ਦੇ ਅੰਦਰ ਰੱਬ ਨੇ ਕੀ ਮੇਰੀ ਪਿਆਰ ਮੁਹੱਬਤ ਉਹਨਾਂ ਦੇ ਅੰਦਰ ਰੱਖਿਆ। ਸਾਜੀ ਫੈਮਿਲੀ ਸਮਝਦੇ ਆਪਾਂ ਨੂੰ, ਫੈਮਿਲੀ ਫੈਮਿਲੀ ਵੀ ਨਹੀਂ ਯਾਰ, ਕੋਈ ਇੱਕ ਘਰ ਦਾ ਜੀ ਹੋਰ ਕੋਈ ਵੱਡਾ ਵੱਡਾ ਕੋਈ। game ਔਰ ਸਭ ਤੋਂ ਵੱਡੀ ਗੱਲ, ਵੱਡਾ ਸਮਝਣਾ ਨਹੀਂ ਗੱਲ ਹੁੰਦੀ, ਕਿਸੇ ਨੂੰ ਹੱਕ ਦੇਣਾ ਗੱਲ ਹੁੰਦੀ, ਕਿ ਇਹਨੂੰ ਮੈਂ ਹੱਕ ਦਿੱਤਾ, ਇਹ ਮੈਨੂੰ ਕਹਿ ਸਕਦਾ। ਕਹਿ ਸਕਦਾ ਜੋ ਮਰਜ਼ੀ ਕਹਿ ਸਕਦਾ। ਇਹ ਅਸਲ ਇਹ ਗੱਲ ਆ ਕਿ ਹੱਕ ਦੇ ਦੇਣਾ ਕਿਸੇ ਨੂੰ। ਮੈਂ ਤੁਹਾਨੂੰ ਸਾਰਿਆਂ ਨੂੰ ਇਹਦੀ ਗੱਲ ਤੋਂ ਕਹਿਣ ਲਿਆ ਹਾਂਜੀ ਕਿ ਤੁਸੀਂ ਜੋ ਮਰਜ਼ੀ ਤੁਸੀਂ ਨਹੀਂ ਕਰ ਸਕਦੇ ਮੇਰੇ ਤੋਂ ਇਲਾਵਾ, ਥੋੜੀ ਦੇਰ ਕਰ ਲਓਗੇ, ਥੋੜਾ ਕਰ ਲਓਗੇ ਹਿਸਾਬ ਕਿਤਾਬ। ਜਦੋਂ ਉਹਨਾਂ ਨੂੰ ਕੋਈ ਪ੍ਰੋਬਲਮ ਤੁਹਾਡੇ ਤੋਂ ਆਉਣੀ ਨਾ, ਉਹਨਾਂ ਨੇ ਸਿੱਧਾ ਮੇਰੇ ਕੋਲ ਨੱਸੇ ਆਉਣਾ, ਤੇ ਫਿਰ ਉਹਨਾਂ ਨੂੰ ਪਤਾ ਹੁੰਦਾ ਵੀ ਸਾਨੂੰ ਹੁਣ ਅੱਗੋਂ ਪੈਣੀਆਂ ਵੀ ਨੇ। ਇਦਾਂ ਹੀ ਲੇਕਿਨ ਦੱਸਦੇ ਤੇ ਜ਼ਰੂਰ ਤੁਸੀਂ ਪਹਿਲਾਂ ਹੀ ਇਹ ਗੱਲ ਸਮਝ ਲਓ। ਸਾਜੀ ਸਾਨੂੰ ਲੋੜ ਹੀ ਨਹੀਂ, ਹਾਂ ਉਦੋਂ ਅਸੀਂ ਕਾਹਤੋਂ ਅਗਲੇ ਨੂੰ ਟੈਨਸ਼ਨ ਦੇਣੀ, ਜ਼ਰੂਰਤ ਹੀ ਨਹੀਂ। ਇਹ ਤੇ ਇਦਾਂ ਵਾ ਕਿ ਇੱਕ ਘਰ ਦੇ ਵਿੱਚ ਇੱਕ ਪਿਓ ਆ, 4 ਭਰਾ ਨੇ, 2 ਭੈਣਾਂ ਨੇ, ਮਾਂ ਵਾ, ਭਰਜਾਈਆਂ ਵਾ, ਇੱਕ ਪਿਓ ਆ, ਇੱਕ ਪਿਓ ਤੇ 2 ਭਰਾ ਆਪਸ ਦੇ ਵਿੱਚ ਕੋਈ ਗੱਲ ਕਰਦੇ ਨੇ, ਗਿੱਟ-ਮਿੱਠ ਲਾਈ ਆ, ਤੇ ਜਦੋਂ ਉਹਦੇ ਚ ਕੋਈ 19 ਕੀ ਮਸਲਾ ਬਣਨਾ, ਇੱਕ ਭਰਾ ਨੇ ਜ਼ਿਆਦਤੀ ਕਰਦੀ, ਉਹਨੇ ਕਿਹਦੇ ਕੋ ਜਾਣਾ ਨਸੇ? ਪਿਓ ਕੋ ਤੇ ਤੂੰ ਇਹ ਕਿਦਾਂ ਸੋਚ ਲਿਆ ਵੀ ਪਿਓ ਨੂੰ ਪਤਾ ਹੀ ਨਹੀਂ ਲੱਗੂ ਸਾਡੀ ਇਸ ਗੱਲ ਦਾ, ਜਾਂ ਮੇਰੀ ਇਸ ਜ਼ਿਆਦਤੀ ਦਾ, ਜਾਂ ਮੇਰੀ ਇਸ ਹਰਕਤ ਦਾ। ਲੱਗੇਗਾ ਪਤਾ, ਸ਼ਿਕਾਇਤ ਜਿੱਧਰ ਜਾਣੀ ਉਧਰ ਹੀ ਪਤਾ ਲੱਗਣਾ। ਮੈਨੂੰ 30 ਸਾਲ ਲੱਗੇ ਨੇ, ਤੁਹਾਨੂੰ ਵੀ ਟਾਈਮ ਲੱਗਣਾ। ਤੁਸੀਂ 4 ਸਾਲਾਂ 'ਚ ਹੀ ਨਾ ਸਮਝੀ ਜਾਓ ਕਿ ਇਹ ਪਤਾ ਨਹੀਂ, ਇਹ ਹੁਣ ਉਸਤਾਦ ਨੂੰ ਅਸੀਂ ਕੱਟ ਵੀ ਕਰ ਦਾਂਗੇ ਤੇ ਮੇਰਾ ਡਾਇਰੈਕਟ ਯਾਰ ਬਣ ਗਿਆ। ਹਾਂਜੀ ਬਿਲਕੁਲ ਸਹੀ। ਹਾਂਜੀ ਉਹ ਯਾਰ ਨਹੀਂ ਬਣਦਾ। ਉਹ ਮੁਹੱਬਤ ਨਾ ਆਂਦਾ ਹੈ ਸਾਜੀ। ਹਾਂਜੀ ਤੁਹਾਡੀ ਤਲਾਸ਼ ਚ ਆਉਂਦਾ ਸਾਡੇ ਕੋਲ ਕਿ ਅਸੀਂ ਇਹਨਾਂ ਦੇ ਜ਼ਰੀਏ ਉਹਨਾਂ ਨਾਲ ਯਾਰ ਉਹ ਰਾਬਤਾ ਫੈਮਿਲੀ ਉਹ ਨਹੀਂ ਚਾਹੁੰਦੇ ਨਾ, ਉਹਨੂੰ ਕਿਸੇ ਨੂੰ ਇਹ ਵੀ ਜਦੋਂ ਪਤਾ ਲੱਗਦਾ ਨਾ ਕਿ ਇਹ ਬੰਦਾ ਸਾਰੀ ਫੈਮਿਲੀ ਤੋਂ ਇਲਾਵਾ ਟੱਕ ਕਰਕੇ ਉਹ ਇਹ ਵੀ ਕਹਿ ਰਿਹਾ ਉਸਤਾਦ ਨੂੰ ਨਾ ਦੱਸੀ, ਉੱਥੇ ਸਮਝ ਜਦੋਂ ਸਿਰ ਤੇ ਪੈਂਦੀ ਨਾਲੇ ਵੀ ਕਹਿਣਾ ਉਸਤਾਦ ਨੂੰ ਨਾ ਪਤਾ ਲੱਗੇ। ਉਹ ਅਗਲੇ ਸੋਚਦੇ ਨੇ ਕਿ ਯਾਰ ਇਹ ਕੀ ਗੱਲ, ਅਸੀਂ ਤੇ ਇਸ ਟੀਮ ਤੋਂ ਉਸਤਾਦ ਤੋਂ ਇੱਥੋਂ ਬਾਹਰ ਅਸੀਂ ਇਹਦੇ ਨਾਲ ਕੋਈ ਢੱਗੇ ਦਾ ਤਲਕ ਨਹੀਂ ਰੱਖਣਾ ਚਾਹ ਰਹੇ, ਤੇ ਇਹ ਸਾਨੂੰ ਕਿਸ ਪਾਸੇ ਲਾ ਰਿਹਾ। ਸਹੀ ਬਾਤ। ਤੇ ਫਿਰ ਉਤੋਂ ਐਸੇ ਬੇਵਕੂਫ ਹੁੰਦੇ ਨੇ ਕਿ ਜਦੋਂ ਅਗਲਾ ਫਿਰ ਆਪਣੇ ਅਸਲ ਵੱਲ ਵਾਪਸ ਆਉਂਦਾ ਤੇ ਉਦੋਂ ਉਹਨੂੰ ਗਦਾਰ ਕਹਿਣਾ ਸ਼ੁਰੂ ਕਰ ਦੇਣਾ ਤੁਸੀਂ। ਉਹੀ ਗੱਲ ਹੋ ਗਈ ਸੇਮ ਸਾਜ ਕਿ ਮੈਂ ਇੱਕ ਮਿਸਾਲ ਤੁਹਾਨੂੰ ਰੱਖਿਆ ਵਾ ਹੈ, ਤੇ ਇਹ ਬੰਦਾ ਇੱਕ ਮਿਸਾਲ ਮੇਰੇ ਨਾਲ ਕੋਈ ਨਿੱਕੀ ਕਰ ਰਿਹਾ, ਤੈਨੂੰ ਇਹਨੇ ਨਾਲ ਲਾਇਆ, ਤੇ ਤੂੰ ਸੋਚਿਆ ਨਹੀਂ ਯਾਰ ਮੈਂ ਇਸ ਉਸਤਾਦ ਨਾਲ ਜ਼ਿਆਦਤੀ ਮੈਂ ਉਸਤਾਦ ਨੂੰ ਦੱਸਣਾ, ਤੇ ਤੂੰ ਉਸਤਾਦ ਨੂੰ ਦੱਸ ਕੇ ਆਪਣਾ ਫਰਜ਼ ਅਦਾ ਕੀਤਾ ਵਾ। ਤੇ ਕਰਦਾ ਇਹਦੀ ਨਜ਼ਰ 'ਚ ਤੂੰ ਗਦਾਰ ਹੋ ਗਿਆ। ਇਸ ਤਰ੍ਹਾਂ ਹੀ ਸਹੀ ਗੱਲ। ਅੱਛਾ ਇਹ ਪਤਾ ਨਹੀਂ ਹੁਣ ਕਿਸ ਮੂੰਹ ਨਾਲ ਤੈਨੂੰ ਗਦਾਰ ਕਹਿ ਰਿਹਾ। ਆਹੋ ਅੱਛਾ ਹੁਣ ਇੱਟਾਂ ਦਾ ਕੀ ਕਰਨਾ? ਸਾਜੀ ਤੁਹਾਨੂੰ ਤੁਸੀਂ 8000 ਕਹਿੰਦੇ ਨਾ, 2000 ਸਾਰੇ ਦਾ। ਹਾਂ ਮੈਂ ਨਹੀਂ ਚਾਹੁੰਦਾ, ਲੇਕਿਨ ਨੋਨੀ ਕਹਿੰਦਾ ਮੈਂ ਨਹੀਂ ਭਾਈ। ਫਰਕ ਉਹ ਵੀ ਫਰਕ ਸਾਜੀ ਦੋਨੋਂ। ਓਕੇ ਉਧਰਲੇ ਦੋਵਾਂ ਦਾ ਵੀ 2-2000। ਮੈਂ ਨਹੀਂ ਚਾਹੁੰਦਾ ਮੇਰੀ ਵਜ੍ਹਾ ਤੋਂ ਮਰੇ ਜਾਂ ਜਾਵੇ। ਠੀਕ ਹੈ। ਮੈਂ ਆਪਣੇ ਕੋਲੋਂ ਆਪਣੇ ਬਲਬੂਤੇ ਤੇ 10000 ਰੁਪਏ ਦਿੰਦਾ ਤੁਹਾਨੂੰ। ਠੀਕ ਕਾਹਦਾ? 10 ਇੱਟਾਂ ਦਾ, 3 ਇੱਟਾਂ ਦਾ। ਮੂੰਹ ਨਾ ਚੁੱਕਣੀਆਂ। ਮੂੰਹ ਨਾ ਚੱਕਣੀਆਂ, ਨਾ ਕੋਈ ਰੱਸੀ, ਨਾ ਕੋਈ ਧਾਗਾ, ਨਾ ਕੋਈ ਤੀਲੀ, ਨਾ ਕੋਈ ਪੈਨਸਲ, ਕੁਛ ਨਹੀਂ। ਟੇਬਲ ਤੇ ਨਹੀਂ ਰੱਖਣੀਆਂ ਇੱਟਾਂ, ਮੈਂ ਰੱਖਣੀਆਂ ਜ਼ਮੀਨ ਤੇ ਰੱਖਣੀਆਂ। ਨਹੀਂ ਆ ਭਾਈ, ਹਾਂਜੀ ਚੱਕ ਦਿਓ। ਸਾਰੀ ਦੇ ਮੂੰਹ ਤੇ ਸੋਟੀ ਮਾਰੋ ਚਵਲ ਤੇ ਸਾਜੀ ਕੁੱਟਣ ਵੀ ਦਿਆ, ਰੋਣ ਵੀ ਨਹੀਂ ਦੇਂਦੇ ਯਾਰ। ਸਹੀ ਗੱਲ ਹੈ। ਟੇਬਲ ਵਾਲਾ ਤੇ ਚਲੋ ਭਾਈ ਮੇਰੀ ਗੱਲ ਸਾਜੀ। ਸੁਣੋ, ਮੇਰੀ ਗੱਲ ਸੁਣੋ, ਤੁਸੀਂ ਆ ਚੁੱਕ ਲੋਗੇ ਮੂੰਹ ਨਾਲ, ਹਾਂਜੀ ਮੈਂ ਤੁਹਾਨੂੰ 10 ਲੱਖ ਰੁਪਏ ਦੇਵਾਂਗਾ, ਤੁਸੀਂ ਮੂੰਹ ਨਾਲ ਚੁੱਕਣਾ ਰੱਖਣਾ, ਮੈਂ ਆਪਣੀ ਮਰਜ਼ੀ ਨਾਲ ਜਿੱਥੇ ਮਰਜ਼ੀ ਰੱਖਾਂ। ਕਿੱਥੇ ਮਤਲਬ? ਆਹੋ ਜਿੱਥੇ ਜਿੱਥੇ ਮਰਜ਼ੀ ਮਰਜ਼ੀ ਰੱਖਣ। ਕੀ ਅੱਛਾ ਇਹ ਜਿਹੜੀ ਤੂੰ 2 ਮਿੰਟ ਪਹਿਲੇ ਗੱਲ ਕੀਤੀ ਉਹਨੂੰ ਜ਼ੇਨ 'ਚ ਰੱਖ ਕੇ ਮੇਰੀ ਸੁਣ। ਹਾਂਜੀ ਓਕੇ। ਉਸ ਜਗ੍ਹਾ ਤੇ ਰੱਖੋਗੇ ਜਿੱਥੋਂ ਮੈਂ ਚੱਕ ਸਕਾਂ, ਹਾਂ ਤੁਹਾਨੂੰ ਇਹ ਹੋਊਗਾ ਵੀ ਇਹ ਚੱਕ ਸਕਦਾ। ਹਾਂ ਠੀਕ ਆ, ਡਨ ਹੋ ਕਰ ਗਿਆ। ਲਓ। ਤੇ ਜੇ ਨਾ ਤੂੰ ਚੁੱਕਿਆ, ਤੁਸੀਂ ਮੈਨੂੰ ਕਹੋ ਕਿੰਨਾ ਮੈਂ ਦੋਗੇ? ਤੈਨੂੰ 10 ਲੱਖ ਰੁਪਏ ਦਊਂ, ਤੂੰ ਮੈਨੂੰ 1000 ਰੁਪਏ ਦੇ ਦੀ। ਹੈ ਓਕੇ ਕਰੋ, ਡਨ। ਕੱਢ 1000 ਰੁਪਏ ਦੇਖ ਲਓ ਸਾਜਿਦ, ਸਮਝੋ ਲਿਆ। ਤੁਹਾਡੇ ਕੋ ਆਏ ਆ, ਦੇਖ ਲਿਆ, ਕੱਟ ਲਿਓ ਭਾਵੇਂ। ਡਨ ਹੋ ਗਿਆ। ਚਲੋ ਜੀ ਮੈਂ ਰੱਖ ਕੇ ਆਉਣਾ ਵਾ। ਨਹੀਂ ਨਹੀਂ ਇੱਕ ਮਿੰਟ, ਇਹ ਨਹੀਂ ਵੀ ਮੈਨੂੰ ਪਤਾ ਹੀ ਨਹੀਂ ਵੀ ਕਿੱਥੇ ਰੱਖਿਆ। ਨਹੀਂ ਦੱਸਣਗੇ ਆ ਗਏ। ਪਹਿਲੇ ਆਧਾਰ ਕਾਰਡ ਦਿਓ ਸਾਜ ਜੀ। ਇੱਕ ਮਿੰਟ ਉਹਨਾਂ ਕੋਲ ਹੀ ਆ ਸਾਰਾ ਜੋ ਪਾਇਣ ਜੀ। ਤੁਹਾਡੀ ਇੱਕ ਗੱਲ ਤੈਅ ਹੋਈ ਹੈ ਕਿ ਉਸਤਾਦ ਜੀ ਉੱਥੇ ਰੱਖਣਾ ਜਿੱਥੋਂ ਮੈਂ ਚੁੱਕ ਸਕਾਂ। ਹਾਂ। ਇਸ ਤੋਂ ਅੱਗੇ ਤੁਹਾਡੀ ਕੋਈ ਗੱਲ ਨਹੀਂ ਹੋਈ। ਮੈਂ ਉੱਥੇ ਰੱਖਾਂਗਾ ਜਿੱਥੋਂ ਤੁਸੀਂ ਚੁੱਕ ਸਕੋਗੇ। ਇਹ ਤਾਂ ਨਾ ਹੋਵੇ ਵੀ ਮੈਨੂੰ ਪਤਾ ਹੀ ਨਾ ਹੋਵੇ ਵੀ ਤੁਸੀਂ ਕਿੱਥੇ ਰੱਖਿਆ ਹੈ। ਅੱਛਾ ਆ ਲੈ ਚੱਪ ਲੈ, ਮੈਂ ਤੈਨੂੰ 10 ਲੱਖ ਲਿਆ। ਅੱਜ ਹੀ ਤਾਂ ਤੁਸੀਂ ਲੁਕੋਇਆ ਉਹ, ਮੈਨੂੰ ਪਤਾ ਹੀ ਨਾ ਤੇ ਲੱਗੇ। ਫਿਰ 10 ਲੱਖ ਐ ਵੀ ਦੇ ਦੇਣਾ ਮੈਂ। ਤੁਸੀਂ 2000 ਇੱਟਾਂ ਮੈਂ ਆਪਣੀ ਮਰਜ਼ੀ ਨਾਲ, ਤੂੰ ਆਪਣੀ ਮਰਜ਼ੀ ਨਾਲ ਤੇ ਅੱਧੀ ਰੱਖੇ, ਮੈਂ ਉਹ ਨਹੀਂ ਚੁੱਕ, ਮੂੰਹ ਨਾਲ ਮੈਂ ਹੱਥ ਨਾਲ ਨਹੀਂ ਚੁੱਕ ਸਕਦਾ। ਕਿਉਂ? ਗੱਲ ਕਰਨੀ ਉਦਾਂ ਕਹਿ ਕਿ ਨਹੀਂ ਉਸਤਾਦ ਜੀ ਤੇ ਹਾਂਜੀ। ਡਰਾਮਾ ਕਰਨ ਆ ਲਿਆ। ਗੱਲ ਨਹੀਂ ਹੈਗੀ, ਪੈਸਿਆਂ ਦੀ ਟੈਨਸ਼ਨ ਨਹੀਂ। ਇਹ ਥੋੜੀ ਗੱਲ ਆ, ਤੂੰ 3 ਇੱਟਾਂ ਰੱਖਣੀਆਂ ਨੇ,
ਮੈਂ ਬੰਨਣੀਆਂ ਵੀ ਨਹੀਂ, ਕੁਝ ਵੀ ਨਹੀਂ ਕਰਨਾ, ਮੈਂ ਮੂੰਹ ਨਾਲ ਚੁੱਕਣੀਆਂ। ਇਸ ਤੋਂ ਅੱਗੇ ਕਿਹੜੀ ਗੱਲ ਹੋਈ? ਮੈਂ ਕਿੰਨੇ ਇਕੱਠੀਆਂ ਚੱਕਣੀਆਂ? ਇਕੱਠੀਆਂ ਹੀ 5000 ਦੰਨਾ ਚੱਕੋ, ਜੇ ਨਾ ਚੱਕੀਆਂ ਗਈਆਂ ਫੇਰ ਮੈਂ ਦੱਸ ਦਊਂ। ਓਕੇ ਕਰੋ ਸਾਜ। ਉਸਤਾਦ ਜੀ 5,000 ਲਿਆ। ਹੁਣੀ ਘੱਟ ਲਓ 5 5000 ਫੜਾ ਵਾਲੇ। ਨਹੀਂ ਉਹ ਮੈਂ ਕੱਟ ਲਾਂਗਾ। ਕੱਟ ਲਾਂਗੇ। ਉਹ ਛੱਡ ਦੇ ਤੂੰ, ਉਹ ਨਹੀਂ ਮੈਂ ਹੁਣ ਲਓ ਜੀ, ਹੁਣ ਸਾਜ ਨੇ ਤੁਹਾਨੂੰ ਇਹ ਆਈਟਮ ਕਰਕੇ ਦਿਖਾਉਣੀ ਚਲੋ ਜਾਓ, 3 ਇੱਟਾਂ ਨਵੀਆਂ ਲੈ ਕੇ ਆਓ ਪਰ। ਜਾਓ। ਆ ਜਾਂਦੀਆਂ ਸਾਨੂੰ ਉਸਤਾਦ ਜੀ ਤੁਹਾਨੂੰ ਕਸਮ ਪਾ ਦਿੱਤੀ ਟੇਬਲ ਤੇ ਨਹੀਂ ਰੱਖ ਕੇ ਚੱਕਣੀਆਂ। ਯਾਰ ਮੈਂ ਜਿੱਥੇ ਮਰਜ਼ੀ ਕਿ ਰੱਖਾਂ, ਬੰਨਣੀਆਂ ਨਹੀਂ, ਮੈਂ ਹੱਥ ਨਹੀਂ ਲਾਉਂਗਾ। ਗੱਲ ਮੁੱਕੀ। ਮੇਰੀਆਂ 2 ਸ਼ਰਤਾਂ ਵਾ, ਮੈਂ ਬੰਨਣੀਆਂ ਨਹੀਂ, ਹਾਂਜੀ ਕੋਈ ਮੈਂ ਉਹਦੇ ਚ ਇਹ ਨਹੀਂ ਕਿ ਕਿਸੇ ਨਾਲ ਅੜਾਈਆਂ ਨੇ, ਕਿਸੇ ਨੇ ਕੋਈ ਥਰਡ ਪਾਰਟੀ ਕੋਈ ਚੀਜ਼ ਯੂਜ਼ ਕੀਤੀ। ਏਦਾਂ ਵੀ ਨਹੀਂ ਰੱਖਣੀ, ਇੱਟ ਦੇ ਉੱਤੇ ਇੱਟ ਵੀ ਨਹੀਂ ਰੱਖਣੀ। ਯਾਰ ਉਹ ਮੈਂ ਇੱਟਾਂ ਤੈਨੂੰ ਚੁੱਕਣੀਆਂ, ਮੈਂ ਜਿੱਦਾਂ ਮਰਜ਼ੀ ਇੱਟਾਂ ਰੱਖਾਂ, ਤੈਨੂੰ ਕੀ? ਮੇਰਾ ਮਾਈਕ ਚ ਕੀ ਘਰ ਆ, ਤੂੰ ਭਰਾ ਵਾ ਆਪਣਾ। ਨਾ ਸੋਚ ਤੂੰ ਐਂਡ ਤੇ ਇਹੀ ਕਹਿਣਾ ਮੈਂ ਟੇਬਲ ਤੇ ਨਹੀਂ ਰੱਖਣੀ ਹੈ, ਨਾ ਸੋਚ। ਇਹ ਟੇਬਲ ਵਾਲਾ ਵਿੱਚ ਗੇਮ ਵਾ ਕੋਈ ਯਾਰ ਉਹ ਸਿਰਫ ਮੂੰਹ ਦੇ ਬਰਾਬਰ ਲਿਆਣ ਲਈ ਯਾਰ ਮੈਂ ਮੂੰਹ ਤੇ ਬਰਾਬਰ ਮੂੰਹ ਨੇ ਚੁੱਕਣੀਆਂ ਨਹੀਂ, ਇਹ ਇਹਨਾਂ ਦੇ ਦੇ ਯਾਰ। ਚੁੱਕਣੀਆਂ ਨਹੀਂ ਮੂੰਹ ਨਾਲ। ਤੂੰ ਪਿੱਛੇ ਰੱਖ ਦੇ, ਮੈਂ ਐਨ ਮੂੰਹ ਕਰਕੇ ਮੈਂ ਉੱਥੋਂ ਕਿੱਦਾਂ ਚੁੱਕ ਲੂੰਗਾ? ਨਹੀਂ 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 ਲੋ ਇਹ ਮੰਨ ਗਿਆ ਮੈਂ, ਤਾੜੀਆਂ ਦੇ ਨਾਲ ਜ਼ੋਰਦਾਰ। ਚਲੋ ਜੀ ਚਲੋ ਇਹ ਸ਼ਰਟ ਡਨ ਹੋ ਗਈ। ਬੰਨਣ ਤੋਂ ਬਗੈਰ ਚੱਕਣੀਆਂ। ਹਾਂ 3 ਇੱਟਾਂ ਦੇ ਨਾਲ ਚੌਥੀ ਕੋਈ ਚੀਜ਼ ਨਹੀਂ ਲੱਗੀ ਹੋਊਗੀ। ਨਾ ਸਾਹਮਣੇ ਰੱਖਣ ਲਈ ਉਹਦਾ ਕੋਈ ਟ੍ਰਿਕ ਆਹੋ ਮੈਂ ਆਪਣੇ ਬੈਲੈਂਸ ਤੇ ਰੱਖਣੀ ਆ ਨਾ ਯਾਰ। ਹੁਣ ਐਡੀ ਵੀ ਨਹੀਂ ਗੱਲ ਵੀ ਤੂੰ ਹੁਣ ਮੇਰੇ ਲੱਤਾਂ 'ਚ ਰੱਖ ਕੇ ਕਵੇਂ ਇੰਜ ਬੱਕਰੀਆਂ ਗੁੱਜੀ ਚੁੱਕੋ, ਹੈ ਵੀ ਨਹੀਂ ਗੱਲ। ਅੱਗਾ ਹਾਂ ਏਦਾਂ ਏਦਾਂ, ਚਲੋ ਏਦਾਂ ਦੰਦਾਂ ਨਹੀਂ। ਓਕੇ ਓਕੇ ਦੰਦਾਂ ਜਦੋਂ ਨਾਲ ਮੂੰਹ ਨਾਲ 3 ਇੱਟਾਂ ਚੁੱਕਣੀਆਂ ਤੇ ਦੰਦਾਂ ਤੋਂ ਬਗੈਰ ਤੇ ਚੁੱਕੀ ਨਹੀਂ ਜਾ ਸਕਦੀ। ਓਕੇ 3 ਇਕੱਠੀਆਂ ਚੱਕਣੀਆਂ। ਇਕੱਠੀਆਂ ਚੱਕਾਂਗਾ। ਉਸਤਾਦ ਜੀ ਕਸਮ ਪਾ ਦਵਾਂ ਮੁਕਰਨਾ ਨਹੀਂ ਤੁਸੀਂ। ਨਹੀਂ ਮੁਕਰਦੇ, ਚਲੋ ਓਕੇ ਕਰੋ। 5000 ਲਓ ਜੀ 5000 ਡਨ ਹੋ ਗਿਆ ਭਾਈ। ਤੇ ਨਾ ਚੱਕੀਆਂ ਗਈਆਂ 10000। 10,000 ਜੋ ਲਿਆਓ 3 ਇੱਟਾਂ ਮੈਂ। ਆ ਤਾੜੀਆਂ ਉਸਤਾਦ ਜੀ ਇੱਥੇ ਕੱਢ ਲਓ, ਪਲੇਟਾਂ ਲਈ ਇੱਥੇ ਛੋਛ ਇੱਕ ਮਿੰਟ ਰਹਿ ਜਾ, ਇੱਟਾਂ ਹੁਣ ਭੱਠੇ ਤੋਂ ਲਿਆਉਣੇ, ਉਹ ਫਰੈਸ਼ ਇੱਟਾਂ ਮੰਗਣ ਦੇ ਆ। ਭਾਜਨ ਅਗਲਾ ਜਿਹੜਾ ਸ਼ੋਅ ਉੱਪਰ ਪਈਆਂ, ਟੈਨਸ਼ਨ ਲੈ ਇਹ ਫਰੈਸ਼। ਸ਼ਿੱਟਾਂ ਵਿੱਚੋਂ ਧੂਏ ਨਿਕਲਣ ਦੇ ਆ। ਓਕੇ ਉਸਤਾਦ ਜੀ ਹੁਣ ਅਸੂਲ ਸਾਰੇ ਡਨ ਹੋ ਗਿਆ, ਹੁਣ 5000 ਰੁਪਏ ਤੁਸੀਂ ਕੱਟਣਾ ਹੀ ਕੱਟਣਾ। ਉਹ ਇੱਕ ਮਿੰਟ ਰਹਿ ਜਾ, ਕੱਟ ਜਾ ਕੱਟ ਜਾ। ਇੱਟਾਂ ਭਾਵੇਂ ਚੁੱਕਾਂ ਭਾਵੇਂ ਨਾ ਚੁੱਕਾਂ। ਹਾਂ ਨਹੀਂ ਨਹੀਂ 10,000 ਵੀ ਦੇਣਾ ਪੈ ਸਕਦਾ ਵਾ, ਇਹ ਵੀ ਜ਼ੇਨ ਚ ਰੱਖੋ। 10,000 ਦੇਣਾ ਵੀ ਪੈ ਸਕਦਾ ਵਾ। ਹਾਏ ਉਸਤਾਦ ਜੀ 3 ਸਾਲ ਪਹਿਲੇ ਚੈੱਕ ਰੈਸਲ ਚੱਕ। ਲੈ ਹੁਣ ਇੱਥੇ ਹਰ ਕੇ ਸ਼ੋ ਇਹ ਬੜਾਪੇ ਨੇ ਹਰਾਣਾ ਹੀ ਇਹਨਾਂ ਨੂੰ। ਹਾਂ ਵੱਡੇ ਇੱਟਾਂ ਚੱਕ ਕੇ ਲਿਆਓ ਤੂੰ ਨਵੀਂ। ਓਏ ਤੇ ਸ਼ੋਅ ਚੱਕਣਗੇ ਯਾਰ। ਉਹ ਕਿੱਡੇ ਕਾਲੀ ਪੈ ਉਸਤਾਦ ਜੀ। ਗਈ, ਸਾਹ ਲੈ ਮਰੇ। ਸਾਰੀਆਂ ਗੱਲਾਂ ਹੋ ਗਈਆਂ। ਹੁਣ 3 ਟਾਸਕ ਨੇ ਅਗਲੇ ਸ਼ੋਅ 'ਚ ਆਪਾਂ ਕਰਨੇ। ਹਾਂਜੀ ਇੱਕ ਇਹਨੇ ਬੱਕਰੀ ਬਣਨਾ। ਹਾਂਜੀ 2000 ਤੇ ਨਹੀਂ ਮੈਂ ਉਸਤਾਦ ਜੀ ਬਣਨਾ, 2-3 ਦੀ ਗੱਲ ਹੋਈ ਸੀ, ਤੁਸੀਂ ਆਪਣੇ ਮੂੰਹੋਂ ਕਿਹਾ ਸੀ। ਚੱਲ ਠੀਕ ਹੈ 3,000। ਉਹ ਨਹੀਂ ਯਾਰ, ਘੋੜੀ ਬਣਨਾ ਫਿਰ। ਹਾਂ ਨਹੀਂ ਉਸਤਾਦ ਕੀ ਕਰ ਰਹੇ, ਪੂਰੀ ਘੋੜੀ ਬਣ ਕੇ ਪੱਠੇ ਕਰ। ਨਹੀਂ ਉਹ ਫਿਰ ਕੋਈ ਦਰਖਤ ਵੀ ਉੱਚਾ ਹੋਵੇ। ਹਾਂਜੀ ਉੱਚਾ ਉਹ ਜਿਹੜਾ ਉਹ ਹੈਗਾ ਸ਼ੇਡ ਦੇ ਪਰ ਉੱਤੇ ਸ਼ੇਡ ਦੇ ਉੱਤੇ। ਚਲੋ 2000 ਤੇ 2000 ਬੱਕਰਾ ਰੁਪਇਆ ਬੱਕਰਾ। ਓਕੇ ਕੈਸ਼ ਫੁੱਲ ਦੇ 2000 ਰੁਪਇਆ ਡੱਡੂ। ਡੱਡੂ। ਠੀਕ ਆ 5000 ਰੁਪਏ 'ਚ ਮੇਟਾਂ ਚੁੱਕਣੀਆਂ। ਓਕੇ ਤਿੰਨ ਟਾਸਕ। ਸਾਜ ਜੀ ਕਿੰਨੇ ਸ਼ੋਅ ਹੋ ਗਏ ਸਾਜ ਜੀ? ਗਾਣਾ ਸੁਣਾ ਦਿਓ, ਮੈਂ ਤੁਹਾਨੂੰ ਪਹਿਲੇ ਸ਼ੋਅ 10,000 ਕਹਿੰਦਾ ਰੁਪਏ ਤੇ ਦਵਾ ਹੁਣੀ ਕੈਸ਼ ਓਏ ਨਕਦ। ਕਾਹਦਾ ਕਾਹਦਾ? ਲੀਟਰ ਵਾਲੀਆਂ ਕੋਕ ਦੀਆਂ 5 ਬੋਤਲਾਂ ਪੀਣੀਆਂ ਇੱਕੋ ਹੀ ਵਾਰੀ 'ਚ। ਤੂੰ ਸਿਰਫ ਕੱਢ ਕੇ ਦਿਖਾ ਦੇ 10,000 ਨਗਦ, ਮੈਂ ਤੈਨੂੰ 20,000 ਰੁਪਇਆ ਉਸਤਾਦ ਜੀ ਦੇ ਅਕਾਊਂਟ 'ਚੋਂ ਹੁਣੇ ਸੈਂਡ ਕਰਾ ਦਾਂਗਾ ਆਪਣੀ ਤਨਖਾਹ 'ਚ। ਦੱਸ। ਸਿਰਫ ਕੱਢ ਕੇ ਦਿਖਾਣਾ 10,000 ਕੈਸ਼। ਚੈਲੰਜ ਆ। ਨਾ ਤੁਸੀਂ ਮੇਰੇ ਪੁੱਛਿਓ ਬਗੈਰ ਇਹਨੂੰ ਮੇਰੇ ਸੈਲਰੀ 'ਚੋਂ 20,000। ਡਨ ਹੋ ਗਿਆ ਪੰਜ। ਚਲੋ ਭੈਣ ਕੱਢੋ ਜੀ। ਪੈਦਾਲਿਸ਼ ਬਿਸਤ ਹੋ ਗਿਆ। ਨਾ ਕਰ, ਏਦਾਂ ਦੇ ਚੈਲੰਜ ਨਹੀਂ ਮੈਂ ਕਰੀਦੇ। ਕਰਤਾ ਤੇ ਕੱਢ ਦੇ ਤੂੰ ਯਾਰ ਨੇ ਕਰਤਾ ਕੱਲ ਤੂੰ ਦਲੀਲਾਂ ਨਾ ਆ ਦੇ। ਦੇਖ ਲੋ ਕਿੰਨੀ ਦੁਨੀਆ ਸੁਣਨ ਦਈ ਆ, ਮੁੜ ਕੇ ਤੁਸੀਂ ਭੱਜ ਜਾਣਾ ਆਪਣੀ ਨਹੀਂ ਗੱਲ ਤੋਂ। ਭੱਜਦਾ ਹੋਵੇ ਜਿਹੜਾ ਭੱਜੇ। ਓਏ ਚੱਲ ਮੈਂ ਕਿਹਾ ਤੁਸੀਂ 10 ਤੋਂ ਵੀ ਉੱਤੇ ਕਹੋ, ਮੈਂ ਜ਼ਿਆਦਾ ਕੱਢ ਦਵਾਂ ਨਾ ਕੱਢੇ। ਕੱਢ ਲਾ ਕੱਢ ਲਾ। ਪੈਸੇ ਲੈ ਆਪਣੇ ਚੁੱਕ 20,000 ਰੁਪਇਆ ਉਸਤਾਦ ਜੀ ਕੋਲੋਂ ਕੱਢ। 20,000 ਹਾਂਜੀ ਔਕਾਤ। ਇੱਥੇ ਬੈਠੇ 20 ਮਿਲੇਗਾ, ਹਾਂ ਇੱਥੇ ਬੈਠੇ ਹੀ ਸੈੱਟ ਤੇ 20,000 ਮਿਲੇਗਾ ਹਾਂ ਮੈਨੂੰ। ਤੂੰ ਆਪਣੀ ਜੇਬ 'ਚੋਂ ਕੱਢਨੇ ਪੈਸੇ। ਉੱਠਣ ਤੋਂ ਬਗੈਰ ਹਾਂਜੀ ਕਿਸੇ ਕੋ ਮੰਗਾ ਲਈਏ। ਨਹੀਂ ਨਹੀਂ ਮਤਲਬ ਉਸਤਾਦ ਜੀ ਜੀ ਮੈਂ ਨੇ- ਆਹ ਇਹਨੇ ਟਾਈਮ ਇੱਥੇ ਬੈਠੇ ਗੱਲ ਕੀਤੀ, ਹੁਣ ਕੱਢ ਕੇ ਦੇਵੇ। ਮਤਲਬ ਤੁਹਾਡੇ ਕਹਿਣ ਦਾ ਕਿ ਮੈਂ ਇੰਜ ਕਰਕੇ ਜੇਬ 'ਚ ਹੱਥ ਪਾਉਣਾ ਹਾਂ ਜਾਂ ਪਰਸ ਕੱਢਣਾ, ਉਹਦੇ 'ਚੋਂ ਪੈਸੇ ਕੱਢ ਕੇ ਇੱਥੇ ਮੈਂ 10,000 ਰੱਖ ਦੇਣਾ ਤੇ ਤੁਸੀਂ 20,000 ਰੁਪਏ ਮੈਨੂੰ ਇੱਥੇ ਹੀ ਦਵੋਗੇ। ਮੈਂ ਸੈਂਡ ਕਰਾਂਗਾ ਹੁਣੇ ਤੈਨੂੰ। ਜਿਹੜਾ ਨਾ ਕਰੇ ਉਹਨੇ ਕਿਹਾ ਉਹ ਆ, ਹੂੰ ਤੇ ਉਹ ਕਵੇ ਕਿ ਉਹ ਨਹੀਂ ਕਰਨ ਦੇ, ਫਿਰ ਮੈਂ ਜਦੋਂ ਉਹਨੇ ਕਿਹਾ ਉਹਨੇ ਸਾਲ ਮੈਨੂੰ ਕਹਿਤਾ, ਉਹਨੂੰ ਕਵੇ ਨਾ ਕਵੇ। ਉਹ ਭਾਈ ਗੱਲ ਜੇ ਟਿੱਟੋ ਤੇ ਲਾਏ ਬੌਂਡ। ਇੱਕ ਮਿੰਟ ਠਹਿਰ ਭਾਜਨ ਜਾਵੇ। ਉਹਨੇ ਮੈਨੂੰ ਆਵਾਜ਼ ਦੇ ਦਿੱਤੀ ਹੈ ਪੈਸੇ ਕਿ ਉਸਤਾਦ ਜੀ ਮੇਰੇ ਵੱਲੋਂ ਤੁਸੀਂ ਸੈਂਡ ਕਰ ਦੇਣਾ। ਹੁਣ ਉਹ ਮੁੱਕਰੇ ਨਾ ਮੁੱਕਰੇ, ਮੈਂ ਉਹ ਸਮਝ ਲੈ ਮੇਰੇ ਕੋਲ ਦਾ 20 ਆ ਗਿਆ ਵਾ। ਸਾਡੀ ਤੁਸੀਂ ਇਮਾਨਦਾਰੀ ਕਰੋਗੇ ਪੱਕੀ। ਓਏ ਆਹੋ ਹੀ ਯਾਰ। ਯਾਰ ਉਹ ਕਹਿ ਤੇ ਰਹੇ ਆ। ਤਾੜੀ ਮਾਰੋ ਜ਼ਰਾ ਸਾਰੇ ਇੱਕ ਵਾਰ। ਜੇ ਨਾ ਨਿਕਲੇ ਇਹ ਵੀ ਹੋ ਜਾਣਾ। ਆ ਮੈਂ ਪਰਸ ਕੱਢਿਆ ਜੀ ਠੀਕ ਹੈ ਠੀਕ ਹੈ ਭੈਣ ਠੀਕ ਹੈ। ਠੀਕ ਟਾਈਮ ਦਾ ਉਸਤਾਦ ਜੀ ਕਰਨ ਦੇ ਆ ਉਹ। ਯਾਰ ਤੁਹਾਨੂੰ ਪੈਸਿਆਂ ਦੇ ਨਾਲ ਆ ਕਿ ਹਾਂ, ਚਲੋ ਚੱਲ, ਭਾਈ ਚੱਲ, ਸਾਨੂੰ ਚੱਲ। ਵੀ। ਠੀਕ ਭਿਆ ਸਾਜ ਜੀ। ਇੱਕ ਇੱਕ ਆ ਗਿਆ ਜੀ।
ਚਲੋ 20000 ਰੁਪਇਆ ਤੁਸੀਂ ਕਿਹਾ ਮੈਂ ਹਾਂ ਜੇ ਨਾ ਇੱਥੇ ਤੇ ਬੈਠੇ ਮਿਲੇ। ਪਤਾ ਕੀ ਗੱਲ ਆ ਸਾਜੀ ਸਕ੍ਰਿਪਟ ਦੇ ਸਾਜੀ ਵਿੱਚ ਤੁਸੀਂ ਕਿਹਾ ਮੈਂ ਇਮਾਨਦਾਰੀ ਨਾਲ ਚੱਲੂਗਾ। ਕਿਹਾ? ਚੱਲਣਗੇ ਇਮਾਨਦਾਰੀ ਨਾਲ। 10000 ਰੁਪਇਆ ਆ ਗਿਆ ਵਾ, ਇਹਦੇ ਨਾਲ 20 ਪਾ ਕੇ ਤੇ 30 ਪੂਰਾ ਕਰ ਦਿਓ। ਛੱਡ ਦਿਓ। ਸਾਜੀ ਇੱਧਰ ਤੇਰੇ ਕੋ ਕਿੱਥੋਂ ਆਇਆ ਛੱਡ ਦਿਓ ਜਿੱਦੋਂ ਵੀ ਆਇਆ। ਨਹੀਂ ਇਸ ਗੱਲ ਦੀ ਮੇਰੀ ਬਸ ਮੈਂ ਤੁਹਾਨੂੰ ਬੰਦਾ ਫੜਵਾਣਾ ਸੀ ਸਾਜੀ। ਨਹੀਂ ਸਾਜੀ ਹੁਣ ਆਪਣੀ ਗੱਲ 10000 ਗਿਆ ਹੋਇਆ ਨਾ ਸਾਰਾ ਰਾਤੀ। ਗੱਲ ਇੱਕ ਮਿੰਟ ਚੈਲੰਜ ਕੀਤਾ ਵਾ ਵੱਡਾ ਤੇ ਹੁਣ ਪੂਰਾ ਉਤਰੇ। ਮੇਰੀ ਇੱਕ ਵਾਰੀ ਸੁਣ ਲਓ ਸਾਜੀ, ਮੈਂ ਸੱਚ ਬੋਲੂੰਗਾ। ਮੈਂ ਤੁਹਾਨੂੰ ਸਹੀ ਕਹਿ ਰਿਹਾ, ਕੱਲ ਮੋਟਰਸਾਈਕਲ ਤੇ ਗਏ ਆ ਸ਼ਹਿਰ ਤੁਹਾਡੇ ਕੰਮ ਹੀ, ਤੇ ਪਿੱਟ ਮਰ ਗਿਆ। ਉਹ ਗੱਡੀ 'ਚ ਤੇਲ ਤੂੰ ਉਹਨਾਂ ਦਾ ਕਟਾਉਣਾ, ਮੇਰਾ ਕਟਾਉਣਾ, ਮੇਰੀ ਗੱਡੀ ਦਾ ਤੇਲ ਕੱਢਿਆ। ਇੱਕ ਮਿੰਟ ਸਾਜੀ, ਕੱਲ ਰੁਪਈਆ ਨਹੀਂ ਇਹਦੇ ਤੁਹਾਡੇ ਵਾਸਤੇ ਕੱਢਿਆ ਗੱਡੀ ਦੇ ਤੇਲ ਵਾਸਤੇ, ਤਾਂ ਕੱਲ੍ਹ ਵੀ। 300 ਰੁਪਈਆ ਕੱਢ ਲਿਆ। ਆ ਨੋਟ ਕੱਟ ਲੈ ਕੱਲ ਵੀ ਸ਼ੂਟ ਕਰਨ ਗਏ ਆ, ਇਹਨੇ ਨਹੀਂ ਕੱਢੇ ਪੱਗ ਪੈਸੇ। ਹਲਾਲ ਵਾਲੇ ਆ ਸਾਜੀ, ਇਹਨੂੰ ਦੱਸੀ ਯਾਰ ਕਿਸ ਗੱਲ ਤੋਂ ਗਿਆ। ਅੱਲਾ ਦੀ ਰਹਿਮਤ ਦੇ ਨਾਲ। 300 ਰੁਪਈਆ ਇਹਨੇ ਤੁਹਾਡੇ ਕੰਮ ਦਾ ਕੱਢਿਆ ਉੱਥੇ ਕਿ ਜਿਹੜਾ ਸੀ ਸ਼ਹਿਰ ਤੁਹਾਡੇ ਕੰਮ ਗਏ। ਆ ਫੜੋ ਜ਼ਰਾ ਇਹ ਚੋਂ ਕਰੋ ਸੈਂਡ ਕਰ ਦਿੰਦੇ ਸੈਂਡ ਸਾਜੀ ਕਰ ਦੋ। ਕਰੋ ਹੁਣ ਜੇ ਗੱਲ ਕੀਤੀ ਤਾਂ ਪੂਰੇ ਉਤਰੋ। ਤੁਸੀਂ ਕਿਹਾ ਮੈਂ ਹਰਾ ਯਾਰ ਮੈਂ ਤੇਰੇ ਨਾਲ ਆ, ਮੈਂ ਬੈਠੇ ਨਹੀਂ, ਫੈਸਲਾ ਕਰਨ। ਭਾਜਨ ਗੱਲ ਆ ਉਹਨਾਂ ਤੇ ਨਹੀਂ ਪਾਉਣੀ ਸਾਜੀ ਗੱਲ, ਉਹਨਾਂ ਦੀ ਤੇ ਵਿੱਚ ਹੈ ਹੀ ਨਹੀਂ ਵਿਚਾਰਿਆਂ ਨੂੰ। ਉਹਨਾਂ ਨੂੰ ਕਾਹਤੋਂ ਮੁਨਸਬ ਬਣਾਉਣਾ ਆਪਾਂ? ਸਾਜੀ ਨਹੀਂ, ਤੁਸੀਂ ਮੁਨਸਫ ਹੋ ਉਹਨਾਂ ਨੂੰ ਕਾਹਤੋਂ ਯਾਰ ਵਿੱਚ ਇਨਵੋਲਵ ਕਰਾਉਣਾ ਵੀ ਤੁਸੀਂ ਫੈਸਲਾ ਕਰੋ? ਕਿਉਂ? ਉਹਨਾਂ ਦੀ ਗੱਲ ਹੀ ਨਹੀਂ ਯਾਰ। ਉਹਦਾ ਫੈਮਿਲੀ 20000 ਦੀ ਕਿਤੇ ਖਾਤਰ ਕਹਿੰਦਾ ਉਹ ਕੌਣ ਹੁੰਦੇ ਸਾਡੀ ਗੱਲ? ਉਹਨਾਂ ਨੇ ਉਹ ਮੈਂ ਨਹੀਂ ਨਾ ਉਹਨਾਂ ਕੋ ਸੁਣਨਾ ਕਿ ਅਗਲੇ ਕਹਿਣ ਜਾਨੀ ਭਾਜੀ ਤੁਹਾਨੂੰ ਮੁਨਸਫ ਬਣਾਇਆ ਤੁਸੀਂ ਜ਼ਿਆਦਤੀ ਕੀਤੀ। ਹਾਂਜੀ ਤੁਸੀਂ ਮੁਨਸਬ ਹੋ, ਤੁਹਾਨੂੰ ਪਹਿਲੇ ਕਿਹਾ ਇਨਸਾਫ ਕਰਨਾ। ਨਹੀਂ ਉਹ ਤੇ ਹੋ ਗਿਆ ਭੈਣ, ਤੁਸੀਂ ਜਿੱਤ ਗਏ, ਇਹਦੇ ਚ ਸ਼ੱਕ ਹੀ ਕੋਈ ਨਹੀਂ, ਤੁਸੀਂ ਜਿੱਤ ਗਏ ਜੀ। ਠਹਿਰ ਜੋ ਹੁਣ। ਹਾਂਜੀ ਭੈਣ ਦੱਸੋ। ਮੈਂ ਸਾਜੀ ਕਾਇਮ, ਤੁਸੀਂ ਫੈਸਲਾ ਕਰਨਾ, ਪੈਸੇ ਦੇਣੇ ਦੇ ਦਿਓ। ਤੁਸੀਂ ਜੋ ਤੁਹਾਡੇ ਦਿਲ 'ਚ ਆਮੀਨ ਆ, ਕਿਉਂਕਿ ਨਹੀਂ ਮੇਰੇ ਦਿਲ ਚ ਕੀ ਤੂੰ ਤੂੰ ਮੇਰੇ ਕਹਿਣ ਤੇ ਉਹਨੂੰ ਕਿਹਾ ਮੈਂ ਹਾਰ ਮੈਨੂੰ ਕਾਹਤੋਂ ਵਿੱਚ ਫਸਾਉਣੇ ਮੈਂ ਹਾਰ ਕਬੂਲ ਕੀਤੀ ਹੈ। ਨਹੀਂ ਉਸਤਾਦ ਜੀ, ਇਹ ਦੋ ਇੱਕ ਨੰਬਰੀ ਮਿੰਟ। ਕਰਦਾ। ਕਿਹੜੀ ਦੋ ਨੰਬਰੀ ਕਰਦੀ? ਪੈਸੇ ਅਸਲ ਕੋਈ ਕੱਢੇ। ਦੋ ਨੰਬਰ ਹੀ ਨਹੀਂ ਕੀਤਾ। ਨਹੀਂ ਬਕਵਾਸ ਬੰਦ ਕਰ ਦੋ। ਭਾਜੀ ਤੁਸੀਂ ਠਹਿਰ ਜੋ, ਜਦੋਂ ਮੈਂ ਬੈਠਾ, ਜਦੋਂ ਮੈਂ ਤੁਹਾਨੂੰ ਲੱਗੇਗਾ ਨਾ ਕਿ ਮੈਂ ਕੋਈ ਗੱਲ ਗਲਤ ਕਰ ਰਿਹਾ, ਹਾਂਜੀ ਉਦੋਂ ਤੁਸੀਂ ਪੀ ਕਰਨਾ। ਤਾਜੀ ਸਾਰੀ ਦਿਹਾੜੀ ਇੱਥੇ ਪੈਸੇ 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 ਭਾਈਜਾਨ ਭਾਈਜਾਨ ਜੋ ਮਰਜ਼ੀ ਆ। ਮੇਰੀ ਗੱਲ ਸੁਣ। ਉਹ ਯਾਰ ਗੱਲ ਸੁਣ ਯਾਰ, ਜਿਹੜੀ ਇਸ time ਮੁੱਦੇ ਦੀ ਗੱਲ ਕਰ। ਉਹ ਕਿਸੇ ਮੈਂ ਕਹਿ ਨਹੀਂ ਦਿਆ ਤੈਨੂੰ। ਮੈਂ ਜਦੋਂ ਇਸ ਟਾਈਮ ਜਿਹੜੀ ਗੱਲ ਹੋਈ ਹੈ ਨਾ, ਉਹਦੇ ਚੋਂ ਬਿਲਕੁਲ ਸਹੀ ਹੈ। ਉਹ ਨਾ ਉੱਠ ਕੇ ਗਿਆ, ਨਾ ਉਹਨੇ ਕਿਤੋਂ ਮੰਗਾਏ, ਨਾ ਕਿਤੋਂ ਉਹਨੇ ਆਪਣੇ ਬਟੂਏ ਚੋਂ ਕੱਢ ਕੇ ਦਿੱਤੇ। ਅੱਛਾ। ਆਹ ਜਿਹੜਾ ਗੱਲ ਮੁੱਕ ਗਈ। ਇਹਨੇ ਕਿਹਾ ਤੂੰ ਇੱਥੇ ਬੈਠਾ ਬੈਠਾ 10000 ਕੱਢ ਦੇ, ਮੈਂ ਤੈਨੂੰ 20000 ਦੂੰਗਾ ਨਾ ਦਵਾਂ। ਉਹਨੇ 10 ਕੱਢ ਕੇ ਦੇ ਦਿੱਤਾ। ਠੀਕ ਹੈ। ਗੱਲ ਮੁੱਕ ਗਈ। ਇਹਦੇ ਚ ਹੁਣ ਤੂੰ ਕੱਲ ਵਾਲੀਆਂ ਇਹਨੇ ਨਹੀਂ ਯਾਰ ਉਹ ਛੱਡਦੇ। ਉਹਨੇ ਕੱਲ ਕਿਹਾ ਮੇਰੇ ਕੋਲ ਹੈ ਨਹੀਂ, ਉਹਨੇ ਸਵੇਰੇ ਕਿਹਾ ਮੇਰੇ ਕੋਲ ਹੈ ਨਹੀਂ, ਉਹ ਸਾਰੀ ਦਿਹਾੜੀ ਕਹਿੰਦਾ ਰਹਿੰਦਾ ਮੇਰੇ ਕੋਲ 1 ਰੁਪਈਆ ਨਹੀਂ। ਉਹ ਇਹਦੀ ਦਲੀਲ ਨਹੀਂ ਬਣਨ ਦਈ। ਉਹ ਗੱਲ ਨਹੀਂ। ਹੁਣ ਦੀ ਸ਼ਰਤ ਦੀ ਗੱਲ ਕਰ, ਸਿਰਫ ਇਸ ਤੋਂ ਬਾਹਰ ਨਹੀਂ ਗੱਲ ਕਰਨੀ ਕਿ ਉਹ ਜਿੱਤਿਆ ਕਿ ਨਹੀਂ। ਜਿੱਤ ਗਿਆ ਸਾਜੀ। ਉਹਦਾ ਜਿੱਤ ਗਿਆ, ਲੇਕਿਨ ਇਹਦਾ ਝੂਠ ਨੇ ਫਸਵਾਇਆ ਉਸ ਬੰਦੇ ਨੂੰ। ਸੱਚਾ ਇਨਸਾਨ ਹੁੰਦਾ ਉਹ ਕਦੀ ਵੀ ਨਾ ਫਸਦਾ। ਇਹਦਾ ਝੂਠ ਕੀ ਲੈ ਕੇ ਝੂਠ ਸੀ ਇਹਦਾ? ਕਿਹੜਾ? ਮੈਂ ਤਾਂ ਸਵੇਰ ਦੀ ਕੋਈ ਗੱਲ ਹੀ ਨਹੀਂ ਹੋਈ ਮੇਰੀ ਉਹਦਾ ਨਾਲ। ਸਾਰੀ ਦਿਹਾੜੀ ਕੱਲ ਤੋਂ ਲੈ ਕੇ ਹੁਣ ਤੱਕ ਹਫਤਾ ਪੂਰਾ ਮਰ ਗਏ। ਉਹ ਯਾਰ ਉਹ ਨਾ ਗੱਲ ਕਰਦਾ। ਜੋ ਮੇਰੀ ਗੱਲ ਸੁਣ ਨਾ, ਇਹ ਨਹੀਂ, ਇਹ ਕੋਈ ਦਲੀਲ ਏਦਾਂ ਨਹੀਂ ਨਹੀਂ ਬਣਦੀ। ਹੁੰਦਾ ਨੋਨੀ ਜੀ। ਜੀ ਸਿਗਰਟਾਂ ਲਈ 50 ਹੁਣ ਇਹ ਮੈਨੂੰ ਇੱਧਰ ਸੁਣ, ਮੇਰੇ ਕੋਲ ਹੁੰਦੇ ਆ, ਮੇਰੇ ਕੋਲ ਤੇ ਹੁੰਦੇ ਆ ਨਾ। ਮੈਨੂੰ ਉਹ ਕਹਿੰਦਾ 1000 ਰੁਪਇਆ ਕੱਢ ਕੇ ਦਿਖਾ ਦਿਓ, ਮੇਰੇ ਕੋਲ ਨਹੀਂ ਸੀ ਇਸ ਟਾਈਮ। ਹਾਂ ਕੈਸ਼ ਦੀ ਤੂੰ ਇਹ ਮੰਨ ਸਕਦਾ ਵੀ ਮੇਰੇ ਕੋਲ 1000 ਨਹੀਂ ਹੈਗਾ, ਲੇਕਿਨ ਮੇਰੇ ਕੋਲ ਗੱਲ ਇੱਥੇ ਬੈਠੇ, ਉਹਨੇ ਕਿਹਾ ਇੱਥੇ ਬੈਠੇ ਕੱਢ, ਤੇ ਮੈਨੂੰ ਤੂੰ ਕਹਿ ਕੇ ਉਸਤਾਦ ਜੀ 50 ਰੁਪਏ ਇੱਥੇ ਬੈਠੇ ਕੱਢ ਦਿਓ, ਮੈਂ ਹਾਰ ਜਾਊਂਗਾ, ਮੇਰੇ ਕੋਲ ਨਹੀਂ ਹੈਗੇ। ਉਸਤਾਦ ਜੀ ਇਹਨੂੰ ਇੱਕ ਮਿੰਟ, ਇਹ ਸਾਰੀ ਗੱਲ ਇਹ ਓਕੇ ਜਿੱਤ ਗਿਆ ਯਾਰ ਜਿਹਦੇ ਵੀ ਆ ਯਾਰ, ਯਾਰ ਗੱਲ ਪੈਸਿਆਂ ਦੀ ਹੋਈ ਆ ਕਿ ਪੈਸੇ ਤੇ ਬੈਠਾ ਕਰ। ਉਹ ਜਿਹੜਾ ਹਰਿਆ ਉਹਨੂੰ ਪੁੱਛ। ਮੈਂ ਓਕੇ ਕਰਕੇ ਬੈਠਾ। ਹਾਲੋ ਤੁਸੀਂ ਐਵੇਂ ਤੇ ਅੱਛਾ, ਇੱਕੋ ਹੀ ਗੱਲ ਹੋ ਸਕਦੀ ਹੈ ਭੈਣ ਜੀ, ਇਹਦਾ ਹਿਸਾਬ ਜੀ ਕਿ ਉਹਨੇ ਕਿਹਾ ਜੀ ਮੈਂ ਨਾ ਦਵਾਂ ਤੇ ਹਾਂਜੀ ਤੁਸੀਂ ਉਹਨੂੰ ਮੰਨ ਨਹੀਂ ਉਹ ਲੋ ਜੀ ਓਕੇ। ਆ ਇਨਸਾਫ ਕੀਤਾ। ਮੈਂ ਆ ਇਨਸਾਫ ਕੀਤਾ ਤੁਸੀਂ। ਆ ਇਨਸਾਫ ਭਾਈ ਤੁਸੀਂ ਆਪਣੇ ਮੂੰਹ ਕਹਿ ਦਿਓ ਉਧਰ। ਇਹ ਉਹ ਕਹਿ ਦੇਵੇ ਕਿ ਮੈਂ ਨਹੀਂ ਦੇ ਸਕਦਾ, ਮੈਂ ਸਾਰੇ ਯਾਰ ਉਹਨੇ ਕਹਿ ਦਿੱਤਾ। ਇੱਕ ਮਿੰਟ ਠਹਿਰ ਜਾ, ਕਹਿ ਵੀ ਮੈਂ ਨਹੀਂ ਦੇ ਸਕਦਾ ਯਾਰ, ਸੌਰੀ। ਨਾ ਤੁਸੀਂ ਆਪਣੀ ਗੱਲ ਆਏ ਬੰਦੇ ਵਾਲੀ ਗੱਲ। ਇੱਕ ਮਿੰਟ ਠਹਿਰ ਜਾਓ ਭਾਈ, ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ ਠਹਿਰ ਜਾਓ, ਇੱਕ ਮਿੰਟ। ਹੁਣ ਤੁਸੀਂ ਮੈਨੂੰ ਦੱਸਣਾ ਗੱਲ। ਤੈਨੂੰ ਮੈਂ ਕਿਹਾ ਉਸਤਾਦ ਜੀ, ਤੁਸੀਂ ਕਿਹਾ ਮੈਂ ਤੁਹਾਨੂੰ ਪਹਿਲਾਂ ਪੁੱਛਿਆ ਕਿ ਤੁਸੀਂ ਆਪਣੀ ਇਮਾਨਦਾਰੀ ਨਾਲ ਇਨਸਾਫ ਕਰੋਗੇ। ਭਾਈ ਇੱਕ ਮਿੰਟ ਤੁਸੀਂ ਕਿਹਾ ਉਹਨੇ ਕਹਿ ਦਿੱਤਾ ਯਾਰ ਉਹਦੀ ਸੈਲਰੀ ਜੋ ਮੈਂ ਭਾਜੀ ਕਦੋਂ ਗੱਲ ਤੇ ਇੱਥੇ ਸੁਣ ਬੈਠਾ ਲਓ, ਦਊ। ਮੇਰੀ ਪੂਰੀ ਗੱਲ ਤੇ ਸੁਣ ਲਓ। ਉਹਨੇ ਕਿਹਾ ਜੀ ਮੈਂ ਤੁਹਾਨੂੰ, ਤੁਸੀਂ 10000 ਕੱਢ ਕੇ ਦਿਖਾ ਦਿਓ, ਮੈਂ ਤੁਹਾਨੂੰ 20000 ਦਵਾਂਗਾ। ਜੇ ਨਾ ਤੂੰ ਦਿੱਤਾ ਕਿਹਾ ਜੇ ਨਾ ਦਿੱਤੇ, ਉਹਨੇ ਕਿਹਾ ਨਾ ਦਵਾਂ ਤੇ ਹੋਵਾਂ। ਇੱਥੇ ਦੋ ਆਪਸ਼ਨ ਆ ਗਏ ਕਿ ਅਗਰ ਉਹਨੇ ਨਹੀਂ ਦੇ ਰਿਹਾ ਤੇ ਮਤਲਬ ਹਾਂ ਓਕੇ ਹੋ ਗਏ। ਇਹ ਵੀ ਛੱਡ ਦਿਓ। ਤੂੰ ਉਹਨੂੰ ਕਿਹਾ ਉਸਤਾਦ ਜੀ ਇੱਥੇ ਬੈਠਾ ਕਹਿ ਦੇਵੇ ਮੈਂ ਨਹੀਂ ਦੇਣੇ। ਨਹੀਂ ਇੱਕ ਮਿੰਟ, ਇਦਾਂ ਨਹੀਂ ਮੈਂ ਕਿਹਾ। ਉਹਨੇ ਕੀ ਕਿਹਾ? ਨਹੀਂ ਇਦਾਂ ਨਹੀਂ ਮੈਂ ਕਿਹਾ ਉਸਤਾਦ ਜੀ, ਕੀ ਕਹਿਣ ਦਾ ਮਤਲਬ ਰਿਕਾਰਡ ਹੋਇਆ ਵਾ।
ਉਹ ਕੀ ਯਾਰ- ਕਿਹਾ ਤੂੰ? ਕੀ ਅੱਛਾ ਕਿਹਾ? ਗੱਲ ਹੋਰ ਹੁੰਦੀ ਆ ਤਾਂ ਮਤਲਬ ਹੋਰ ਅੱਛਾ ਹੁੰਦਾ। ਕਿਹਾ ਕੀ ਤੂੰ? ਮੈਂ ਉਹੀ ਤੇ ਦੱਸ ਰਿਹਾ ਵੀ ਮੈਨੂੰ ਵੈਸੇ ਔਰ ਇਹਨੇ ਕਹਿ ਦੇਣਾ ਇਹ ਸਮਝ ਨਹੀਂ ਆ ਰਹੀ ਤੂੰ ਕਿਹਾ ਮੈਨੂੰ ਵੈਸੇ ਕਹਿ ਦੇਵੇ ਕਿ ਮੈਂ ਨਹੀਂ ਦੇਣੇ ਤੇ ਮੈਂ ਛੱਡ ਦੂੰਗਾ। ਮੈਂ ਨਹੀਂ ਦੇ ਸਕਦਾ। ਰਿਕਾਰਡ ਹੋਇਆ ਯਾਰ। ਅੱਛਾ ਚਲੋ ਇਹ ਕਰ ਰਿਕਾਰਡ ਹੋਇਆ ਠੀਕ ਆ। ਚਲੋ ਮੇਰੀ ਉਹਨੇ ਗੱਲ- ਵੈਸੇ ਕਹਿਤਾ ਉਹਦੇ ਚੋਂ ਵੀ ਉਹ ਬਰੀ ਹੋ ਗਏ। ਮੈਂ ਨਹੀਂ ਇਸ ਗੱਲ ਨੂੰ ਮੰਨਦਾ। ਤੇ ਤੂੰ ਕਾਹਤੋਂ ਕਿਹਾ ਕਿ ਬਈ ਉਸਤਾਦ ਜੀ ਇੱਥੇ ਕਹਤਾ ਕਿ ਅੱਛਾ ਮੈਂ ਤੂੰ ਉਹਨੂੰ ਕਿਹਾ ਤੂੰ ਇਦਾਂ ਤੇ ਤੂੰ ਵੀ ਕਹਿਤਾ ਕਿ ਇਹ ਮੈਨੂੰ ਵੈਸੇ ਕਹਿ ਦੇਵੇ ਮੈਂ ਨਹੀਂ ਦੇਣੇ ਮੈਂ ਛੱਡ ਦੂੰਗਾ। ਤੂੰ ਇਹ ਗੱਲ ਮੂੰਹ ਕੱਢੀ ਕਿਉਂ? ਤੂੰ ਇਹ ਗੱਲ ਕਾਹਤੋਂ ਮੂੰਹ ਕੱਢੀ? ਉਹ ਫੈਸਲਾ ਰਾਮੇ ਵਾਲਾ ਉਹੀ ਸਾਹਿਬ ਹੋਇਆ ਬਿਲਕੁਲ ਸੇਮ ਉਹੀ ਹੋਇਆ ਜਦੋਂ ਇੰਨੀ ਦਲੀਲ ਔਰ ਇੰਨੀ ਗੱਲ ਤੂੰ ਕਿਉਂ ਕਿਹਾ ਕਿ ਵੈਸੇ ਹੀ ਮੈਨੂੰ ਕਹਿ ਦੇਵੇ? ਤੂੰ ਆਪਣੇ ਮੌਕਫ ਤੇ ਕਾਇਮ ਨਹੀਂ ਰਹਿ। ਤੇ ਉਹ ਫਿਰ ਆਪਣੇ ਤੇ ਕੈਮਰਾ ਪਹਿਲਾਂ ਵੀ ਨਹੀਂ ਬੈਗ ਕਿਉਂ ਕਵਾ ਉਹ ਨਹੀਂ ਕੈਮਰੇ ਤਾਂ ਅਸੀਂ ਬੈਠੇ ਨਾ ਤੂੰ ਨਵੀਂ ਗੱਲ ਕਿਉਂ ਕਰਤੀ? ਉਹ ਕਿਉਂ ਆਪਣੀ ਅੱਗੜ ਚ ਰਵੇ। ਉਹ ਕਹਿ ਨਹੀਂ ਦੇਣੇ। ਚਲੋ ਦੋਵੇਂ 5-5 ਹਜ਼ਾਰ ਕਰ ਲਓ ਲੜੋ। ਠੀਕ ਹੈ ਲੈ ਬਹੁਤ ਅੱਛੀ ਸਾਜੀ ਬਾਤ ਹੈ। ਡਾ ਇਨਸਾਫ ਮੇਰਾ ਘਟਾਤਾ ਤੁਸੀਂ ਤੇ ਇੱਕ ਤੇ ਮੈਂ ਸ਼ਰਤ ਜਿੱਤਿਆ ਵਾ ਉਹ ਤਾਂ ਮੈਨੂੰ ਲੱਭਣ ਕੁਛ ਨਹੀਂ ਉਹ ਤਾਂ ਮੇਰਾ 5 ਜਾਣ ਤੇਰਾ ਵੀ ਪੰਜ ਸਾਜੀ ਆ ਫਿਰ ਹੱਕ ਵਾਲਾ ਫੈਸਲਾ ਨਹੀਂ ਹੋਇਆ। ਚਲੋ ਭਾਈ ਇਦਾਂ ਕਰੋ ਤੁਹਾਡੇ ਤੇ ਭਾਈ ਸਿੱਟੀ ਸੀ ਅਸੀਂ ਭਾਵੇਂ ਆ ਵੀ ਰੱਖ ਲਓ ਤੇ ਭਾਵੇਂ ਬਟ ਇਹ ਲੈ ਆ ਵੀ ਰੱਖ ਲਓ ਇੱਕ ਮਿੰਟ। ਉਸਤਾਦ ਜੀ ਨੇ ਵੀ ਕਹਿਤਾ ਵਾ ਅੱਛਾ ਆ ਗੱਲ ਹੁੰਦੀ ਯਾਰ ਤੂੰ ਭਾਵੇਂ ਵੀ ਰੱਖ ਲਾ ਲੈ ਉਹ ਗੱਲ ਰੱਖ ਲੈ ਤੇਰੇ ਪੱਲੇ ਕੀ ਰਹਿ ਗਿਆ ਯਾਰ ਸਾਜੀ ਨਾਲੋਂ 10000 ਚੰਗਾ ਯਾਰ। ਆ ਲੈ ਆ ਵੀ ਗੱਲ ਬੜੀ ਹੁੰਦੀ ਯਾਰ ਹੈ। ਮੈਂ ਇਹ ਕਿਹਾ ਵੀ ਚੰਗਾ ਗੱਲ ਇਹ ਹੈ ਕਿ ਉਸਤਾਦ ਜੀ ਤੁਸੀਂ ਬਹੁਤ ਬਿਹਤਰੀਨ ਫੈਸਲਾ ਕੀਤਾ। ਇਹੋ ਜਿਹਾ ਫੈਸਲਾ ਨਹੀਂ, ਮੈਂ ਅੱਗੇ ਵੀ ਇਸ ਨਹੀਂ। ਮੰਚ ਤੇ ਹੋਇਆ ਵਾ ਔਰ ਉਹ ਕਿੰਨੇ ਦਾ ਸੀਗਾ? ਫੈਸਲਾ ਉਹ ਹੀ ਹੁੰਦਾ ਜਿਹੜਾ ਹੱਕ ਦਾ ਹੋਵੇ। 2 ਲੱਖ ਰੁਪਏ ਦਾ 5 ਲੱਖ ਦਾ 5 ਲੱਖ ਰੁਪਏ ਦਾ ਫੈਸਲਾ ਹੋਇਆ। ਇਹ ਤਾਂ 20,000 ਗੱਲ ਹੀ ਕੋਈ ਨਹੀਂ। ਮੈਂ ਉਹਦਾ 5 ਲੱਖ ਦੇਣਾ ਸੀ। ਕਹਿੰਦਾ ਸੱਚ ਤੁਸੀਂ ਵੈਸੇ ਹੀ ਕਹਿ ਦਿਓ ਕਿ ਮੈਂ ਨਹੀਂ ਦੇਣੇ ਮੈਂ ਤੁਹਾਨੂੰ ਛੱਡ ਦੇਣਾ। ਮੈਂ ਕਿਹਾ ਜੀ ਮੈਂ ਨਹੀਂ ਦੇਣੇ। ਆਓ ਦਾਨੀ ਸਾਹਿਬ ਇਦਾਂ ਅਗਲੀ ਗੱਲ ਨਹੀਂ ਕਰੀ ਦੀ। ਦੇਖੋ ਜਦੋਂ ਉਹਨਾਂ ਨੂੰ ਮੁਨਸਬ ਬਣਾਇਆ ਫਿਰ ਉਹਨਾਂ ਦੇ ਫੇ ਚੁੱਪ ਰਹੋ। ਆਪਣੀ ਹੁਸ਼ਿਆਰੀ ਕਰਨ ਦੇ ਗੁੱਡ ਸ਼ਿਆਰੀ ਇਹ ਨਹੀਂ ਹੈਗੀ। ਸਿੱਖੋ ਇਧਰ ਸੇ ਸ਼ਿਆਰੀ ਆ ਹੁੰਦੀ ਆ ਕਿ ਤੁਸੀਂ ਅਗਲੇ ਬੰਦੇ ਨੂੰ ਇੰਜ ਦਾ ਸਮਝ ਲੈਣਾ ਕਿ ਕੱਖ ਵੀ ਨਹੀਂ। ਹਾਂ ਸ਼ਿਆਰੀ ਤੇਜ਼ੀ ਆ ਵਾ ਉਹ ਸ਼ਿਆਰੀ ਹਮੇਸ਼ਾ ਅਗਲੇ ਨੂੰ ਆਪਣੇ ਤੋਂ ਸਟਰੋਂਗ ਬਿਹਤਰ ਸਮਝੋ। ਕੀ ਪਤਾ ਉਹ ਅੰਦਰ ਕੀ ਬਲਾ ਵਾ। ਤੂੰ ਕੁਛ ਵੀ ਨਹੀਂ ਹਕੀਕਤ ਇਹ ਆ ਫੇਰ ਭਾਵੇਂ ਲਾ ਲਓ ਮੇਰੇ ਨਾਲ ਤਨਖਾਹ ਉਹ ਤੇ ਸ਼ਰਤ। ਹੋਰ ਆ ਤੇਰੇ ਕੋਲ ਦਾ ਮਤਲਬ ਹਕੀਕਤ ਇਹ ਆ ਇਹ ਬੰਦਾ ਅਗਰ ਮੈਨੂੰ ਕਹਿੰਦਾ ਨਾ ਸਾਜੀ ਆਪਾਂ ਦੋਵੇਂ 10-10 ਹਜ਼ਾਰ ਦੀ ਲਾਉਨੇ ਆ ਹਾਂ ਯਾਨੀ ਤੂੰ ਕਿੰਨੇ ਦੇਣੇ ਸੀ? ਮੈਂ 10 ਕੱਢਣਾ ਸੀ 10 ਪਾਉਣਾ ਸੀ। ਨਹੀਂ ਸ਼ੋਅ ਅਗਰ ਕਰਾਉਣਾ ਅਗਰ ਸੀ। ਨਾ ਨਿਕਲਦਾ ਤੇ ਇਹਨੇ ਕਿੰਨੇ ਦੇਣੇ ਸੀ? ਇੰਨੇ ਕੁਛ ਨਾ ਕੋਈ ਇਹਦੇ ਇਹੀ ਤੇ ਕੋਲ ਮਾੜੀ ਗੱਲ ਤੂੰ ਆ। ਕੁਝ ਵੀ ਨਹੀਂ ਸੀ ਦੇਣਾ। ਉਹਨੇ ਮੈਨੂੰ ਚੈਲੰਜ ਕੀਤਾ। ਉਹਨੇ ਇਹ ਨਹੀਂ ਕਿਹਾ ਵੀ ਅਗਰ ਅੱਛਾ ਹਾਂ ਤੇਰੇ ਨਹੀਂ ਨਿਕਲਦੇ ਤੇ ਹਾਂ ਹਾਂ ਉਹਨੇ ਡਾਇਰੈਕਟ ਚੈਲੰਜ ਕੀਤਾ। ਔਰ ਉਹ ਕੰਡੀਸ਼ਨ ਐਸੀ ਸੀ ਤੇਰੇ ਵੱਲ ਵੇਖ ਕੇ ਕਿ ਇਹਦੀ ਜਗ੍ਹਾ ਮੈਂ ਵੀ ਹੁੰਦਾ ਤੇ ਮੈਂ ਵੀ ਇਸੇ ਯਕੀਨ ਨਾਲ ਕਹਿ ਦੇਣਾ ਸੀ ਕੋ ਕਿੱਥੇ ਨਿਕਲਣਾ 10,000। ਉਹ ਜਿਹੜੀ ਗੱਲ ਕਰ ਰਿਹਾ ਉਹ ਸਹੀ ਕਰ ਰਿਹਾ ਲੇਕਿਨ ਉਹ ਕੰਟੈਂਟ ਨਹੀਂ ਹੈਗਾ ਉਹ ਬੰਦੀ ਨੂੰ ਲੈਦਾ ਗੱਲ ਆ। ਹੁਣ ਤੁਸੀਂ ਜਿਹੜਾ ਕਹਿਤਾ ਕਿ ਸਾਜੀ ਉਂਝ ਕਹਿ ਦੇਵੇ ਕਿ ਮੈਂ ਨਹੀਂ ਦੇਣਾ ਤੇ ਨਾ ਦੇਵੇ ਉਹਨੇ ਕਹਿਤਾ ਹੁਣ ਕੀ ਕਰਨਾ? ਸਾਜੇ ਸਿਰ ਤੁਹਾਡੇ ਤੇ ਫੈਸਲਾ ਸੁੱਟਿਆ। ਅਸੀਂ ਤੁਹਾਨੂੰ ਪਹਿਲਾਂ ਕਿਹਾ ਕਿ ਇਮਾਨਦਾਰੀ ਦੇ ਨਾਲ ਹੱਕ ਦਾ ਫੈਸਲਾ ਨਹੀਂ ਕਰਨਾ। ਦੇਖਿਆ ਜਾਵੇ ਤੇ ਖੈਰ ਮੈਂ ਤੇਰੀ ਵੀ ਹਮੇਸ਼ਾ ਲੈਣੀ। ਉਸਤਾਦ ਜੀ ਹੱਕ ਤੇ ਰਹੇਗਾ ਫੈਸਲਾ ਸਾਰੀ ਜ਼ਿੰਦਗੀ। ਇਹਨਾਂ ਨੇ ਕਦੀ ਕਿਸੇ ਨਾਲ ਗਲਤ ਨਾ ਹੋਣ ਦਿੱਤਾ ਨਾ ਕੀਤਾ। ਚਲੋ ਭਾਜੀ ਟਾਈਮ ਓਵਰ ਹੋ ਗਿਆ ਸ਼ੋਅ ਦਾ। ਗੱਲ ਸੁਣੋ ਚਲੋ ਇੱਕ ਮਿੰਟ ਸਾਜੀ ਉਹ ਯਾਰ ਇੱਕ ਮਿੰਟ ਛੋਟਾ ਜਿਹਾ ਹੁਣ ਮੇਰੇ ਤੇ ਸਿਟੀ ਸੈਟ ਲੈਣਾ ਪੰਜ ਤੁਸੀਂ ਜਿੱਤ ਗਏ ਜੀ। ਤੁਸੀਂ ਜਿਹੜੀ ਗੱਲ ਬਾਅਦ ਚ ਮੂੰਹ ਕੱਢੀ ਜੀ ਉਹ ਵੀ ਅਸੀਂ ਬੰਦ ਕਰ ਦਿੰਨੇ ਆ। ਓਕੇ ਉਹਨੇ ਕਿਹਾ ਮੈਂ ਗਾਵਾਂ ਵੀ ਛੱਡ ਦਿੰਨਾ। ਸ਼ੋਅ 'ਚ ਬੈਠਿਆ ਉਹਨੂੰ ਲੱਗਾ ਤੇਰੇ ਕੋ ਨਹੀਂ ਕਿ ਸਾਰਾ ਕੁਝ ਹੋ ਗਿਆ। ਜੀ ਅਸੀਂ ਪੈਣ ਇੱਥੋਂ ਹੁਣੇ ਉੱਠਦੇ ਆ। ਹਾਂਜੀ 5:30 ਹੋਏ ਆ। ਹਾਂਜੀ ਇੱਕ ਸ਼ੋਅ ਹੋਰ ਕਰਦੇ ਆ। ਹਾਂਜੀ ਉਸ ਤੋਂ ਬਾਅਦ ਆਪਾਂ ਨਾਮਵਾ ਚੱਲਦੇ ਆ। ਹਾਂ ਜਿੰਨੇ ਬੰਦੇ ਸਾਰਿਆਂ ਨੂੰ ਉਹਨਾਂ ਨੂੰ ਭਾਈ ਸੂਪ ਪਿਆਏਗਾ ਨਾਲ ਦਾਨਿਸ਼ ਭਾਈ? ਹਾਂਜੀ ਨਾਲ ਡਰਮ ਸਟਿਕ ਖਵਾਏਗਾ ਓਕੇ ਤੇ ਇਹਦਾ ਜ਼ਾਲਾ ਹੋ ਜਾਏਗਾ। ਡਨ ਯਾਨੀ ਕਿ ਭਰਨਗੇ। ਇਹ ਕਿੰਨੇ ਕੁ ਦਾ ਖਰਚਾ ਵਾ ਉਹ ਛੱਡ ਦੇ ਕਮ ਸੇ ਕਮ 7-8 ਹਜ਼ਾਰ ਰੁਪਏ ਦਾ। ਤੇ ਕਿੱਥੇ 20000 ਕਿੱਥੇ 8000? ਯਾਰ ਮੈਂ ਤੈਨੂੰ ਇਹ ਤੇ ਕਹਿ ਰਿਹਾ ਚੱਲ ਜਾਂਦੇ ਤੇਰੀ ਵੀ ਤੇ ਵਿੱਚੋਂ ਗੱਲਾਂ ਸਕਿਪ ਨਹੀਂ ਮੈਂ ਕਰ ਰਿਹਾ ਕਿ ਤੂੰ ਵੀ ਕਿਹਾ ਇਦਾਂ ਫਿਰ ਸਿੰਘ ਫਸਾਲਾ ਫਿਰ। ਚਲੋ ਠੀਕ ਆ ਸਾਜੀ। ਉਸਤਾਦ ਜੀ ਆਮੀਨ। ਆਮੀਨ ਓਕੇ ਯਾਰ। ਹਾਂ ਇਹ ਗੁੱਜਰ ਹੁਣ ਤੁਸੀਂ ਕਹਿਤਾ ਕਿ ਆ ਸ਼ੋਅ ਤੋਂ ਬਾਅਦ ਇੱਕ ਹੋਰ ਸ਼ੋਅ ਕਰਕੇ ਫਿਰ ਨਾਮਵਾ। ਆਪਾਂ ਨਾਮਵਾ ਜਾਣਾ ਉਥੋਂ ਸੂਪ ਪੀਣਾ ਸਾਰਿਆਂ ਨੇ ਨਾਲ ਡਰਮ ਸਟਿਕ ਖਿਲਾਏਗਾ। Done। ਆ ਬੰਦਾ ਸਾਰਿਆਂ ਨੂੰ ਸਾਰਿਆਂ ਨੂੰ 7-8000 ਰੁਪਏ 8 ਮੈਂ ਲਵਾਉਣਾ ਉਥੇ। ਚਲੋ ਡਨ ਨਹੀਂ ਪਾਇਆ ਨਾ 2 ਸੂਪ ਦੇ ਬਹੁਤ 24-2500 ਰੁਪਏ ਦਾ 2 ਪਿਆਲੇ ਹੋ ਗਏ 5000 ਦੇ ਤੇ ਇਹ ਹੋ ਗਏ। ਓਕੇ ਕਰੋ ਓਕੇ ਚੱਲਦੇ ਆ। ਸਾਜੀ ਮੇਰੀ ਇੱਕ ਛੋਟੀ ਜਿਹੀ ਗੱਲ ਸੁਣ ਲਓ। ਤੁਸੀਂ ਜੋ ਸਾਡੇ ਅੱਗੇ ਇਹੀ ਕਹੀ ਜਾਓ ਕਿ ਯਾਰ ਨਹੀਂ ਇੱਕ ਮਿੰਟ ਯਾਰ ਨਹੀਂ ਯਾਰ ਮੇਰੀ ਗੱਲ ਇੱਕ ਮਿੰਟ ਸ਼ਰਤ ਮੈਂ ਜਿੱਤਿਆ ਸਾਜੀ। ਇਹਨਾਂ ਸਾਰਿਆਂ ਨੂੰ ਮੈਂ ਕਿਉਂ ਮੇਰੇ ਨੂੰ ਮਤਲਬ ਹਲੋ ਜੀ ਇਹ ਤੇ ਗੱਲ ਮੈਂ ਕਹਿੰਦੇ ਆ ਉਸਤਾਦ ਜੀ ਮੈਂ ਕੈਸੀ ਗੱਲ ਕੀਤੀ ਕਿ ਤੂੰ ਮੈਨੂੰ ਹੁਣੇ ਸ਼ਰਤ ਲਾ ਰਿਹਾ ਸੀ ਇੱਟਾਂ ਦੀ ਤੇ ਮੈਨੂੰ ਕਿਹਾ ਜੇ ਜਿੱਤ ਗਿਆ ਮੈਂ ਸਾਰਿਆਂ ਨੂੰ ਪਤਾ ਨਹੀਂ ਕੀ ਮੈਂ ਕਿਹਾ ਸੀ ਕਿ ਮੈਂ ਚਲੋ ਠੀਕ ਹੈ ਯਾਰ। ਆ ਫਰਕ ਜਾ ਹੁੰਦਾ ਪੀ ਹੀ ਲੈ ਨਾਂਬਾ ਵੀ ਪੀ ਨਾ, ਲੈ ਸਾਰਿਆਂ ਨੂੰ ਉਹ ਵੀ ਖਾ ਲੈ ਉਹ ਡਰਮ ਸਟਿਕ ਵੀ। ਉਸਤਾਦ ਜੀ ਦੇਖੋ ਤੁਸੀਂ ਲੋ ਜੀ ਫੈਸਲਾ ਕਾਲੂ ਜੀ ਇਹਦੇ ਕੀਤਾ। ਚੋਂ ਉੱਥੇ ਬਿੱਲ ਦੇ ਕੇ ਬਕਾਇਆ ਭਾਣ ਨੂੰ ਪੈਸੇ ਦੇ ਦੇ। ਤਾੜੀ ਕੀ ਗੱਲ ਹੋ ਗਈ ਇਹਦੇ ਚੋਂ ਕਾ ਹੁਣੀ ਤਾਂ ਤੁਸੀਂ ਕਹਿੰਦੇ ਸੀ ਉਹ 8000 ਦਊਗਾ ਹੁਣ ਮੇਰਾ 10 ਉਹਨੂੰ ਦੇਈ ਜਾਂਦੇ ਸੀ। ਅੱਛਾ ਯਾਰ ਜੇ ਇਸ ਪਾਸੇ ਤੂੰ ਆਉਣਾ ਨਾ ਤੇ ਤੇਰੀ ਸਾਡੇ ਨਾਲ ਗੱਲ ਹੋਈ ਸੀ ਕਿ ਅਸੀਂ ਤੈਨੂੰ ਵਾਪਸ ਵੀ ਕਰਨਾ। ਹਾਂ ਮੈਂ ਹੀ ਤੁਹਾਨੂੰ ਕਿਹਾ ਨਹੀਂ ਮੈਂ ਤਾਂ ਤੈਨੂੰ ਸ਼ੌਕ ਕਰਾਉਣ ਵਾਸਤੇ
ਵਾਪਸ ਦੇਣ ਦੀ ਗੱਲ ਹੋਈ ਸੀ ਹਾਂਜੀ ਕਿਦੋਂ ਗੱਲ ਨਹੀਂ ਹੋਈ ਰੱਖਣ ਦੀ ਵੀ ਨਹੀਂ ਸੀ ਹੋਈ ਗੱਲ ਮੇਰੇ ਰੱਖਣ ਦੀ ਵੀ ਨਹੀਂ ਸੀ ਹੋਈ ਉਸਤਾਦ ਜੀ ਮੈਂ ਸ਼ੋਅ ਕਰਾਉਂ ਚਲੋ ਨਾ ਸ਼ੋਅ ਦੀ ਹੋਈ ਨਾ ਰੱਖਣ ਦੀ ਹੋਈ ਤੀਸਰੇ ਬੰਦੇ ਨਾ ਦੀ ਤੇਰੇ ਗੱਲ ਨਾ ਸਾਡੇ ਹਾਂ ਇੱਥੇ ਰੱਖ ਦਿੰਦੇ ਸਾਜ ਹਾਂਜੀ ਓਏ ਉਸਤਾਦ ਜੀ ਦਾ ਫੈਸਲਾ ਨਹੀਂ ਕਬੂਲ ਕਰਨ ਦੇ ਉਸਤਾਦ ਜੀ ਤੁਸੀਂ 8000 ਦਾ ਤੁਹਾਨੂੰ ਨਹੀਂ ਮੇਰੀ ਗੱਲ ਤੇ ਤੁਸੀਂ ਆਮੀਨ ਕਰ ਲਓ ਮੈਂ ਤੁਹਾਨੂੰ ਸਹੀ ਗੱਲ ਦਾ ਮੈਂ ਝੂਠ ਨਹੀਂ ਬੋਲਦਾ ਇੱਕ ਪਹਿਲੀ ਗੱਲ ਕੱਲ ਤੁਸੀਂ ਜੋ ਸਾਡੇ ਅੱਗੇ ਕਹੀ ਉਹ ਯਾਰ ਉਹ ਮੈਨੂੰ ਪਤਾ ਵਾ ਹਨਾ? ਉਹ ਮੈਨੂੰ ਪਤਾ ਹਰ ਗੱਲ ਮੈਂ ਪੁੱਛਣਾ ਫਿਰ ਇਹ ਕਿੱਥੋਂ ਆਇਆ ਅੱਛਾ ਚਲੋ ਛੱਡੋ ਅੱਬਾ ਇਹ ਤਾਂ ਰੋਂਦਾ ਗਿਆ ਕਹਿੰਦਾ ਬਿੱਲ ਆਇਆ ਪੈਸੇ ਹਾਂਜੀ ਅੱਛਾ ਚਲੋ ਹੁਣ ਓਕੇ ਤੁਸੀਂ ਇਹ ਕਹਿ ਰਹੇ ਹੋ ਅੱਬੂ ਦੀ ਗੱਲ ਕਰ ਰਹੇ ਹੋ ਅੱਬੂ ਦਾ ਨੰਬਰ ਮਿਲਾਓ ਅੱਬੂ ਨੂੰ ਫੋਨ ਕਰੋ ਕਿ ਮੇਰੇ ਕੋਲ ਜਿਹੜੇ ਪੈਸੇ ਉਹ ਕਿੱਥੋਂ ਆਏ ਤੁਹਾਨੂੰ ਉਹ ਦੱਸ ਦੇਣ ਮੈਂ ਨਹੀਂ ਨਾ ਆ ਮੇਰੇ ਮੋਬਾਈਲ ਵੀ ਆਪਣੇ ਕੋਲ ਰੱਖ ਲਓ ਨਾ ਮੈਂ ਅੱਬੂ ਨੂੰ ਫੋਨ ਕਰੂੰਗਾ ਨਾ ਮੈਸੇਜ ਇੱਥੇ ਬੈਠੇ ਆ ਫੋਨ ਕਰੋ ਜਦੋਂ ਐਕਸਲ ਦਿਖਾ ਕੇ ਇੰਨਾ ਕੁਝ ਮੰਗ ਲੈਣਾ ਬਾਜੀ ਗੱਲ ਇਹ ਆ ਜੈਨੂਇਨ ਗੱਲ ਇਹ ਆ ਕਿ ਸ਼ਰਤ ਭਾਈ ਨੂੰ ਨਹੀਂ ਜਿੱਤ ਗਏ ਨੇ ਸੱਚੀ ਗੱਲ ਛੱਡ ਜੈਨੂਇਨ ਆ ਸ਼ਰਤ ਜਿੱਤ ਗਏ ਨੇ ਲੇਕਿਨ ਅਸੀਂ ਇੰਨਾ ਕੁ ਕਰ ਦਿੰਨੇ ਆ ਕਿ ਭਾਈ ਨਾਲ ਅਸੀਂ ਉਹਨੂੰ ਇੰਨੀ ਕੁ ਫਟੀਕ ਪਾ ਦਿੰਨੇ ਆ ਆਖੇ ਤੂੰ ਸੋਚ ਸਮਝ ਕੇ ਗੱਲ ਨਹੀਂ ਕਰਦਾ ਮੈਂ ਅੱਗੇ ਤੋਂ ਲੇਕਿਨ ਸਾਡੀ ਮੈਂ ਤੁਹਾਡੀ ਨਹੀਂ ਕਰਦਾ ਮੈਂ ਅੱਗੇ ਤੁਹਾਡੀ ਗੱਲ ਤੋਂ ਵੀ ਮੈਂ ਲੇਕਿਨ 1 ਇੰਚ ਨਹੀਂ ਭੱਜਿਆ ਤੁਸੀਂ 20000 ਕਿਹਾ ਮੈਂ ਕਿਹਾ ਓਕੇ ਤੁਸੀਂ 8000 ਨਹੀਂ ਉਹਨੇ ਇਹ ਨਹੀਂ ਕਿਹਾ ਨਹੀਂ ਦੇਣੇ ਓਕੇ ਨਹੀਂ ਓਕੇ ਗੁੱਡ ਲੱਕ ਯਾਰ ਨਹੀਂ ਤਾਂ 20000 ਅਸੀਂ ਉਸਤਾਦ ਜੀ ਤੇ ਇਨਸਾਫ ਸੁੱਟਿਆ ਉਹਨਾਂ ਨੇ ਯਾਰ ਜਦੋਂ ਦਾ ਕਰਦੇ ਇੱਕ ਹੋਰ ਗੱਲ ਜੀ ਇਹ ਤੁਸੀਂ ਅਸੀਂ ਇੱਥੇ ਜਾਣਾ ਹਾਂਜੀ 2 ਬਾਲ ਵੱਡੇ ਸੂਟ ਦੇ ਓਕੇ ਡਰਮ ਸਟਿਕ ਠੀਕ ਹੈ ਉਸ ਤੋਂ ਬਾਅਦ ਹਾਂਜੀ ਕਿਤੋਂ ਇਹ ਗੱਲ ਨਹੀਂ ਸੁਣਨੀ ਕਿ ਐਦਾਂ ਇਹਨੇ ਕੀਤਾ ਕਿਉਂਕਿ ਉਹ ਗੱਲ ਮੁੱਕ ਗਈ ਦੁਬਾਰਾ ਆਹ ਫਿਰ ਗੱਲ ਗੈਰੰਟੀ ਹੁੰਦੀ ਹੈ ਉਹ ਖਤਮ ਜੇ ਹੋ ਗਈ ਕੋਈ ਨਾ ਕਰੇ ਜੇ ਸਾਜ ਇਹ ਗੱਲ ਹੋ ਗਈ ਇੱਕ ਮਿਸਾਲ ਆ ਫੇ ਉਹਦਾ ਇਹ ਦਾਦਾ ਕੀ ਦੇਗਾ ਇਹ ਕਰਕੇ ਖਾ ਪੀ ਕੇ ਸਾਰੇ ਵਾਪਸ ਆ ਕੇ ਤੂੰ ਸਵੇਰ ਨੂੰ ਫਿਰ ਉਹਨੂੰ ਕਹਵੇਂ ਰਾਤੀ ਮੈਂ ਕੋ 20000 ਜਿੱਤੇ ਦਾਨਸ਼ ਨੇ ਇਦਾਂ ਕੀਤਾ ਨਹੀਂ ਉਹ ਮੈਨੂੰ ਪਤਾ ਲੱਗਾ ਨਾ ਤੇ ਅਗਲੀ ਉੱਥੇ ਹੀ ਫਟੀਕ ਤੈਨੂੰ ਮੈਂ ਪਾਉਣੀ ਉਸਤਾਦ ਉਹ ਵੀ ਜੀ ਅਗਰ double। ਮੈਂ ਜਿਹੜੀ ਗੱਲ ਹੋ ਗਈ ਮੁੱਕ ਗਈ ਉਸਤਾਦ ਜੀ ਅਗਰ ਮੈਂ ਇੰਜਦਾ ਹੁੰਦਾ ਨਾ ਤੇ ਮੈਂ ਪਹਿਲਾਂ ਕਿਹਾ ਕਿ ਯਾਰ ਉਹ ਵੱਡੇ ਵੀ ਆ ਮੈਂ ਉਹਨਾਂ ਦੀ ਰਿਸਪੈਕਟ ਵੀ ਕਰਦਾ ਅਦਬ ਵੀ ਮੈਂ ਤੇ ਉਹ ਲਫ਼ਜ਼ ਵੀ ਮੂੰਹੋਂ ਕੱਢਣਾ ਉਹ ਤਾਂ ਵੱਡਾ ਸਮਝਿਆ ਹੁੰਦਾ ਤੂੰ ਆ ਤੇ ਫਿਰ ਰਿਸਪੈਕਟ ਵੀ ਆ ਵੱਡੇ ਵੀ ਮੰਨਦਾ ਤੇ ਫਿਰ ਆਹ ਸ਼ਰਤ ਦੇ 20 ਤੋਂ 8 ਤੇ ਆ ਗਏ ਹੁਣ ਹੋਰ ਮੈਂ ਕੀ ਮਰ ਜਾਵਾਂ ਸਾਡੇ ਕੋਈ ਵੀ ਮਤਲਬ ਜਿਹੀ ਉਹ ਬਾਤ ਕਿਹੜਾ ਵੀ ਕਮਾਇਆ ਵਾ ਜਿੱਤਿਆ ਤੇ ਆ ਨਾ ਪੂਰੀ ਦੁਨੀਆ ਦੇ ਸਾਹਮਣੇ ਜਿੱਤਿਆ ਵਾ ਯਾ ਵੇਖ ਇਹ ਹਰਾਮ ਹੁੰਦਾ ਹੀ ਲਾਂਤੀ ਲੱਖ ਲਾਣਾ ਅੱਛਾ ਤੇਰੇ ਤੇ ਉਹ ਅੱਛਾ ਮੈਂ ਤਾਂ ਉਸਤਾਦ ਜੀ ਖਵਾ ਦੋ ਚਲੋ ਰਾਜ਼ੀ ਹੋ ਜਾਣਗੇ ਮੁੰਡੇ ਵੀ ਯਾਰ ਅਸੀਂ ਤਾਂ ਉਸਤਾਦ ਜੀ ਤਾਂ ਸੁੱਟੀ ਇਹ ਵੀ ਨਾ ਖਵਾਣ ਤਾਂ ਨਹੀਂ ਇਹ ਗੱਲ ਮੇਰੀ ਪਹਿਲੇ ਪੂਰੀ ਹੋ ਲੈਂਦੀ ਹੋ ਪਹਿਲੇ ਪੂਰੀ ਸੁਣ ਲਿਓ ਜਿਹਨੇ ਦੇ ਦਲੇ ਨਾ ਵਾ 1600 ਦਾ ਬਾਲ ਆ ਉਸਤਾਦ ਜੀ ਤੁਸੀਂ ਹੁਣੀ 5 ਦਾ ਕਿਹਾ 2500 ਦਾ ਯਾਰ ਛੱਡ ਦੇ ਤੇਰਾ ਮੈਂ 2500 ਹੀ ਲਊਂਗਾ ਤੇਰੇ ਕੋਲ ਟੈਨਸ਼ਨ ਨਹੀਂ ਲੈ ਉਹ ਮੇਰੇ ਤਲਕ ਵਾਲੇ ਆ ਨਮ ਵਾਲੇ ਚਾਈਨੀਜ਼ ਵਾਲੇ ਮੇਰੇ ਦੋਸਤ ਆ ਸ਼ਿੰਗੋ ਮੋਂਗੋ ਉਸਤਾਦ ਜੀ 8000 ਰੁਪਏ ਬਿੱਲ ਇਹਨਾਂ ਦੇ ਜੇਬੋਂ ਜਾਣਾ ਚਾਹੀਦਾ ਉੱਥੇ ਸਿੰਗੋ ਮੋਂਗੋ ਉਸਤਾਦ ਜੀ ਪਿਛਲੀ ਵਾਰੀ ਗਏ ਉੱਤੇ ਜੂਸ ਉਹ ਪੀਣ ਕਮਾ ਜੋ ਵੀ ਪੀਂਦੇ ਤੇ ਉਹ ਪੀਂਦੇ ਨਾ ਉਹਨਾਂ ਦੇ ਸਾਹਮਣੇ ਖਲੋ ਕੇ ਕਹਿੰਦਾ ਇਹਨਾਂ ਨੂੰ ਪੰਜਾਬੀ ਵੀ ਆਉਂਦੀ ਉਹ ਕਹਿੰਦਾ ਦੇਖ ਇਹਨਾਂ ਨੂੰ ਕਿੱਦਾਂ ਪੰਜਾਬੀ ਆਉਂਦੀ ਇਹ ਉਰਦੂ ਹੁੰਦੀ ਉਹਨਾਂ ਨੂੰ ਉਹਨਾਂ ਦੀ ਜੰਪਲ ਇੱਥੇ ਦੀ ਹੈ ਥੋੜੀ ਦੇਰ ਬਾਅਦ ਕਹਿੰਦਾ ਭਾਈ ਆਗੇ ਚੱਲੇ ਚੈਲੰਜ ਨਹੀਂ ਕਰੀਦਾ ਕਿਸੇ ਚਲੋ ਜੀ ਓਕੇ ਓਕੇ ਮੈਂ ਕੋਈ ਕਿਹਾ ਪਤਾ ਜਾਣਾ ਤੇ ਸ਼ੋਖਾ ਨਹੀਂ ਹੋਈਦਾ ਕਿਹੜੇ ਰੂਪ ਦੇ ਵਿੱਚ ਅੱਬੇ ਨੇ ਫੜਾਏ ਤੈਨੂੰ ਪਤਾ ਨਹੀਂ ਕਾਹਦੇ ਵਾਸਤੇ ਸ਼ੋਖਾ ਹੋ ਗਿਆ ਪਤਾ ਨਹੀਂ ਕਿਹੜੇ ਰੂਪ ਚ ਕੌਣ ਬੈਠਾ ਹੋਵੇ ਇਹ ਅੱਬਾ ਨਹੀਂ ਮੇਰਾ ਉਸਤਾਦ ਜੀ ਅੱਛਾ ਤੂੰ ਸਾਨੂੰ ਕਿਸੇ ਵੀ ਰੂਪ ਚ ਮਿਲ ਸਕਦਾ ਓਕੇ